ਵੀ ਸਾਊਥ ਏਸ਼ੀਆ ਦੀ ਰੀਸਟਰਕਚਰਿੰਗ ਹੋਣੀ ਆ, ਉਹਦੇ ਵਿੱਚੋਂ ਨਵੇਂ ਮੁਲਕ ਆ ਜਿਹੜੇ ਪੈਦਾ ਹੋਣੇ ਆ। ਸੋ ਸਾਊਥ ਏਸ਼ੀਆ ਦੀ ਰੀਸਟਰਕਚਰਿੰਗ ਆ ਜਿਹੜੀ ਇਸ ਟਰਾਈ ਜੰਕਸ਼ਨ ਤੋਂ ਸ਼ੁਰੂ ਹੋਣੀ ਆ। ਹੁਣ ਡੈਮੋਕ੍ਰੇਸੀ ਆਪਣੇ ਆਪ ਵਿੱਚ ਕੋਈ ਉਹ ਬਿਮਾਰੀ ਨਹੀਂ ਹੈ। ਸੋ ਜਦੋਂ ਉਹਨੂੰ ਜਿਹੜੇ ਅਡੈਪਟ ਕਰਨ ਵਾਲੇ ਲੋਕ ਆ ਉਹ ਬਿਮਾਰ ਮਾਨਸਿਕਤਾ ਵਾਲੇ ਆ, ਉਹ ਡੈਮੋਕ੍ਰੇਸੀ ਨੂੰ ਆਪਣੇ ਢੰਗ ਨਾਲ ਅਡੈਪਟ ਕਰ ਰਹੇ ਆ ਤੇ ਆਪਣੇ ਢੰਗ ਨਾਲ ਚਲਾ ਰਹੇ ਆ, ਉਸ ਵੇਲੇ ਫਿਰ ਡੈਮੋਕ੍ਰੇਸੀ ਦਾ ਜਿਹੜਾ ਤੰਤ ਆ, ਜਿਹੜੀ ਉਹ ਥਿਊਰੀ ਆ, ਉਹਦੇ ਲਈ ਚੁਣੌਤੀਆਂ ਖੜੀਆਂ ਹੁੰਦੀਆਂ। ਸੋ ਪੂਰੇ ਅਫਰੀਕਨ ਕੰਟੀਨੈਂਟ ਵਿੱਚ ਲੋਕ ਜਮਹੂਰੀ ਸੰਸਥਾਵਾਂ ਤੋਂ ਔਰ ਜਮਹੂਰੀ ਪ੍ਰਬੰਧ ਤੋਂ ਖਫਾ ਹੋ ਗਏ ਆ। ਉਹ ਫੌਜੀ ਰਾਜ ਪਲਟਿਆਂ ਨੂੰ ਸਵਾਗਤ ਕਰਨ ਲੱਗੇ ਆ। ਹਾਂਜੀ, ਪਿਛਲੇ 36 ਮਹੀਨਿਆਂ ਵਿੱਚ 9 ਸਟੇਟਾਂ ਵਿੱਚ 9 ਮੁਲਕਾਂ ਵਿੱਚ ਫੌਜੀ ਰਾਜ ਪਲਟੇ ਹੋ ਗਏ ਆ। ਪਿਛਲੇ ਦਿਨੀ ਪਹਿਲਾਂ ਇਰਾਨ ਨੇ ਹਮਲਾ ਕਰਿਆ ਪਾਕਿਸਤਾਨ ਦੇ ਉੱਤੇ, ਤੇ ਇੱਕ ਦਿਨ ਦੇ ਵਕਫੇ ਤੋਂ ਬਾਅਦ ਫਿਰ ਪਾਕਿਸਤਾਨ ਵੱਲੋਂ ਵੀ ਇੱਕ ਵੱਡਾ ਹਮਲਾ ਹੈ ਜਿਹੜਾ ਉਹ ਇਰਾਨ ਤੇ ਕੀਤਾ ਜਾਂਦਾ ਹੈ। ਸੋ ਜੀਓ ਪੋਲਿਟਿਕਸ ਦੇ ਜਿਹੜੇ ਸਾਊਥ ਏਸ਼ੀਆ ਦੀ ਜਿਹੜੀ ਰਾਜਨੀਤੀ ਤਬਦੀਲ ਹੋ ਰਹੀ ਹੈ, ਉਹਦੇ ਵਿੱਚ ਇਹ ਘਟਨਾ ਵੈਸੇ ਇਹ ਅਚਨਚੇਤ ਨਹੀਂ ਵਾਪਰੀ ਜੀ, ਇਹ ਇਸ ਤਰ੍ਹਾਂ ਹੀ ਵਾਪਰਨਾ ਸੀ। ਸੋ ਇਹ ਕੋਈ ਅਣਕਿਆਸੀ ਘਟਨਾ ਨਹੀਂ ਹੈ। ਈਰਾਨ ਇਹ ਕਹਿ ਕੇ ਹਮਲਾ ਕਰਦਾ ਹੈ ਵੀ ਈਰਾਨ ਨੂੰ ਤੋੜਨ ਵਾਲੇ ਅੱਤਵਾਦੀ ਸੰਗਠਨ ਬਲੋਚਿਸਤਾਨ ਵਿੱਚ ਨੇ, ਜਿਹੜਾ ਕਿ ਪਾਕਿਸਤਾਨ ਦਾ ਇਲਾਕਾ ਹੈ ਹਨਾ। ਸੋ ਵੀ ਉੱਥੇ ਬੈਠ ਕੇ ਸਾਡੇ ਖਿਲਾਫ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ ਤੇ ਸਾਡੇ ਮੁਲਕ ਨੂੰ ਤੋੜਨ ਦੇ ਜਿਹੜੇ ਯਤਨ ਕੀਤੇ ਜਾ ਰਹੇ ਨੇ। ਹੋ ਸਕਦਾ ਹੈ ਰੂਸ, ਚੀਨ ਤੇ ਜਿਹੜੀ ਈਰਾਨ ਦਾ ਗੱਠਜੋੜ ਆ ਉਹ ਪਾਕਿਸਤਾਨ ਨੂੰ ਟੈਸਟ ਕਰ ਰਿਹਾ ਹੋਵੇ ਵੀ ਦੇਖੀਏ ਕਿੰਨੀ ਕੁ ਤਾਕਤ ਹੈ, ਵੀ ਜੇ ਮੁੜ ਕੇ ਭਾਰਤ ਵਾਲੇ ਪਾਸਿਓਂ ਹਮਲਾ ਕਰਨਾ ਪੈ ਗਿਆ ਕਿ ਪਾਕਿਸਤਾਨ ਰਿਟੈਲੀਏਟ ਕਰੂਗਾ ਕਿ ਨਹੀਂ ਕਰੂਗਾ। ਸੋ ਇੱਕ ਤਾਂ ਉਹਨਾਂ ਨੇ ਇਹ ਦੇਖੀ ਆ, ਇਹ ਹੈਗਾ ਵੀ ਜਿੱਥੇ ਬਲੋਚਿਸਤਾਨ, ਈਰਾਨ ਔਰ ਅਫਗਾਨਿਸਤਾਨ ਮਿਲਦੇ ਆ, ਜਿਹੜਾ ਉਹਨਾਂ ਦਾ ਟਰਾਈ ਜੰਕਸ਼ਨ ਹੈਗਾ, ਜਿੱਥੇ ਤਿੰਨਾਂ ਮੁਲਕਾਂ ਦੀਆਂ ਸਰਹੱਦਾਂ ਲੱਗਦੀਆਂ ਨੇ, ਉਹ ਸਾਊਥ ਏਸ਼ੀਆ ਦੀ ਪੋਲਿਟਿਕਸ ਲਈ ਬਹੁਤ ਹੀ ਬੋਇਲਿੰਗ ਪੁਆਇੰਟ ਆ। ਸੋ ਬਲੋਚਿਸਤਾਨ ਨੂੰ ਜਿਹੜਾ ਹੈਗਾ ਕਈ ਤਾਕਤਾਂ ਤੋੜਨੀਆਂ ਚਾਹੁੰਦੀਆਂ, ਜਿਹਦੇ ਵਿੱਚ ਭਾਰਤ ਵੀ ਸ਼ਾਮਲ ਹੈ। ਸੋ ਅਫਗਾਨਿਸਤਾਨ ਵਾਲੇ ਇਲਾਕੇ ਵਿੱਚ ਉਜ਼ਬੇਕਿਸਤਾਨ ਦੇ, ਤੁਰਕਮੇਨਿਸਤਾਨ ਦੇ ਤੇ ਤਾਜਿਕਸਤਾਨ ਦੇ ਜਿਹੜੇ ਮੁਸਲਿਮ ਬਹੁ ਗਿਣਤੀ ਵਾਲੇ ਲੋਕ ਨੇ, ਉਹ ਉੱਥੇ ਆ ਕੇ ਬੈਠੇ ਨੇ, ਹਥਿਆਰਬੰਦ, ਜਿਹੜੇ ਕਿ ਹਥਿਆਰਬੰਦ ਗਰੋਹ ਨੇ, ਹਥਿਆਰਬੰਦ ਗਰੁੱਪ ਨੇ, ਗਰੋਹ ਨੇ, ਸੰਗਠਨ ਨੇ ਜਾਂ ਜਥੇਬੰਦੀਆਂ, ਆਪਾਂ ਕੁਝ ਵੀ ਕਹਿ ਸਕਦੇ ਹਾਂ। ਉਹਨਾਂ ਕੋਲ ਵੱਡੀਆਂ ਮਸ਼ੀਨ ਗੰਨਾਂ, ਰਾਕਟ ਲਾਂਚਰ, ਈਵਨ ਕਿਹਾ ਜਾ ਰਿਹਾ ਵੀ ਟੈਂਕ ਤੱਕ ਵੀ ਹੈਗੇ ਨੇ। ਸੋ ਉਹਨਾਂ ਨੂੰ ਕੌਣ ਸਪੋਰਟ ਕਰ ਰਿਹਾ, ਇਹ ਇੱਕ ਵੱਖਰੀ ਕਹਾਣੀ ਹੈ। ਪਰ ਇਸ ਈਰਾਨ ਤੇ ਪਾਕਿਸਤਾਨ ਦੀ ਇਸ ਝੜਪ ਨੇ ਇਸ ਗੱਲ ਨੂੰ ਸਪਸ਼ਟ ਕਰ ਦਿੱਤਾ ਹੈਗਾ ਵੀ ਅੱਜ ਨਾ ਹੋਇਆ ਕੱਲ, ਕੱਲ ਨਾ ਹੋਇਆ 10 ਸਾਲਾਂ ਨੂੰ। ਸੋ ਇਹ ਜਿਹੜੀ ਅੱਗ ਸੁਲਗ ਰਹੀ ਹੈ, ਇਹਨੇ ਫਾਈਨਲੀ ਇੱਥੇ ਇੱਕ ਬਫਰ ਸਟੇਟ ਦੀ ਕਾਇਮੀ ਤੋਂ ਬਾਅਦ ਹੀ ਠੀਕ ਹੋਣਾ ਹੈ। ਇਸ ਸਾਲ 2024 ਵਿੱਚ ਲਗਭਗ ਅੱਧੀ ਦੁਨੀਆ ਵਿੱਚ ਚੋਣਾਂ ਹੋਣੀਆਂ ਨੇ। 2 ਬਿਲੀਅਨ ਤੋਂ ਵੱਧ ਜਿਹੜੇ ਵੋਟਰਸ ਆ, ਉਹਨਾਂ ਨੇ ਇਸ ਸਾਲ ਵੋਟਾਂ ਦੇਣੀਆਂ। ਇੱਕੋ ਸਾਲ ਵਿੱਚ ਇੰਨੇ ਜ਼ਿਆਦੇ ਮੁਲਕਾਂ ਵਿੱਚ ਚੋਣਾਂ ਹੋਣੀਆਂ, ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਤੁਸੀਂ ਦੇਖੋ ਵੀ ਚੋਣਾਂ ਹੋ ਕਿੱਥੇ ਰਹੀਆਂ ਨੇ, ਅਮਰੀਕਾ 'ਚ ਹੋ ਰਹੀਆਂ ਨੇ, ਬਰਤਾਨੀਆ ਵਿੱਚ ਵੀ ਹੋਣੀਆਂ ਨੇ ਹਨਾ, ਜਿਹੜੀਆਂ ਸਫਲ ਡੈਮੋਕ੍ਰੇਸੀਜ਼ ਆ ਉਹਦੇ ਵਿੱਚ ਹੋ ਰਹੀਆਂ ਨੇ, ਭਾਰਤ ਵਿੱਚ ਹੋਣੀਆਂ ਨੇ, ਆਪਾਂ ਨੂੰ ਪਤਾ ਬੰਗਲਾਦੇਸ਼ ਵਿੱਚ ਹੋ ਚੁੱਕੀਆਂ ਨੇ। ਉਹ ਤੋਂ ਬਿਨਾਂ ਬੇਲਾਰੂਸ, ਰਵਾਂਡਾ, ਇੰਡੋਨੇਸ਼ੀਆ, ਰਸ਼ੀਆ, ਮੈਕਸੀਕੋ, ਤਾਈਵਾਨ, ਅਲਜੀਰੀਆ, ਈਰਾਨ, ਮੌਰੀਟਾਨਾ, ਟੂਨੀਸੀਆ, ਇਸ ਤਰ੍ਹਾਂ ਦੇ 70 ਮੁਲਕਾਂ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ। ਪਰ ਜਿਹੜੇ ਸਿਆਸੀ ਵਿਸ਼ਲੇਸ਼ਕ ਜਿਨ੍ਹਾਂ ਨੇ ਖਤਰਾ ਮਹਿਸੂਸ ਕਰਿਆ ਵੀ ਜਮਹੂਰੀਅਤ ਨੂੰ ਚੁਣੌਤੀਆਂ ਨੇ, ਉਹ ਇਸੇ ਕਰਕੇ ਕਰਿਆ ਵੀ ਇਹਨਾਂ ਚੋਣਾਂ ਨੇ ਲਿਬਰਲ ਡੈਮੋਕ੍ਰੇਸੀ ਦੀ ਭਾਵਨਾ ਨਾਲ ਕੋਈ ਚੰਗੇ ਲੀਡਰ ਨਹੀਂ ਚੁਣਨੇ, ਬਲਕਿ ਕਰਪਟ ਤੇ ਤਾਨਾਸ਼ਾਹ ਲੀਡਰਾਂ ਦੀ ਚੋਣ ਹੋ। ਹੁਣ ਵਲਾਦੀਮੀਰ ਪੁਤਿਨ ਨੇ 2 ਸਾਲ ਪਹਿਲਾਂ ਹੀ ਜਿਹੜੀਆਂ ਉਹਦੀਆਂ 2 ਸਾਲ ਬਾਅਦ ਡਿਊ ਸੀ, ਉਹ ਮਾਰਚ ਵਿੱਚ ਹੀ ਆ ਯੂਕਰੇਨ ਜੰਗ ਵਾਲਾ ਡਰਾਮਾ ਜਿਹਾ ਕਰਕੇ ਤੇ ਮਾਰਚ ਵਿੱਚ ਹੀ ਜਿਹੜੀਆਂ ਚੋਣਾਂ ਕਰਵਾ ਲਈਆਂ ਨੇ ਹਨਾ। ਉਹ ਆਪਣੀ ਜਿਹੜੀ ਲਾਈਫ ਟਰਮ ਦੀ ਜਿਹੜੀ ਹੈਗੀ ਆ ਉਹ ਜਿਸ ਤਰ੍ਹਾਂ ਵੀ ਆ ਮੈਂ ਲਾਈਫ ਟਰਮ ਲਈ ਰਾਸ਼ਟਰਪਤੀ ਬਣਾ। ਸੋ ਚੋਣਾਂ ਉੱਥੇ ਜਿਹੜੀਆਂ ਚੋਣਾਂ ਹੋ ਰਹੀਆਂ ਨੇ, ਉਹ ਕੋਈ ਡੈਮੋਕ੍ਰੈਟਿਕ ਵੈਲਿਊਜ਼ ਨੂੰ ਅੱਗੇ ਵਧਾਉਣ ਲਈ, ਅਪਹੋਲਡ ਕਰਨ ਲਈ ਨਹੀਂ ਹੋ ਰਹੀਆਂ, ਉਹ ਤਾਂ ਇੱਕ ਤਾਨਾਸ਼ਾਹ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਹੋ ਰਹੀਆਂ ਨੇ। ਇਹ ਹੈਗੇ ਜਿਹੜੀ ਅਮਰੀਕਨ ਇਕਨੋਮੀ ਹੈ, ਕਿਉਂਕਿ ਅਮਰੀਕਨ ਇਕਨੋਮੀ ਪੂਰੇ ਗਲੋਬ ਦੀ ਇਕਨੋਮੀ ਨੂੰ ਪ੍ਰਭਾਵਿਤ ਕਰਦੀ ਹੈਗੀ ਹੈ। ਸੋ ਅਮਰੀਕਨ ਇਕਨੋਮੀ ਰਿਸੈਸ਼ਨ ਤੋਂ ਸਕਿਪ ਕਰ ਗਈ ਹੋਈ ਹੈ। ਸੋ ਉਹਨੇ ਰਿਸੈਸ਼ਨ ਨੂੰ ਸਕਿਪ ਕਰ ਗਿਆ ਹੋਇਆ। ਸੋ ਜਿਹੜੀ ਆਪਾਂ ਨੂੰ ਲੱਗ ਰਿਹਾ ਸੀ ਵੀ 2023 ਵਿੱਚ ਕੋਵਿਡ ਤੋਂ ਬਾਅਦ ਸਮੁੱਚੀ ਵੈਸਟਰਨ ਇਕਨੋਮੀ ਇਨਕਲੂਡਿੰਗ ਅਮਰੀਕਾ, ਕੈਨੇਡਾ, ਯੂਰਪ ਐਂਡ ਇੰਗਲੈਂਡ ਆ ਜਿਹੜੀ ਵੀ ਉਹ ਰਿਸੈਸ਼ਨ ਦੇ ਵੱਡੇ ਝਟਕਿਆਂ ਦੀ ਮਾਰ ਸਹੇਗੀ, ਉਹਨਾਂ ਝਟਕਿਆਂ ਨੂੰ ਸਕਿਪ ਕਰਕੇ ਉਹ ਅੱਗੇ ਲੰਘ ਗਈ ਹੋਈ ਆ। ਸੋ ਚਾਈਨਾ ਦੀ ਇਕਨੋਮੀ ਦਾ ਥੋੜਾ ਥੱਲੇ, ਉਹਦਾ ਗਰੋਥ ਰੇਟ ਥੱਲੇ ਜਾਣ ਨਾਲ ਜਿਹੜੀ ਸੰਸਾਰ ਦੀ ਆਰਥਿਕਤਾ, ਕਿਉਂਕਿ ਚਾਈਨਾ ਤੇ ਅਮਰੀਕਾ ਦੀ ਇਕਨੋਮੀ ਨੇ ਸੰਸਾਰ ਦੀ ਆਰਥਿਕਤਾ ਨੂੰ ਜਿਹੜਾ ਇਨਫਲੂਐਂਸ ਕਰਨਾ, ਸੋ ਉਹਦੀ ਗਰੋਥ ਦਰ ਘੱਟ ਰਹਿਣ ਕਰਕੇ ਥੋੜੇ ਜਿਹੇ ਇਹ ਹੋ ਸਕਦਾ ਵੀ ਸੰਸਾਰ ਆਰਥਿਕਤਾ ਬਹੁਤ ਤੇਜ਼ੀ ਨਾਲ ਨਾ ਭੱਜੇ,
ਪਰ ਉਹਨੂੰ ਰਿਵਰਸ ਝਟਕੇ ਜਾਂ ਨੈਗੇਟਿਵ ਝਟਕੇ ਲੱਗਣ ਦੀ ਹੁਣ ਕੋਈ ਸੰਭਾਵਨਾ ਨਹੀਂ ਹੈ। ਉਹ ਆਪਣੀ ਰਵਾਨਗੀ ਨਾਲ ਅੱਗੇ ਵਧਣ ਦੀਆਂ ਸੰਭਾਵਨਾਵਾਂ ਤਲਾਸ਼ ਕਰ ਰਹੀ। ਸੋ ਅਮਰੀਕਾ ਦੇ ਰਾਸ਼ਟਰਪਤੀ ਦੀ ਜਿਹੜੀ ਆ ਚੋਣ ਹੋਣੀ ਹੈ ਬਹੁਤ ਕ੍ਰੂਸ਼ੀਅਲ ਹੋਊਗੀ, ਵਰਲਡ ਪੋਲਿਟਿਕਸ ਲਈ ਬਹੁਤ ਕ੍ਰੂਸ਼ੀਅਲ ਹੋਊਗੀ। ਸੋ ਇਹ ਹੋਊਗਾ ਵੀ ਜੇ ਤਾਂ ਡੋਨਲਡ ਟਰੰਪ ਆ ਜਾਂਦੇ ਆ ਹਨਾ ਤਾਂ ਉਹ 1945 ਤੋਂ ਬਾਅਦ ਜਿਹੜਾ ਵਰਲਡ ਆਰਡਰ ਦੀਆਂ ਜਿਹੜੇ ਇੰਸਟੀਟਿਊਸ਼ਨਸ ਕ੍ਰੀਏਟ ਹੋਏ ਆ ਜਾਂ ਜਿਹੜੀਆਂ ਸੰਧੀਆਂ ਜਾਂ ਟ੍ਰੀਟੀਜ਼ ਆਈਆਂ ਨੇ, ਸੋ ਉਹਨਾਂ ਨੂੰ ਵੱਡੀ ਪੱਧਰ ਤੇ ਤੋੜਨ ਵਾਲੇ ਰਾਹ ਪੈ ਸਕਦੇ ਹੈਗੇ। ਕਦੀ ਵੀ ਵੈਸਟਰਨ ਕੰਟਰੀਜ਼ ਨੇ ਆਪਣਾ ਜਿਹੜਾ GDP ਆ ਗਲੋਬਲ GDP ਨਾਲੋਂ ਘਟਣ ਨਹੀਂ ਸੀ ਦਿੱਤਾ। ਜਿਹੜੀ ਜਿੰਨੀਆਂ ਵੀ ਚਾਹੇ ਅਮਰੀਕਾ, ਯੂਰਪ, ਕੈਨੇਡਾ ਹੈਗਾ, ਸਵਿਟਜ਼ਰਲੈਂਡ ਤੇ ਜਾਂ ਆਸਟ੍ਰੇਲੀਆ, ਨਿਊਜ਼ੀਲੈਂਡ, ਜਿਹੜੀਆਂ ਇਹ ਡਿਵੈਲਪ, ਜਾਪਾਨ, ਸਾਊਥ ਕੋਰੀਆ, ਇਹ ਜਿਹੜਾ ਡਿਵੈਲਪਡ ਨੇਸ਼ਨਸ ਨੇ, ਸੋ ਇਹਨਾਂ ਨੇ ਆਪਣਾ ਜਿਹੜਾ ਕਲੈਕਟਿਵ GDP ਆ ਉਹ 50% ਤੋਂ ਘਟਣ ਨਹੀਂ ਸੀ ਦਿੱਤਾ। ਅਰਾਊਂਡ 63-65 ਰਿਹਾ ਹੈ ਸੋਚੇ 19ਵੀਂ ਸਦੀ ਤੋਂ ਲੈ ਕੇ ਹੁਣ ਤੱਕ। ਪਰ ਇਹ ਪਹਿਲੀ ਵਾਰ ਹੋਇਆ ਵੀ 50% ਤੋਂ ਥੋੜਾ ਘਟ ਗਿਆ ਹੋਇਆ। ਉਹ ਜਿਹੜੀਆਂ ਵੈਸਟਰਨ ਡੈਮੋਕ੍ਰੇਸੀਜ਼ ਆ, ਇਹਨਾਂ ਦਾ ਜਿਹੜਾ ਫਾਈਨੈਂਸਿੰਗ ਸਿਸਟਮ ਆ, ਚਾਹੇ ਸਵਿਫਟ ਹੈ, ਚਾਹੇ ਮਾਸਟਰ ਕਾਰਡ ਹੈ, ਚਾਹੇ ਵੀਜ਼ਾ ਹੈ, ਜਾਂ ਜਿੰਨੇ ਵੀ ਹੋਰ ਬੈਂਕਿੰਗ ਦੇ ਜਿੰਨੇ ਵੀ ਇੰਸਟੀਟਿਊਸ਼ਨਸ ਆ, ਜਦੋਂ ਉਹ ਮੋਨੀਟਰਿੰਗ ਦੇ ਥੱਲੇ ਲੰਘਦੇ ਹੈ, ਸੋ ਉਸ ਮੋਨੀਟਰਿੰਗ ਚੋਂ ਸੇਫ ਗਾਰਡਸ ਨੇ, ਪੂਰੀ ਦੁਨੀਆ ਲਈ ਸੇਫ ਗਾਰਡਸ ਨੇ। ਜਦੋਂ ਉਹ ਸੇਫ ਗਾਰਡਸ ਟੁੱਟਣਗੇ, ਉਸ ਤੋਂ ਬਾਅਦ ਤੁਸੀਂ ਦੇਖੋ ਵੀ ਕਿੰਨੀ ਅਨਾਰਕੀ ਔਰ ਕਿੰਨੀ ਜਿਹੜਾ ਗ੍ਰਹਿ ਯੁੱਧ ਵਰਗੀ ਸਥਿਤੀ ਹੈ ਜਿਹੜੀ ਪੈਦਾ ਹੋ ਸਕਦੀ ਆ। ਸੋ ਮਤਲਬ ਕਿ ਉਹ 6000 ਕਿਲੋਮੀਟਰ 'ਚ 7 ਮੁਲਕਾਂ ਵਿੱਚ ਫੌਜੀ ਰਾਜ ਪਲਟੇ ਹੋ ਚੁੱਕੇ ਆ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਕੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਜੀਓਪੋਲਿਟਿਕਸ ਦੇ ਨਾਲ ਸੰਬੰਧਿਤ ਉਹ ਆਪਾਂ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਿਛਲੇ ਕੁਝ ਮਹੀਨਿਆਂ ਤੋਂ ਆਪਾਂ ਲਗਾਤਾਰ ਜੀਓਪੋਲਿਟਿਕਸ, ਸਿੱਖਾਂ ਦੇ ਸੰਦਰਭ ਦੇ ਵਿੱਚ ਤੇ ਓਵਰਆਲ ਦੁਨੀਆ ਭਰ ਦੇ ਵਿੱਚ ਕੀ ਕੁਝ ਚੱਲ ਰਿਹਾ ਆ, ਉਸ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਆ ਜਰਨਲਿਸਟ ਅਵਤਾਰ ਸਿੰਘ ਜੀ ਦੇ ਨਾਲ। ਇਹ ਆਪਾਂ ਨੂੰ ਖਬਰਾਂ ਜਿਹੜੀਆਂ ਆਪਾਂ ਅਕਸਰ ਸੁਣਦੇ ਆ, ਉਹਦੇ ਪਿੱਛੇ ਕੀ ਆ, ਕੀ ਉਸ ਦਾ ਨਿਚੋੜ ਆ, ਕੀ ਹੋ ਰਿਹਾ ਆ ਬੈਕ ਐਂਡ ਦੇ ਉੱਤੇ, ਉਹ ਆਪਾਂ ਨੂੰ ਦੱਸਦੇ ਆ ਤੇ ਸਿੱਖਾਂ ਨੂੰ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਿਚਰਨਾ ਚਾਹੀਦਾ, ਕਿੱਦਾਂ ਦੇਖਣਾ ਚਾਹੀਦਾ ਆ, ਉਸ ਬਾਰੇ ਚਰਚਾ ਜਿਹੜੀ ਉਹ ਕਰਦੇ ਆ। ਬੀਤੇ ਦਿਨਾਂ ਦੇ ਵਿੱਚ ਅਵਤਾਰ ਸਿੰਘ ਜੀ ਕਈ ਕੁਝ ਹੋਰ ਬਦਲਿਆ ਆ। ਇੱਕ ਪਾਸੇ ਲਾਲ ਸਾਗਰ ਦੇ ਵਿੱਚ ਹਾਊਥੀਜ਼ ਦੇ ਨਾਲ ਅਮਰੀਕਾ ਦੀ ਅਗਵਾਈ ਹੇਠ ਉਹ ਲੜ ਰਹੇ ਆ, ਦੂਜੇ ਪਾਸੇ ਜਿਹੜੇ ਦੋ ਗਵਾਂਢੀ ਮੁਲਕ ਨੇ ਪਾਕਿਸਤਾਨ ਤੇ ਈਰਾਨ, ਉਹਨਾਂ ਦਾ ਆਪਸ ਦੇ ਵਿੱਚ ਕਹਿ ਲਓ ਵੀ ਇੱਟ ਖੜੱਕਾ ਉਹ ਹੋਇਆ ਆ। ਇਹਨਾਂ ਦੋਨਾਂ ਦੇ ਦਰਮਿਆਨ ਮਿਜ਼ਾਈਲਾਂ ਵੀ ਦਾਗੀਆਂ ਗਈਆਂ, ਗੋਲੀਬਾਰੀ ਵੀ ਹੋਈ। ਉਹਨਾਂ ਨੇ ਕਹਿੰਦੇ ਵੀ ਅਸੀਂ ਸਟ੍ਰੈਟੇਜਿਕ ਤਰੀਕੇ ਦੇ ਨਾਲ ਹਮਲਾ ਵੀ ਕੀਤਾ ਆ। ਇਹ ਸਾਰੀ ਗੋਲੀਬਾਰੀ ਨੂੰ ਇਹਨਾਂ ਦੋ ਮੁਲਕਾਂ ਦੇ ਵਿੱਚ, ਪਾਕਿਸਤਾਨ ਤੇ ਈਰਾਨ ਦੇ ਵਿੱਚ ਅਚਨਚੇਤੇ ਜਿਹੜੀ ਇਹ ਚੀਜ਼ ਉੱਭਰ ਕੇ ਸਾਹਮਣੇ ਆਈ ਆ, ਇਹਨੂੰ ਕਿਵੇਂ ਦੇਖਿਆ ਜਾਣਾ ਚਾਹੀਦਾ? ਹਾਂਜੀ, ਸੋ ਪਿਛਲੇ ਦਿਨੀ ਪਹਿਲਾਂ ਈਰਾਨ ਨੇ ਹਮਲਾ ਕਰਿਆ ਪਾਕਿਸਤਾਨ ਦੇ ਉੱਤੇ, ਤੇ ਇੱਕ ਦਿਨ ਦੇ ਵਕਫੇ ਤੋਂ ਬਾਅਦ ਫਿਰ ਪਾਕਿਸਤਾਨ ਵੱਲੋਂ ਵੀ ਇੱਕ ਵੱਡਾ ਹਮਲਾ ਹੈ ਜਿਹੜਾ ਉਹ ਈਰਾਨ ਤੇ ਕੀਤਾ ਜਾਂਦਾ ਹੈ। ਸੋ ਜੀਓਪੋਲਿਟਿਕਸ ਦੇ ਜਿਹੜੇ ਸਾਊਥ ਏਸ਼ੀਆ ਦੀ ਜਿਹੜੀ ਰਾਜਨੀਤੀ ਤਬਦੀਲ ਹੋ ਰਹੀ ਹੈ, ਉਹਦੇ ਵਿੱਚ ਇਹ ਘਟਨਾ ਵੈਸੇ ਇਹ ਅਚਨਚੇਤ ਨਹੀਂ ਵਾਪਰੀ, ਇਹ ਇਸ ਤਰ੍ਹਾਂ ਹੀ ਵਾਪਰਨਾ ਸੀ। ਸੋ ਇਹ ਕੋਈ ਅਣਕਿਆਸੀ ਘਟਨਾ ਨਹੀਂ ਹੈ। ਸੋ ਜਿਹੜੀਆਂ ਡਿਵੈਲਪਮੈਂਟਸ ਹੋਣੀਆਂ ਨੇ ਫਿਊਚਰ ਵਿੱਚ, ਭਵਿੱਖ ਵਿੱਚ ਸਾਊਥ ਏਸ਼ੀਆ ਵਿੱਚ, ਉਹ ਇਹਦੀ ਪਹਿਲੀ ਕੜੀ ਦੇ ਤੌਰ ਤੇ ਇਹਨੂੰ ਦੇਖਿਆ ਜਾ ਸਕਦਾ ਹੈ ਪੋਲੀਟੀਕਲ ਚਰਨਿੰਗਸ ਦੇ ਮਾਮਲੇ ਵਿੱਚ, ਹੈ ਨਾ। ਠੀਕ ਹੈ। ਸੋ ਹੁਣ ਈਰਾਨ ਇਹ ਕਹਿ ਕੇ ਹਮਲਾ ਕਰਦਾ ਹੈ ਵੀ ਈਰਾਨ ਨੂੰ ਤੋੜਨ ਵਾਲੇ ਅੱਤਵਾਦੀ ਸੰਗਠਨ ਬਲੋਚਿਸਤਾਨ ਵਿੱਚ ਨੇ, ਜਿਹੜਾ ਕਿ ਪਾਕਿਸਤਾਨ ਦਾ ਇਲਾਕਾ ਹੈ, ਹਨਾ। ਸੋ ਵੀ ਉੱਥੇ ਬੈਠ ਕੇ ਸਾਡੇ ਖਿਲਾਫ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ ਤੇ ਸਾਡੇ ਮੁਲਕ ਨੂੰ ਤੋੜਨ ਦੇ ਜਿਹੜੇ ਯਤਨ ਕੀਤੇ ਜਾ ਰਹੇ ਨੇ। ਔਰ ਈਰਾਨ ਨੇ ਇਹ ਦੋਸ਼ ਲਾਇਆ ਵੀ ਇਜ਼ਰਾਈਲ ਦੀ ਜਿਹੜੀ ਸਿਕਿਉਰਿਟੀ ਇੰਟੈਲੀਜੈਂਸ ਏਜੰਸੀ ਆ, ਮੁਸਾਦ, ਸੋ ਮੁਸਾਦ ਪਾਕਿਸਤਾਨ ਦੇ ਉਸ ਇਲਾਕੇ ਵਿੱਚ ਸਰਗਰਮ ਹੈ। ਈਰਾਨ ਦੇ ਖਿਲਾਫ ਉਹ ਖਾੜਕੂਆਂ ਨੂੰ ਜਾਂ ਅੱਤਵਾਦੀਆਂ ਨੂੰ ਟ੍ਰੇਨਿੰਗ ਦੇ ਰਹੀ ਹੈ ਤੇ ਸਾਨੂੰ ਡੀਸਟੈਬਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਵੀ ਅਸੀਂ ਉਹ ਮੁਸਾਦ ਦੀ ਅਗਵਾਈ ਹੇਠਲੇ ਜਿਹੜੇ ਅੱਤਵਾਦੀ ਨੇ, ਉਹਨਾਂ ਦੇ ਜਿਹੜੇ ਟ੍ਰੇਨਿੰਗ ਕੈਂਪ ਆ ਤੇ ਉਹਨਾਂ ਤੇ ਹਮਲਾ ਕਰਕੇ ਉਹਨਾਂ ਦਾ ਜਾਨੀ ਨੁਕਸਾਨ ਕਰਿਆ ਤੇ ਆਪਣੀ ਜਿਹੜੀ ਸੋਵਰੈਨਿਟੀ ਆ ਉਹਨੂੰ ਬਚਾਉਣ ਦਾ ਯਤਨ ਕਰਿਆ। ਸੋ ਇੱਕਦਮ ਫਿਰ ਪਾਕਿਸਤਾਨ ਨੇ ਪਹਿਲੇ ਦਿਨ ਹਿਸਾਬ ਕਿਤਾਬ ਦਾ ਤੇ ਡਿਪਲੋਮੈਟਿਕ ਜਿਹੜਾ ਰਿਐਕਸ਼ਨ ਦਿੱਤਾ ਵੀ ਅਸੀਂ ਕੋਈ ਵੀ ਕਾਰਵਾਈ ਕਰਨ ਦਾ ਜਿਹੜਾ ਹੱਕ ਰੱਖਦੇ ਆ, ਹਨਾ। ਵੀ ਕੈਨ ਰਿਜ਼ਰਵ ਦੀ ਰਾਈਟ ਟੂ ਅਟੈਕ ਈਰਾਨ ਔਰ ਨਾਟ ਅਟੈਕ, ਹਨਾ। ਸੋ ਉਹਨਾਂ ਨੇ ਇੱਕ ਦਿਨ ਲਿਆ, ਉਸ ਤੋਂ ਬਾਅਦ ਡਿਪਲੋਮੈਟਿਕ ਸਾਰੀ ਰਿਲੇਸ਼ਨਸ ਅਮਰੀਕਾ ਨਾਲ ਗੱਲ ਕਰੀ ਜਾਂ ਜਿਹਦੇ ਨਾਲ ਵੀ ਗੱਲ ਕਰੀ, ਉਹ ਤੋਂ ਅਗਲੇ ਦਿਨ ਫਿਰ ਉਹ ਸਟ੍ਰਾਈਕ ਕਰਦੇ ਹੈਗੇ ਆ। ਸੋ ਪਾਕਿਸਤਾਨ ਨੇ ਜਿਹੜੀ ਇਹ ਸਟ੍ਰਾਈਕ ਕਰੀ ਆ, ਉਹਨੇ ਦੋਸ਼ ਲਾਇਆ ਹੈਗਾ ਕਿ ਬਲੋਚਿਸਤਾਨ ਨੂੰ ਤੋੜਨ ਵਾਲੀਆਂ ਤਾਕਤਾਂ
ਦੇ ਖਿਲਾਫ ਇਹ ਜੰਗ ਹੋਈ ਹੈ। ਸੋ ਉਹ ਕਹਿੰਦੇ ਵੀ ਸਾਡੇ ਜਿਹੜੇ ਬਲੋਚਿਸਤਾਨ, ਪਾਕਿਸਤਾਨ ਵਾਲਾ ਬਲੋਚਿਸਤਾਨ ਆ, ਉਹਨੂੰ ਤੋੜਨ ਲਈ ਜਾਂ ਉਹਨੂੰ ਡੀਸਟੈਬਲਾਈਜ਼ ਕਰਨ ਲਈ ਬਹੁਤ ਸਾਰੇ ਟ੍ਰੇਨਿੰਗ ਕੈਂਪ ਆ ਜਿਹੜੇ ਈਰਾਨ ਵਿੱਚ ਲੱਗੇ ਹੋਏ ਆ। ਸੋ ਈਰਾਨ ਦੇ ਉਹਨਾਂ ਟ੍ਰੇਨਿੰਗ ਕੈਂਪਾਂ ਦੇ ਜਿਹੜੇ ਐਂਟੀ ਪਾਕਿਸਤਾਨ ਐਂਡ ਐਂਟੀ ਬਲੋਚਿਸਤਾਨ, ਅਸੀਂ ਉਹਨਾਂ ਤੇ ਹਮਲਾ ਕਰਿਆ ਔਰ ਉੱਥੇ 9 ਜਾਂ 10 ਜਿਹੜੇ ਖੰਖਾਰੂ ਅੱਤਵਾਦੀ ਨੇ ਐਂਟੀ ਪਾਕਿਸਤਾਨ, ਉਹਨਾਂ ਨਾਲ ਅਮਲੀਆਮੇਟ ਕਰਿਆ ਹੈਗਾ। ਸੋ ਦੇਖਣ ਨੂੰ ਬੇਸ਼ੱਕ ਘਟਨਾਵਾਂ ਇਹ ਇਸ ਤਰ੍ਹਾਂ ਲੱਗਦੀਆਂ ਨੇ ਵੀ ਦੋ ਮੁਲਕਾਂ ਨੇ ਕੁਝ ਟ੍ਰੇਨਿੰਗ ਕੈਂਪਸ ਨੂੰ ਇਹ ਹੱਲ ਕਰਿਆ। ਇੱਕ ਤਾਂ ਹੈਗਾ ਵੀ ਸਭ ਤੋਂ ਪਹਿਲਾਂ ਇਹ ਦੇਖਿਆ ਗਿਆ ਵੀ ਦੋਹਾਂ ਨੇ ਇੱਕ ਦੂਜੇ ਦੀ ਪ੍ਰਭੂ ਸੱਤਾ ਤੇ ਹਮਲਾ ਹੋਇਆ ਹੈ। ਪਹਿਲਾਂ ਈਰਾਨ ਨੇ ਪ੍ਰਭੂ ਸੱਤਾ ਤੇ ਹਮਲਾ ਕਰਿਆ ਤੇ ਉਹ ਤੋਂ ਬਾਅਦ ਆਪਣੇ ਬਚਾਓ ਲਈ ਪਾਕਿਸਤਾਨ ਨੇ ਜਿਹੜਾ ਹੈਗਾ ਉਹਨਾਂ ਦੀ ਪ੍ਰਭੂ ਸੱਤਾ ਤੇ ਹਮਲਾ ਕਰਿਆ। ਦੋਵਾਂ ਨੇ ਇੱਕ ਦੂਜੇ ਦੀ ਪ੍ਰਭੂ ਸੱਤਾ ਤੇ ਹਮਲਾ ਕਰਿਆ। ਸੋ ਹੁਣ ਇਹਦੇ ਵਿੱਚੋਂ ਇਹ ਸੀਗਾ ਵੀ ਹੋ ਸਕਦਾ ਹੈ ਰੂਸ, ਚੀਨ ਤੇ ਜਿਹੜੀ ਈਰਾਨ ਦਾ ਗੱਠਜੋੜ ਆ ਉਹ ਪਾਕਿਸਤਾਨ ਨੂੰ ਟੈਸਟ ਕਰ ਰਿਹਾ ਹੋਵੇ ਵੀ ਦੇਖੀਏ ਕਿੰਨੀ ਕੁ ਤਾਕਤ ਹੈ ਵੀ ਜੇ ਮੁੜ ਕੇ ਭਾਰਤ ਵਾਲੇ ਪਾਸਿਓਂ ਹਮਲਾ ਕਰਨਾ ਪੈ ਗਿਆ ਕਿ ਪਾਕਿਸਤਾਨ ਰਿਟੈਲੀਏਟ ਕਰੂਗਾ ਕਿ ਨਹੀਂ ਕਰੂਗਾ। ਸੋ ਇੱਕ ਤਾਂ ਉਹਨਾਂ ਨੇ ਇਹ ਦੇਖੀ ਹੈ। ਪਰ ਜਿਹੜੀ ਡੀਪ ਰੂਟਡ ਕਨਸਪੀਰੇਸੀ ਜਾਂ ਡੀਪ ਰੂਟਡ ਪੋਲਿਟਿਕਸ ਆ ਉਹਦੇ ਵਿੱਚ ਇਹ ਹੈਗਾ ਵੀ ਜਿੱਥੇ ਬਲੋਚਿਸਤਾਨ, ਈਰਾਨ ਔਰ ਅਫਗਾਨਿਸਤਾਨ ਮਿਲਦੇ ਆ, ਜਿਹੜਾ ਉਹਨਾਂ ਦਾ ਟਰਾਈ ਜੰਕਸ਼ਨ ਹੈਗਾ ਜਿੱਥੇ ਤਿੰਨਾਂ ਮੁਲਕਾਂ ਦੀਆਂ ਸਰਹੱਦਾਂ ਲੱਗਦੀਆਂ ਨੇ, ਉਹ ਸਾਊਥ ਏਸ਼ੀਆ ਦੀ ਪੋਲਿਟਿਕਸ ਲਈ ਬਹੁਤ ਹੀ ਬੋਇਲਿੰਗ ਪੁਆਇੰਟ ਆ, ਬਹੁਤ ਸੈਂਸਿਟਿਵ ਏਰੀਆ ਹੈਗਾ। ਸੋ ਉੱਥੇ ਜਿਹੜਾ ਘਟਨਾਕ੍ਰਮ ਚੱਲਦਾ ਉਹਦੇ ਸਾਊਥ ਏਸ਼ੀਆ ਦੀ ਪੋਲਿਟਿਕਸ ਦੇ ਇੱਕ ਤਾਂ ਨੈਣ ਨਕਸ਼ ਨੇ ਜਿਹੜੇ ਉੱਥੋਂ ਸਵਰਨੇ ਸ਼ੁਰੂ ਹੋਣੇ ਆ, ਤੇ ਦੂਜਾ ਉੱਥੇ ਜੋ ਕੁਝ ਹੁੰਦਾ ਉਹਦੇ ਪੂਰੇ ਸਾਊਥ ਏਸ਼ੀਆ ਦੀ ਪੋਲਿਟਿਕਸ ਤੇ ਬਹੁਤ ਗੰਭੀਰ ਅਸਰ ਆ ਜਿਹੜੇ ਉਹ ਪੈਂਦੇ ਹੈਗੇ ਆ। ਸੋ ਬਲੋਚਿਸਤਾਨ ਨੂੰ ਜਿਹੜਾ ਹੈਗਾ ਕਈ ਤਾਕਤਾਂ ਤੋੜਨੀਆਂ ਚਾਹੁੰਦੀਆਂ ਜਿਹਦੇ ਵਿੱਚ ਭਾਰਤ ਵੀ ਸ਼ਾਮਲ ਹੈ। ਸੋ ਦੂਜੇ ਪਾਸੇ ਈਰਾਨ ਦੇ ਖਿਲਾਫ ਹੈ ਜਿਹੜਾ ਉਹ ਪੂਰੀ ਜਿਹੜੀ ਇੰਟਰਨੈਸ਼ਨਲ ਡਿਪਲੋਮੇਸੀ ਆ ਉਹ ਈਰਾਨ ਨੂੰ ਡੀਸਟੈਬਲਾਈਜ਼ ਕਰਨਾ ਚਾਹੁੰਦੀ ਆ। ਜਿਹੜਾ ਉੱਥੇ ਉਸੇ ਜੰਕਸ਼ਨ ਵਿੱਚ ਜਿਹੜਾ ਅਫਗਾਨਿਸਤਾਨ ਵਾਲਾ ਇਲਾਕਾ, ਸੋ ਅਫਗਾਨਿਸਤਾਨ ਵਾਲੇ ਇਲਾਕੇ ਵਿੱਚ ਉਜ਼ਬੇਕਿਸਤਾਨ ਦੇ, ਤੁਰਕਮੇਨਿਸਤਾਨ ਦੇ ਤੇ ਤਾਜਿਕਸਤਾਨ ਦੇ ਜਿਹੜੇ ਮੁਸਲਿਮ ਬਹੁ ਗਿਣਤੀ ਵਾਲੇ ਲੋਕ ਨੇ ਉਹ ਉੱਥੇ ਆ ਕੇ ਬੈਠੇ ਨੇ, ਹਥਿਆਰਬੰਦ, ਜਿਹੜੇ ਕਿ ਹਥਿਆਰਬੰਦ ਗਰੋਹ ਨੇ, ਹਥਿਆਰਬੰਦ ਗਰੁੱਪ ਨੇ, ਗਰੋਹ ਨੇ, ਸੰਗਠਨ ਨੇ ਜਾਂ ਜਥੇਬੰਦੀਆਂ, ਆਪਾਂ ਕੁਝ ਵੀ ਕਹਿ ਸਕਦੇ ਹਾਂ। ਉਹਨਾਂ ਕੋਲ ਵੱਡੀਆਂ ਮਸ਼ੀਨ ਗੰਨਾਂ, ਰਾਕਟ ਲਾਂਚਰ, ਈਵਨ ਕਿਹਾ ਜਾ ਰਿਹਾ ਵੀ ਟੈਂਕ ਤੱਕ ਵੀ ਹੈਗੇ ਨੇ। ਸੋ ਉਹਨਾਂ ਨੂੰ ਕੌਣ ਸਪੋਰਟ ਕਰ ਰਿਹਾ ਇਹ ਇੱਕ ਵੱਖਰੀ ਕਹਾਣੀ ਹੈ। ਹੁਣ ਜਿਹੜਾ ਇਹ ਟ੍ਰਾਈਐਂਗੂਲਰ ਜੰਕਸ਼ਨ ਹੈਗਾ ਇਹ ਸੈਂਸਿਟਿਵ ਪੁਆਇੰਟ ਇਸ ਲਈ ਹੈ। ਹੁਣ ਜਦੋਂ ਈਰਾਨ ਇਹ ਦੋਸ਼ ਲਾ ਰਿਹਾ ਹੈਗਾ ਵੀ ਉੱਥੇ ਮੁਸਾਦ ਜਿਹੜੀ ਸਰਗਰਮ ਹੈ, ਹੁਣ ਜੇ ਮੁਸਾਦ ਉੱਥੇ ਸਰਗਰਮ ਹੈ ਉਹ ਕੋਈ ਮਾੜੀ ਮੋਟੀਆਂ 4 ਮਿਜ਼ਾਈਲਾਂ ਚਲਾਉਣ ਲਈ ਸਰਗਰਮ ਨਹੀਂ ਹੋਏ ਵੀ ਸਾਲ 1.5 ਸਾਲ ਬਾਅਦ ਇੱਕ ਅੱਧੀ ਮਿਜ਼ਾਈਲ ਚਲਾ ਦਿਆ ਕਰਾਂਗੇ ਤੇ ਕੰਮ ਖਤਮ ਹੋ ਜਾਊਗਾ। ਸੋ ਮੁਸਾਦ ਦੀ ਮੌਜੂਦਗੀ ਇਹ ਜਿਹੜੀਆਂ ਆਪਾਂ ਪਹਿਲਾਂ ਗੱਲਾਂ ਕਰਕੇ ਆ ਰਹੇ ਹਾਂ ਪ੍ਰੋਗਰਾਮਾਂ ਵਿੱਚ ਵੀ ਸਾਊਥ ਏਸ਼ੀਆ ਦੀ ਰੀਸਟਰਕਚਰਿੰਗ ਹੋਣੀ ਆ, ਉਹਦੇ ਵਿੱਚੋਂ ਨਵੇਂ ਮੁਲਕ ਆ ਜਿਹੜੇ ਪੈਦਾ ਹੋਣੇ ਆ। ਸੋ ਸਾਊਥ ਏਸ਼ੀਆ ਦੀ ਰੀਸਟਰਕਚਰਿੰਗ ਆ ਜਿਹੜੀ ਇਸ ਟਰਾਈ ਜੰਕਸ਼ਨ ਤੋਂ ਸ਼ੁਰੂ ਹੋਣੀ ਆ। ਇਹ ਸੈਂਸਿਟਿਵ ਪਾਰਟ ਆ ਸਾਊਥ ਏਸ਼ੀਆ ਦੀ ਡਿਪਲੋਮੇਸੀ ਦਾ, ਸਟ੍ਰੈਟਜੀ ਦਾ ਤੇ ਪੋਲਿਟਿਕਸ ਦਾ। ਉਸ ਟਰਾਈ ਉੱਥੇ ਜਿਹੜਾ ਬਫਰ ਸਟੇਟ ਪਹਿਲਾ ਹੋਂਦ ਵਿੱਚ ਆਉਣਾ, ਉਹਨੇ ਇਹਨਾਂ ਤਿੰਨਾਂ ਮੁਲਕਾਂ ਦੀ ਜਿਹੜੀ ਆਪਸੀ ਦੁਸ਼ਮਣੀ ਆ ਉਹਨੂੰ ਖਤਮ ਕਰਨਾ। ਸੋ ਉੱਥੇ ਇੱਕ ਬਫਰ ਸਟੇਟ ਬਣੇਗਾ ਜਿਹਦੇ ਚੋਂ ਬਲੋਚਿਸਤਾਨ ਵਾਲਾ ਪਾਕਿਸਤਾਨ ਦਾ ਇਲਾਕਾ ਵੀ ਲਿਆ ਜਾ ਸਕਦਾ, ਈਰਾਨ ਦਾ ਵੀ ਲਿਆ ਜਾਊਗਾ ਤੇ ਅਫਗਾਨਿਸਤਾਨ ਦਾ ਵੀ ਲਿਆ ਜਾਊਗਾ। ਉਹਨਾਂ ਤਿੰਨਾਂ ਦੀ ਜਿਹੜੇ ਟਰਾਈ ਜੰਕਸ਼ਨ ਨਾਲ ਤਿੰਨਾਂ ਮੁਲਕਾਂ ਦੀਆਂ ਸਰਹੱਦਾਂ ਲੱਗਦੀਆਂ ਨੇ। ਸੋ ਇੰਟਰਨੈਸ਼ਨਲ ਕਮਿਊਨਿਟੀ, ਅਮਰੀਕਾ, ਇਜ਼ਰਾਈਲ ਤੇ ਹੋਰ ਜਿਹੜੀਆਂ ਵੱਡੀਆਂ ਤਾਕਤਾਂ ਨੇ ਉਹ ਪਾਕਿਸਤਾਨ ਤੇ ਅਫਗਾਨਿਸਤਾਨ ਦੀ ਸਹਿਮਤੀ ਨਾਲ ਹੋ ਸਕਦਾ, ਤੇ ਈਰਾਨ ਜੇ ਅੜਿਆ ਤਾਂ ਈਰਾਨ ਤੋਂ ਧੱਕੇ ਨਾਲ ਵੀ ਲਿਆ ਜਾ ਸਕਦਾ। ਸੋ ਸਭ ਤੋਂ ਪਹਿਲਾਂ ਜਿਹੜੀ ਰੀਸਟਰਕਚਰਿੰਗ ਸਾਊਥ ਏਸ਼ੀਆ ਦੀ ਸ਼ੁਰੂ ਹੋਣੀ ਆ ਸਾਡੇ ਹਿਸਾਬ ਨਾਲ, ਉਹ ਉੱਥੋਂ ਸ਼ੁਰੂ ਹੋਣੀ ਆ। ਉਹ ਸੈਂਸਿਟਿਵ ਪੁਆਇੰਟ ਤੋਂ ਸ਼ੁਰੂ ਹੋ ਕੇ ਮੁੜ ਕੇ ਜਿਹੜੀ ਰੀਸਟਰਕਚਰਿੰਗ ਆ ਉਹ ਸਾਊਥ ਏਸ਼ੀਆ ਦੀ ਕਿੱਧਰ ਨੂੰ ਵੱਧਦੀ ਆ, ਜਾਂ ਉਹ ਪੂਰੇ ਏਸ਼ੀਆ ਵੱਲ, ਈਵਨ ਈਰਾਨ ਜਾਂ ਜਿਹੜੀਆਂ ਸੈਂਟਰਲ ਏਸ਼ੀਆ ਦੀਆਂ ਕੰਟਰੀਜ਼ ਨੇ ਇਹ ਵੀ ਸਰਗਰਮ ਹੋਈਆਂ ਨੇ। ਸੋ ਇਹਨਾਂ ਤੱਕ ਜਾਂਦੀ ਹੈ ਜਾਂ ਇਧਰ ਨੂੰ ਭਾਰਤ ਵਾਲੇ ਪਾਸੇ ਜਾਂ ਹੋਰ ਥਾਵਾਂ ਤੇ ਫੈਲਦੀ ਆ, ਇਹ ਦੇਖਣ ਵਾਲੀ ਗੱਲ ਹੋਊਗੀ। ਪਰ ਇਸ ਈਰਾਨ ਤੇ ਪਾਕਿਸਤਾਨ ਦੀ ਇਸ ਝੜਪ ਨੇ ਇਸ ਗੱਲ ਨੂੰ ਸਪਸ਼ਟ ਕਰ ਦਿੱਤਾ ਹੈਗਾ ਵੀ ਅੱਜ ਨਾ ਹੋਇਆ ਕੱਲ ਨਾ ਹੋਇਆ 10 ਸਾਲਾਂ ਨੂੰ। ਸੋ ਇਹ ਜਿਹੜੀ ਅੱਗ ਸੁਲਗ ਰਹੀ ਹੈ ਇਹਨੇ ਫਾਈਨਲੀ ਇੱਥੇ ਇੱਕ ਬਫਰ ਸਟੇਟ ਦੀ ਕਾਇਮੀ ਤੋਂ ਬਾਅਦ ਹੀ ਠੀਕ ਹੋਣਾ ਹੈ। ਜੀ ਬਿਲਕੁਲ। ਜਦੋਂ ਅਮਰੀਕਾ ਵੀ ਅਫਗਾਨਿਸਤਾਨ ਛੱਡ ਕੇ ਆਇਆ, ਹੁਣੇ ਰੀਸੈਂਟਲੀ ਸੱਤਾ ਪਰਿਵਰਤਨ ਆਪਾਂ ਪਾਕਿਸਤਾਨ ਦੇ ਵਿੱਚ ਦੇਖਿਆ। ਓਬਵੀਅਸਲੀ ਕੁਝ ਅਮਰੀਕਨ ਅਲਾਈਨਡ ਜਿਹੜੇ ਲੋਕ ਆ ਸਿਆਸਤ ਦੇ ਵਿੱਚ ਆਪਾਂ ਨੂੰ ਉੱਥੇ ਜਿਹੜੇ ਉਹ ਨਜ਼ਰ ਆ ਰਹੇ ਆ। ਈਰਾਨ ਦੇ ਨਾਲ ਤਾਂ ਅਮਰੀਕਾ ਦੇ ਸ਼ੁਰੂ ਤੋਂ ਹੀ ਸਿੰਘ ਜਿਹੜੇ ਉਹ ਫਸਦੇ ਆਏ ਆ। ਸੋ ਡੈਫੀਨੇਟਲੀ ਇਹ ਸਾਰੀਆਂ ਚੀਜ਼ਾਂ ਦੇਖੀਆਂ ਜਾ ਰਹੀਆਂ। ਬਹੁਤ ਵਾਰੀ ਕੋਈ ਇੱਕ ਆਮ ਜਿਹੀ ਘਟਨਾ ਦੇ ਪਿੱਛੇ ਕੀ ਕੁਝ ਹੋ ਰਿਹਾ ਹੁੰਦਾ ਆ ਉਹ ਜਿਹੜਾ ਤੁਸੀਂ ਜਦੋਂ ਦੱਸਦੇ ਆ
ਸਭ ਨੂੰ ਇੱਕ ਵਧੀਆ ਇੱਕ ਨਵਾਂ ਦ੍ਰਿਸ਼ਟੀਕੋਣ ਪਤਾ ਲੱਗਦਾ ਆ। ਇਸ ਦੇ ਵਿੱਚ ਅੱਗੇ ਆਪਾਂ ਵਧੀਆ ਵੀ ਹੁਣ ਜਿਹੜੇ ਗੰਭੀਰ ਸਿਆਸੀ ਵਿਦਵਾਨ ਆ ਉਹਨਾਂ ਵੱਲੋਂ ਇਹ ਫਿਕਰ ਵੀ ਜ਼ਾਹਰ ਕੀਤਾ ਜਾ ਰਿਹਾ ਆ ਵੀ ਜਿਹੜਾ ਸੰਸਾਰ ਵਿਆਪੀ ਜਿਹੜੀ ਜਮਹੂਰੀਅਤ ਆ, ਡੈਮੋਕ੍ਰੇਸੀ ਆ, ਉਹਨਾਂ ਲਈ ਵੱਡੀਆਂ ਚੁਣੌਤੀਆਂ ਦਰਪੇਸ਼ ਆ। ਕੀ ਇਸ ਟਾਈਮ ਇਹ ਚੁਣੌਤੀਆਂ ਆ, ਆਪਾਂ ਕਿਹੜੀਆਂ ਦੀ ਗੱਲ ਕਰਦੇ ਹਾਂ? ਹਾਂਜੀ, ਅਸਲ 'ਚ ਹੁਣ ਜਿਹੜਾ ਡੈਮੋਕ੍ਰੈਟਿਕ ਸਿਸਟਮ ਆ, ਇੱਕ ਵਾਸਟ, ਜੇ ਪੂਰੀ ਦੁਨੀਆ ਨੂੰ ਆਪਾਂ ਇੱਕ ਫੈਮਿਲੀ ਦੇ ਤੌਰ ਤੇ ਦੇਖਦੇ ਹਾਂ ਤਾਂ ਉਹ ਬਹੁਤ ਫੈਲ ਰਿਹਾ ਹੋਇਆ ਹੈ ਨਾ। ਸੋ ਇੰਨੇ ਜ਼ਿਆਦਾ ਵੱਡੇ ਪਰਿਵਾਰ ਦੀਆਂ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ, ਚੁਣੌਤੀਆਂ ਤੇ ਜਿਹੜੀਆਂ ਉਹਨਾਂ ਦੀਆਂ ਗਲਤੀਆਂ ਨੇ, ਉਹ ਫਿਰ ਕਈ ਵਾਰ ਜਿਹੜਾ ਡੈਮੋਕ੍ਰੇਸੀ ਨੂੰ ਇੱਕ ਚੁਣੌਤੀ ਦੇ ਤੌਰ ਤੇ ਪੇਸ਼ ਆਉਂਦੀਆਂ ਨੇ, ਹਨਾ। ਸੋ ਉਹਦੇ 'ਚ ਹੁੰਦਾ ਵੀ ਜਿਹੜੀ ਹੁਣ ਡੈਮੋਕ੍ਰੇਸੀ ਆਪਣੇ ਆਪ ਵਿੱਚ ਕੋਈ ਉਹ ਬਿਮਾਰੀ ਨਹੀਂ ਹੈ। ਸੋ ਜਦੋਂ ਉਹਨੂੰ ਜਿਹੜੇ ਅਡੈਪਟ ਕਰਨ ਵਾਲੇ ਲੋਕ ਆ, ਉਹ ਬਿਮਾਰ ਮਾਨਸਿਕਤਾ ਵਾਲੇ ਆ, ਉਹ ਡੈਮੋਕ੍ਰੇਸੀ ਨੂੰ ਆਪਣੇ ਢੰਗ ਨਾਲ ਅਡੈਪਟ ਕਰ ਰਹੇ ਆ ਤੇ ਆਪਣੇ ਢੰਗ ਨਾਲ ਚਲਾ ਰਹੇ ਆ, ਉਸ ਵੇਲੇ ਫਿਰ ਡੈਮੋਕ੍ਰੇਸੀ ਦਾ ਜਿਹੜਾ ਤੰਤ ਆ, ਜਿਹੜੀ ਉਹ ਥਿਊਰੀ ਆ, ਉਹਦੇ ਲਈ ਚੁਣੌਤੀਆਂ ਖੜੀਆਂ ਹੁੰਦੀਆਂ। ਸੋ ਚੁਣੌਤੀਆਂ ਦਾ ਜਿਹੜਾ ਮਕਸਦ ਸਾਹਮਣੇ ਆ ਰਿਹਾ, ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਬਹੁਤ ਸਾਲਾਂ ਬਾਅਦ ਇਸ ਸਾਲ 2024 ਵਿੱਚ ਲਗਭਗ ਅੱਧੀ ਦੁਨੀਆ ਵਿੱਚ ਚੋਣਾਂ ਹੋਣੀਆਂ ਨੇ। ਦੁਨੀਆ ਦੇ 70 ਮੁਲਕਾਂ ਵਿੱਚ ਇਸ ਸਾਲ ਚੋਣਾਂ ਹੋਣੀਆਂ ਨੇ, ਦੁਨੀਆ ਦੇ 70 ਮੁਲਕਾਂ ਵਿੱਚ ਰੀਅਲਾਈਨਮੈਂਟ ਹੋਊਗੀ ਫਿਰ। ਹਾਂਜੀ, 2 ਬਿਲੀਅਨ ਤੋਂ ਵੱਧ ਜਿਹੜੇ ਵੋਟਰਸ ਆ, ਉਹਨਾਂ ਨੇ ਇਸ ਸਾਲ ਵੋਟਾਂ ਦੇਣੀਆਂ। ਇੱਕੋ ਸਾਲ ਵਿੱਚ ਇੰਨੇ ਜ਼ਿਆਦਾ ਮੁਲਕਾਂ ਵਿੱਚ ਚੋਣਾਂ ਹੋਣੀਆਂ, ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਸੋ ਇਲੈਕਸ਼ਨਾਂ ਹੋਣਾ, ਜੇ ਦੇਖੀਏ ਵੀ ਹੁਣ ਜੇ ਇਲੈਕਸ਼ਨਾਂ ਇੰਨੇ ਮੁਲਕਾਂ ਵਿੱਚ ਹੋ ਰਹੀਆਂ, ਇਹ ਡੈਮੋਕ੍ਰੇਸੀ ਲਈ ਇੱਕ ਆਪਾਂ ਕਹਿ ਸਕਦੇ ਹਾਂ ਵੀ ਮਾਣ ਵਾਲੀ ਗੱਲ ਹੋਣੀ ਚਾਹੀਦੀ ਸੀ, ਪਰ ਇਸ ਤਰ੍ਹਾਂ ਨਹੀਂ ਹੋ ਰਿਹਾ। ਬੇਸ਼ੱਕ ਚੋਣਾਂ ਇੰਨੇ ਮੁਲਕਾਂ ਵਿੱਚ ਹੋ ਰਹੀਆਂ ਨੇ, 2 ਬਿਲੀਅਨ ਤੋਂ ਵੱਧ ਲੋਕ ਨੇ ਜਿਹੜੇ ਵੋਟਾਂ ਪਾਉਣ ਜਾ ਰਹੇ ਆ ਇਸ ਸਾਲ, ਪਰ ਜਿਹੜੀ ਜਮਹੂਰੀਅਤ ਆ ਉਹ ਖਤਰੇ ਮੂੰਹ ਆਈ ਆ। ਉਹ ਕਿਸ ਤਰ੍ਹਾਂ ਆਈ ਹੈਗੀ ਆ ਵੀ ਜਿਹੜੀਆਂ ਚੋਣਾਂ ਨੂੰ ਮੈਨੀਪੂਲੇਟ ਕੀਤਾ ਜਾ ਰਿਹਾ। ਸੋ ਜਿਹੜੀ ਇਲੈਕਸ਼ਨ ਦੀ ਸੱਚੀ ਸੁੱਚੀ ਭਾਵਨਾ ਹੈ ਉਹ ਖਤਮ ਹੋ ਰਹੀ ਆ। ਚੁਣੌਤੀਆਂ ਇਸ ਗੱਲੋਂ ਆ ਰਹੀਆਂ। ਹੁਣ ਤੁਸੀਂ ਦੇਖੋ ਵੀ ਚੋਣਾਂ ਹੋ ਕਿੱਥੇ ਰਹੀਆਂ ਨੇ, ਅਮਰੀਕਾ 'ਚ ਹੋ ਰਹੀਆਂ ਨੇ, ਬਰਤਾਨੀਆ ਵਿੱਚ ਵੀ ਹੋਣੀਆਂ ਨੇ, ਜਿਹੜੀਆਂ ਸਫਲ ਡੈਮੋਕ੍ਰੇਸੀਜ਼ ਆ ਉਹਦੇ ਵਿੱਚ ਹੋ ਰਹੀਆਂ ਨੇ, ਭਾਰਤ ਵਿੱਚ ਹੋਣੀਆਂ ਨੇ, ਆਪਾਂ ਨੂੰ ਪਤਾ ਬੰਗਲਾਦੇਸ਼ ਵਿੱਚ ਹੋ ਚੁੱਕੀਆਂ ਨੇ। ਉਹ ਤੋਂ ਬਿਨਾਂ ਬੇਲਾਰੂਸ, ਰਵਾਂਡਾ, ਇੰਡੋਨੇਸ਼ੀਆ, ਰਸ਼ੀਆ, ਮੈਕਸੀਕੋ, ਤਾਈਵਾਨ, ਅਲਜੀਰੀਆ, ਈਰਾਨ, ਮੌਰੀਟਾਨਾ, ਟੂਨੀਸੀਆ, ਇਸ ਤਰ੍ਹਾਂ ਦੇ 70 ਮੁਲਕਾਂ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ। ਪਰ ਜਿਹੜੇ ਸਿਆਸੀ ਵਿਸ਼ਲੇਸ਼ਕ ਜਿਨ੍ਹਾਂ ਨੇ ਖਤਰਾ ਮਹਿਸੂਸ ਕਰਿਆ ਵੀ ਜਮਹੂਰੀਅਤ ਨੂੰ ਚੁਣੌਤੀਆਂ ਨੇ, ਉਹ ਇਸੇ ਕਰਕੇ ਕਰਿਆ ਵੀ ਇਹਨਾਂ ਚੋਣਾਂ ਨੇ ਲਿਬਰਲ ਡੈਮੋਕ੍ਰੇਸੀ ਦੀ ਭਾਵਨਾ ਨਾਲ ਕੋਈ ਚੰਗੇ ਲੀਡਰ ਨਹੀਂ ਚੁਣਨੇ, ਬਲਕਿ ਕਰਪਟ ਤੇ ਤਾਨਾਸ਼ਾਹ ਲੀਡਰਾਂ ਦੀ ਚੋਣ ਹੋਣੀ। ਸਿਰਫ ਅਮਰੀਕਾ, ਬ੍ਰਿਟਾਨੀਆ ਤੇ ਕੁਝ ਹੋਰ ਮੁਲਕਾਂ ਨੂੰ ਜਿਹੜੇ ਲਿਬਰਲ ਡੈਮੋਕ੍ਰੇਸੀ ਦੀਆਂ ਰੀਅਲ ਡੈਮੋਕ੍ਰੇਸੀਜ਼ ਆ ਉਹਨਾਂ ਨੂੰ ਛੱਡ ਕੇ, ਹੁਣ ਵਲਾਦੀਮੀਰ ਪੁਤਿਨ ਨੇ 2 ਸਾਲ ਪਹਿਲਾਂ ਹੀ ਜਿਹੜੀਆਂ ਉਹਦੀਆਂ 2 ਸਾਲ ਬਾਅਦ ਡਿਊ ਸੀ, ਉਹ ਮਾਰਚ ਵਿੱਚ ਹੀ ਆ ਯੂਕਰੇਨ ਜੰਗ ਵਾਲਾ ਡਰਾਮਾ ਜਿਹਾ ਕਰਕੇ ਤੇ ਮਾਰਚ ਵਿੱਚ ਹੀ ਜਿਹੜੀਆਂ ਚੋਣਾਂ ਕਰਵਾ ਲੀਆਂ ਨੇ, ਹਨਾ। ਉਹ ਆਪਣੀ ਜਿਹੜੀ ਲਾਈਫ ਟਰਮ ਦੀ ਜਿਹੜੀ ਹੈਗੀ ਆ ਉਹ ਜਿਸ ਤਰ੍ਹਾਂ ਵੀ ਆ ਮੈਂ ਲਾਈਫ ਟਰਮ ਲਈ ਰਾਸ਼ਟਰਪਤੀ ਬਣਾ। ਸੋ ਚੋਣਾਂ ਉੱਥੇ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਉਹ ਕੋਈ ਡੈਮੋਕ੍ਰੈਟਿਕ ਵੈਲਿਊਜ਼ ਨੂੰ ਅੱਗੇ ਵਧਾਉਣ ਲਈ, ਅਪਹੋਲਡ ਕਰਨ ਲਈ ਨਹੀਂ ਹੋ ਰਹੀਆਂ, ਉਹ ਤਾਂ ਇੱਕ ਤਾਨਾਸ਼ਾਹ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਹੋ ਰਹੀਆਂ। ਇਸੇ ਤਰ੍ਹਾਂ ਬੇਲਾਰੂਸ ਤੇ ਰਵਾਂਡਾ ਵਿੱਚ ਬੇਸ਼ੱਕ ਚੋਣਾਂ ਹੋ ਰਹੀਆਂ ਨੇ, ਪਰ ਉਹ ਪਹਿਲਾਂ ਹੀ ਇਸ ਤਰ੍ਹਾਂ ਦਾ ਸਿਸਟਮ ਬਣਾ ਕੇ ਬੈਠੇ ਆ ਵੀ ਜਨਤਾ ਨੂੰ ਇਹ ਦਿਖਾਉਣਾ ਦੁਨੀਆ ਨੂੰ, ਦੇਖੋ ਜੀ 100% ਵੋਟਿੰਗ ਹੋਊਗੀ। ਸੋ 100% ਵੋਟਿੰਗ ਕਿੱਦਾਂ ਹੋਣੀ, ਉਹ ਆਪਾਂ ਨੂੰ ਪਤਾ ਵੀ ਉਹਨਾਂ ਮੁਲਕਾਂ ਵਿੱਚ 100% ਵੋਟਿੰਗ ਕਿੱਦਾਂ ਹੋਣੀ ਹੈ, ਠੀਕ ਹੈ ਨਾ। ਇਸੇ ਤਰ੍ਹਾਂ ਬੰਗਲਾਦੇਸ਼ ਹੈ, ਬੰਗਲਾਦੇਸ਼ ਵਿੱਚ ਪੂਰੀ ਵਿਰੋਧੀ ਧਿਰ ਨੂੰ ਜੇਲ੍ਹਾਂ ਵਿੱਚ ਡੱਕ ਕੇ ਸ਼ੇਖ ਹਸੀਨਾ ਵਾਜਿਦ ਜਿੱਤ ਕੇ ਪ੍ਰਧਾਨ ਮੰਤਰੀ ਬਣ ਗਈ ਹੈ। ਸੋ ਇਹ ਡੈਮੋਕ੍ਰੈਟਿਕ ਵੈਲਿਊਜ਼ ਨੂੰ ਇੱਕ ਵੱਡੀਆਂ ਚੁਣੌਤੀਆਂ ਜਿਹੜੀਆਂ ਆ ਰਹੀਆਂ ਨੇ। ਇਸੇ ਤਰ੍ਹਾਂ ਭਾਰਤ ਵਿੱਚ ਹੋ ਰਿਹਾ। ਭਾਰਤ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਜਿਹੜੀਆਂ ਘੱਟ ਗਿਣਤੀਆਂ ਨੂੰ ਸੰਵਿਧਾਨ ਵਿੱਚ ਸੁਰੱਖਿਆਵਾਂ ਮਿਲੀਆਂ ਹੋਈਆਂ ਸੀਗੀਆਂ, ਇੰਸਟੀਟਿਊਸ਼ਨਲ ਸੇਫਗਾਰਡ ਸੀਗੇ ਜਿਹੜੇ ਇੰਡੀਅਨ ਕਨਸਟੀਟਿਊਸ਼ਨ ਦੇ, ਉਹਨਾਂ ਨੂੰ ਖਤਮ ਕੀਤਾ ਜਾ ਰਿਹਾ। ਸੋ ਉਹ ਇੱਕ ਤਾਨਾਸ਼ਾਹੀ ਵੱਲ ਵੱਧ ਰਿਹਾ, ਵੋਟਾਂ ਪਵਾ ਕੇ ਤਾਨਾਸ਼ਾਹੀ ਵਾਲਾ ਜਿਹੜਾ ਉਹ ਵੱਧ ਰਿਹਾ ਹੈ। ਇਸੇ ਤਰ੍ਹਾਂ ਇੰਡੋਨੇਸ਼ੀਆ ਵਿੱਚ ਹੋ ਰਿਹਾ। ਇੰਡੋਨੇਸ਼ੀਆ ਦੇ ਜੋਕੋ ਵਿਡੋਡੋ ਆ ਜਿਹੜੇ ਰਾਸ਼ਟਰਪਤੀ ਆ, ਉਹ ਲਗਾਤਾਰ ਆਪਣੀ ਸਿਆਸੀ ਚੌਧਰ ਦੀ ਲੜਾਈ ਲੜ ਰਹੇ ਆ, ਔਰ ਬੇਸ਼ੱਕ ਵੋਟਾਂ ਪੈਣਗੀਆਂ ਪਰ ਉਹਨਾਂ ਦੀ ਤਾਨਾਸ਼ਾਹੀ ਆ ਜਿਹੜੀ ਉਹ ਸਾਹਮਣੇ ਆਵੇਗੀ, ਹਨਾ। ਤੇ ਦੂਸਰਾ ਵੱਡਾ ਜਿਹੜਾ ਬਹੁਤ ਵੱਡਾ ਸਵਾਲ ਆ ਰਿਹਾ, ਇੱਕ ਤਾਂ ਤਾਈਵਾਨ 'ਚ ਵੀ ਹੋਣੀਆਂ ਨੇ। ਹੁਣ ਤਾਈਵਾਨ ਵਿੱਚ ਜੇ KMT ਜਿੱਤ ਜਾਂਦੀ ਆ ਤਾਂ ਕੁਛ ਨਾ ਕੁਛ ਉੱਥੇ ਸਾਹ ਆ ਸਕਦਾ ਹੈ। ਜੇ ਮੁੜ ਕੇ ਜਿਹੜੀ ਸੱਤਾਧਾਰੀ ਧਿਰ ਆ ਉਹ ਆ ਜਾਂਦੀ ਆ ਤਾਂ ਉੱਥੇ ਫਿਰ ਜਿਹੜਾ ਲੜਾਈ ਝਗੜਾ ਉਹ ਖੜਾ ਹੋਵੇਗਾ। ਤੇ ਅਗਲੀ ਚੁਣੌਤੀ ਜਿਹੜੀ ਆ ਰਹੀ ਸਾਊਥ ਅਫਰੀਕਾ 'ਚ ਜਿਹੜੀਆਂ ਚੋਣਾਂ ਹੋ ਰਹੀਆਂ ਨੇ, ਹਨਾ। ਸਾਊਥ ਅਫਰੀਕਾ 'ਚ ਕੱਲੇ ਸਾਊਥ ਅਫਰੀਕਾ 'ਚ ਨਹੀਂ, ਅਫਰੀਕਾ ਦੇ ਬਹੁਤ ਸਾਰੇ ਮੁਲਕਾਂ 'ਚ ਚੋਣਾਂ ਹੋ ਰਹੀਆਂ ਨੇ, ਅਲਜੀਰੀਆ ਤੋਂ ਲੈ ਕੇ ਸਾਰੇ ਹੋਰ ਮੁਲਕਾਂ ਤੱਕ, ਹਨਾ। ਤੇ
ਪੂਰੇ ਅਫਰੀਕਨ ਕੰਟੀਨੈਂਟ ਵਿੱਚ ਲੋਕ ਜਮਹੂਰੀ ਸੰਸਥਾਵਾਂ ਤੋਂ ਔਰ ਜਮਹੂਰੀ ਪ੍ਰਬੰਧ ਤੋਂ ਖਫਾ ਹੋ ਗਏ ਆ। ਉਹ ਫੌਜੀ ਰਾਜ ਪਲਟਿਆਂ ਨੂੰ ਸਵਾਗਤ ਕਰਨ ਲੱਗੇ ਆ। ਹਾਂਜੀ, ਪਿਛਲੇ 36 ਮਹੀਨਿਆਂ ਵਿੱਚ 9 ਸਟੇਟਾਂ ਵਿੱਚ 9 ਮੁਲਕਾਂ ਵਿੱਚ ਫੌਜੀ ਰਾਜ ਪਲਟੇ ਹੋ ਗਏ ਆ। ਸੋ ਨਾਈਜਰ ਦਾ ਰਾਜ ਪਲਟਾ ਰੀਸੈਂਟ ਆ, ਜਿਹਨੂੰ ਆਪਾਂ ਦੇਖ ਸਕਦੇ ਹੈਗੇ ਹੈਨਾ, ਜਿਹੜਾ ਨਾਈਜਰ ਵਿੱਚ ਹੁਣੇ ਰਾਜ ਪਲਟਾ ਹੋਇਆ। ਸੋ ਅਫਰੀਕਾ ਦੇ ਸਮੁੱਚੇ ਕੰਟੀਨੈਂਟ ਦੇ ਲੋਕਾਂ ਦਾ ਜਮਹੂਰੀਅਤ ਤੋਂ ਮੋਹ ਭੰਗ ਹੋ ਗਿਆ। ਉਹਨਾਂ ਨੂੰ ਲੱਗਦਾ ਵੀ ਫੌਜ ਹੀ ਸਾਨੂੰ ਵਧੀਆ ਜਿਹੜਾ ਜੀਵਨ ਦੇ ਸਕਦੀ ਹੈ। ਹੁਣ ਸਾਊਥ ਅਫਰੀਕਾ ਵਿੱਚ ਚੋਣਾਂ ਹੋਣੀਆਂ ਨੇ। ਕਿੰਨੀ ਵੱਡੀ ਨੈਲਸਨ ਮੰਡੇਲਾ ਦੀ ਮਹਾਨ ਸੰਘਰਸ਼ ਤੋਂ ਬਾਅਦ ਸਾਊਥ ਅਫਰੀਕਾ ਜਿਹੜਾ ਉਹ ਆਜ਼ਾਦ ਹੋਇਆ ਸੀ, ਔਰ ਇੱਕ ਆਪਾਂ ਕਹਿ ਸਕਦੇ ਹਾਂ ਵੀ ਵੱਡੀ ਗੁਲਾਮੀ ਤੋਂ ਬਾਅਦ ਉਹਨਾਂ ਨੇ ਆਜ਼ਾਦੀ ਦਾ ਜਿਹੜਾ ਸੂਰਜ ਚੜ੍ਹਦਾ ਦੇਖਿਆ। ਪਰ ਅੱਜ ਸਾਊਥ ਅਫਰੀਕਾ ਕਰਪਸ਼ਨ, ਬੇਰੁਜ਼ਗਾਰੀ, ਨਾਅਹਿਲੀਅਤ ਤੇ ਹੋਰ ਜਿੰਨੀਆਂ ਵੀ ਕੋਈ ਬਿਮਾਰੀਆਂ ਹੋ ਸਕਦੀਆਂ, ਬੇਸ਼ੱਕ ਹੈ ਉਹ ਡੈਮੋਕ੍ਰੈਟਿਕ ਕੰਟਰੀ ਵੀ ਵੋਟਾਂ ਪੈ ਰਹੀਆਂ ਨੇ, ਪਰ ਜਿਹੜੀਆਂ ਸਿਰਫ ਵੋਟਾਂ ਪੈਣਾ ਹੀ ਡੈਮੋਕ੍ਰੇਸੀ ਨੂੰ ਅਪਹੋਲਡ ਕਰਨ ਦਾ ਮਨਸ਼ਾ ਨਹੀਂ ਨਾ ਹੈ। ਸੋ ਉਹਨਾਂ ਮੁਲਕਾਂ ਵਿੱਚ ਲਗਾਤਾਰ ਹੈ ਜਿਹੜੀਆਂ ਉਹ ਕਰਪਸ਼ਨ, ਅਨਪਲਾਇਮੈਂਟ ਤੇ ਹੋਰ ਇਨਕੰਪੀਟੈਂਟ ਲੀਡਰ, ਤਾਨਾਸ਼ਾਹੀ। ਸੋ ਜਿਨ੍ਹਾਂ ਵੱਡੇ ਮਾਹਰਾਂ ਨੇ ਚੁਣੌਤੀਆਂ ਨੂੰ ਦਰਪੇਸ਼ ਸਾਹਮਣੇ ਦੱਸਿਆ, ਉਹ ਇਹ ਕਹਿ ਰਹੇ ਆ ਵੀ ਜਮਹੂਰੀਅਤ ਹੁਣ ਕੋਈ ਚੰਗੇ ਲੋਕਾਂ ਨੂੰ ਅੱਗੇ ਨਹੀਂ ਲੈ ਕੇ ਆ ਰਹੀ। ਜਮਹੂਰੀਅਤ ਨੂੰ ਮੈਨੀਪੂਲੇਟ ਕੀਤਾ ਜਾ ਰਿਹਾ ਹੈ। ਜਿਹੜੇ ਤਾਨਾਸ਼ਾਹ, ਇਨਕੰਪੀਟੈਂਟ ਤੇ ਕਰਪਟ ਲੀਡਰ ਨੇ, ਉਹ ਜਮਹੂਰੀਅਤ ਨੂੰ ਆਪਣੇ ਹਿਸਾਬ ਨਾਲ ਡਿਫਾਈਨ ਕਰ ਰਹੇ ਨੇ ਤੇ ਆਪਣੇ ਹਿਸਾਬ ਨਾਲ ਹੀ ਐਕਟ ਕਰ ਰਹੇ ਨੇ। ਸੋ ਇਹ ਚੁਣੌਤੀਆਂ ਜਿਹੜੀਆਂ ਜਮਹੂਰੀਅਤ ਦੇ ਸਾਹਮਣੇ ਆ, ਜਿਹੜੀਆਂ ਕਿ ਲਗਾਤਾਰ ਸਾਡੇ ਸਾਹਮਣੇ ਆ ਰਹੀਆਂ। ਹੁਣ ਤੁਸੀਂ ਦੇਖੋ ਵੀ ਅਮਰੀਕਾ ਦੀ ਜਿਹੜੀ ਚੋਣ ਮੁਹਿੰਮ ਆ, ਬੇਸ਼ੱਕ ਅਮਰੀਕਾ 'ਚ ਆਪਾਂ ਵੀ ਬਹੁਤ ਵਧੀਆ ਢੰਗ ਨਾਲ ਅਮਰੀਕਾ ਤੇ ਬਰਤਾਨੀਆ ਵਿੱਚ ਚੋਣਾਂ ਹੁੰਦੀਆਂ, ਪਰ ਅਮਰੀਕਾ ਦੀ ਚੋਣ ਮੁਹਿੰਮ ਵੀ ਇੱਕ ਤਰ੍ਹਾਂ ਨਾਲ ਜ਼ਹਿਰੀਲੀ ਹੁੰਦੀ ਜਾ ਰਹੀ। ਜਿਸ ਕਿਸਮ ਨਾਲ ਡੋਨਾਲਡ ਟਰੰਪ ਦੇ ਬਿਆਨ ਆ ਰਹੇ ਆ, ਜਾਂ ਉਹ ਜਿਸ ਕਿਸਮ ਨਾਲ ਸੈਬੋਟਾਜ ਕਰਨ ਦਾ, ਜਿਹੜਾ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਨੂੰ ਸੈਬੋਟਾਜ ਕਰਨ ਦੇ ਲਲਕਾਰੇ ਮਾਰ ਰਿਹਾ, ਸੋ ਇੱਕ ਬੜੀ ਜ਼ਹਿਰੀਲੀ ਕਿਸਮ ਦੀ ਜਿਹੜੀ ਮੁਹਿੰਮ ਸਾਹਮਣੇ ਆ ਰਹੀ ਹੈ। ਸੋ ਜਿਹੜੀਆਂ ਸਾਇਲੈਂਟ ਐਂਡ ਸਿਵਲਾਈਜ਼ਡ ਚੋਣਾਂ ਦਾ ਆ ਰਿਹਾ, ਉਹ ਬਰਤਾਨੀਆ ਵਿੱਚੋਂ ਆ ਰਿਹਾ। ਸੋ ਬੜੀਆਂ ਸਾਇਲੈਂਟ, ਸਿਵਲਾਈਜ਼ਡ ਤੇ ਇੱਕ ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਰੀਅਲੀ ਡੈਮੋਕ੍ਰੈਟਿਕ ਵੈਲਿਊਜ਼ ਨੂੰ ਅਪਹੋਲਡ ਕਰਦੀਆਂ, ਉਹ ਬਰਤਾਨੀਆ ਦੀ ਪਾਰਲੀਮੈਂਟ ਵੀ ਉੱਥੇ ਖਬਰਾਂ ਆ ਰਹੀਆਂ ਨੇ ਵੀ ਜਿੱਦਾਂ ਟੋਰੀਆਂ ਦੀ ਜਿਹੜੀ ਸਰਕਾਰ ਆ ਉਹ 13 ਸਾਲਾਂ ਤੋਂ ਬਾਅਦ ਖਤਮ ਹੋ ਰਹੀ ਆ ਤੇ ਲੇਬਰ ਪਾਰਟੀ ਬਹੁਤ ਵੱਡੇ ਮਾਰਜਨ ਨਾਲ ਆ ਜਿਹੜੀ ਅੱਗੇ ਆ ਰਹੀ ਹੈਗੀ ਆ। ਸੋ ਜਮਹੂਰੀਅਤ ਨੂੰ ਖਤਰਿਆਂ ਦੀ ਜਿਹੜੀ ਇਹ ਕਹਾਣੀ, ਜਿਹੜੇ ਸੰਸਾਰ ਦੇ ਸਿਆਸੀ ਮਾਹਰ ਨੇ, ਜਿਹੜੇ ਜਮਹੂਰੀਅਤ ਨੂੰ ਅਪਹੋਲਡ ਰੱਖਣਾ ਚਾਹੁੰਦੇ ਆ, ਜਿਹੜੇ ਵਿਦਵਾਨ ਨੇ ਸਿਆਸਤ ਦੇ, ਸੋ ਉਹਨਾਂ ਵੱਲੋਂ ਜਿਹੜੇ ਸ਼ੰਕੇ ਉਠਾਏ ਜਾ ਰਹੇ ਆ। ਸੋ ਇਹਨਾਂ ਮੁਲਕਾਂ ਕਰਕੇ ਹੈਗੇ ਆ ਵੀ 70 ਮੁਲਕਾਂ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, 2 ਬਿਲੀਅਨ ਤੋਂ ਵੱਧ ਵੋਟਰ ਵੋਟਾਂ ਪਾ ਰਹੇ ਆ, ਪਰ ਜਮਹੂਰੀਅਤ ਦਾ ਜਨਾਜ਼ਾ ਨਿਕਲ ਰਿਹਾ। ਅੱਛਾ ਜੀ ਕੰਟੀਨਿਊ ਕਰ ਲਿਓ। ਹਾਂਜੀ, ਫਿਨਿਸ਼ ਕਰ ਦਿਓ। ਤੇ ਇਸੇ ਲਈ ਆ ਵੀ ਉਹ ਸਾਰਾ ਜਿਹੜੇ ਖਤਰੇ ਆ ਰਹੇ ਨੇ, ਉਹਨਾਂ ਦੇ ਦਰਪੇਸ਼ ਚ ਉਹਨਾਂ ਦੀ ਜਿਹੜੇ ਸਾਈਕੋਲੋਜੀਕਲ ਇਫੈਕਟਸ ਨੇ, ਉਹਦੇ ਜਿਹੜੇ ਲੌਂਗ ਟਰਮ ਦੇ ਜਿਹੜੇ ਡੈਮੋਕ੍ਰੇਸੀ ਲਈ ਅਸਰ ਪੈਣੇ ਆ। ਸੋ ਉਹਨਾਂ ਨੂੰ ਸੁਚੇਤ ਕਰਦੇ ਹੋਏ ਉਹਨਾਂ ਨੇ ਇਹ ਆਖਿਆ ਹੈਗਾ ਵੀ ਆਪਾਂ ਨੂੰ ਡੈਮੋਕ੍ਰੈਟਿਕ ਵੈਲਿਊਜ਼, ਲਿਬਰਲ ਡੈਮੋਕ੍ਰੇਸੀ ਦੀਆਂ ਵੈਲਿਊਜ਼ ਨੂੰ ਅਪਹੋਲਡ ਕਰਨ ਲਈ ਕੋਈ ਵੱਡੇ ਜਿਹੜੇ ਪ੍ਰਬੰਧ ਆ ਉਹ ਕਰਨੇ ਪੈਣਗੇ, ਤਾਂ ਕਿ ਜਮਹੂਰੀਅਤ ਰੀਅਲ ਟਰਮਸ ਵਿੱਚ ਆ ਜਿਹੜੀ ਆਪਾਂ ਐਕਸਟੈਂਡ ਹੁੰਦੀ ਦੇਖੀਏ। ਬਿਲਕੁਲ, ਜਿੱਦਾਂ ਤੁਸੀਂ ਬਰਤਾਨੀਆ ਦੀ ਗੱਲ ਕੀਤੀ ਵੀ ਇੱਥੇ ਦਾ ਤੇ ਬਾਕੀਆਂ ਦਾ ਫਰਕ ਕੀ ਇਨਸਾਨ ਦੇ ਸੋਚਣ ਦਾ ਜਿਹੜਾ ਦਾਇਰਾ ਜਾਂ ਅਥਾਰਟੇਰੀਅਨ ਦੇ ਵੱਲ ਨੂੰ ਜਿਹੜਾ ਝੁਕਾਵ ਜਿਹੜਾ ਉਹ ਹੋਣਾ ਆ, ਉਹ ਤੁਸੀਂ ਇੱਕ ਸਮਾਜਿਕ ਤੌਰ ਤੇ ਫਰਕ ਕਿਉਂ ਦੇਖਦੇ ਆ ਵੀ ਇਹ ਸਿਰਫ ਇੱਕ ਕਰਪਸ਼ਨ ਜਾਂ ਹੋਰ ਵੀ ਕਈ ਕਾਰਨ ਇਸ ਦੇ ਵਿੱਚ ਆ ਵੀ ਲੋਕਾਂ ਦਾ ਝੁਕਾਵ ਉਧਰਲੇ ਪਾਸੇ ਨੂੰ, ਜਾਂ ਉਦਾਂ ਦੇ ਬੰਦੇ ਜਿਹੜੇ ਉੱਭਰ ਕੇ ਡੈਮੋਕ੍ਰੇਸੀਜ਼ ਦੇ ਵਿੱਚੋਂ ਵੀ ਨਿਕਲ ਕੇ ਆ ਰਹੇ? ਨਹੀਂ, ਦੇਖੋ ਬਰਤਾਨੀਆ ਦਾ ਹੈਗਾ ਵੀ ਬਰਤਾਨੀਆ ਵਿੱਚ ਬੜੀ ਪੋਲਾਈਟ ਤੇ ਸਿਵਲਾਈਜ਼ਡ ਆ ਜਿਹੜੀਆਂ ਚੋਣਾਂ ਨੇ ਹੁੰਦੀਆਂ ਨੇ, ਉਹਦੇ ਵਿੱਚ ਜ਼ਹਿਰੀਲੀ ਬਿਆਨਬਾਜ਼ੀ ਜਾਂ ਕਰਪਸ਼ਨ ਜਾਂ ਹੋਰ ਇਸ ਕਿਸਮ ਦੇ ਜਿਹੜੀਆਂ ਫੰਡਾਮੈਂਟਲ ਵੈਲਿਊਜ਼ ਨੂੰ ਅਪਹੋਲਡ ਕਰਕੇ ਹੀ ਹੁੰਦੀਆਂ। ਸੋ ਉਹਦੇ ਵਿੱਚ ਕਰਪਟ ਪ੍ਰੈਕਟਿਸਿਸ ਕਦੇ ਵੀ ਨਹੀਂ ਹੁੰਦੀਆਂ। ਈਵਨ ਜਿਹੜਾ ਜ਼ਹਿਰੀਲਾ ਪ੍ਰਚਾਰ ਆ ਇੱਕ ਦੂਜੇ ਦੇ ਖਿਲਾਫ, ਉਹ ਵੀ ਕਦੀ ਬਰਤਾਨੀਆ ਦੀ ਚੋਣ ਮੁਹਿੰਮ ਵਿੱਚ ਨਹੀਂ ਦੇਖਿਆ ਗਿਆ। ਸੋ ਆਪਾਂ ਕਹਿ ਸਕਦੇ ਹਾਂ ਬੇਸ਼ੱਕ ਇਹ ਕਿਹਾ ਜਾ ਰਿਹਾ ਹੈਗਾ ਵੀ ਕੁਝ ਹੋਰ ਮੁਲਕ ਆਪਣੇ ਆਪ ਨੂੰ ਡੈਮੋਕ੍ਰੇਸੀ ਦੇ ਚੈਂਪੀਅਨ ਕਹਿੰਦੇ ਹੈਗੇ ਆ, ਪਰ ਬਰਤਾਨੀਆ ਦੀ ਇਹ ਗੱਲੋਂ ਹੈਗੀ ਆ ਵੀ ਸਿਰਫ ਇਲੈਕਸ਼ਨਾਂ ਹੀ ਨਹੀਂ, ਸਮੁੱਚੇ ਪ੍ਰਬੰਧ ਵਿੱਚ ਵੀ ਕਰਪਸ਼ਨਲੈਸ ਸੋਸਾਇਟੀ ਆ, ਵੈਲਫੇਅਰ ਸਟੇਟ ਹੈਗਾ। ਦੇਖੋ ਪੂਰੀ ਦੁਨੀਆ ਵਿੱਚ ਹੈਲਥ ਸਿਸਟਮ ਆ ਜਿਹੜਾ ਉਹਨਾਂ ਦਾ ਮੰਨਿਆ ਜਾਂਦਾ ਵੀ ਫ੍ਰੀ ਆਫ ਕਾਸਟ ਆ, ਹਨਾ। ਸੋ ਲੱਖਾਂ ਡਾਲਰਾਂ ਦੇ ਜਿਹੜੇ ਤੁਹਾਡੇ ਖਰਚੇ ਆ ਉਹ ਫ੍ਰੀ ਆਫ ਕਾਸਟ, ਉਹ ਸਾਰਾ ਤੁਹਾਡਾ ਇਲਾਜ ਆ ਜਿਹੜੇ ਉਹ ਕਰਦੇ ਹੈਗੇ। ਇਸੇ ਤਰ੍ਹਾਂ ਜਿਹੜੀ ਉਹਨਾਂ ਦੀ ਸੋਸ਼ਲ ਸਿਕਿਉਰਿਟੀ ਹੈਗੀ ਆ, ਬੱਚਿਆਂ ਦੀ ਦੇਖਭਾਲ, ਐਜੂਕੇਸ਼ਨ ਸਾਰੀ ਫ੍ਰੀ ਹੈਗੀ ਆ ਸਕੂਲ ਲੈਵਲ ਤੱਕ। ਸੋ ਉਹਨਾਂ ਨੇ ਇੱਕ ਸਮਾਜ ਬਕਾਇਦਾ ਸਿਰਜਿਆ ਹੈ। ਬੇਸ਼ੱਕ ਅੱਜ ਤੋਂ 100 ਸਾਲ ਪਹਿਲਾਂ ਉਹਨਾਂ ਦੇ ਡੈਮੋਕ੍ਰੈਟਿਕ ਸਿਸਟਮ ਵਿੱਚ ਕਰਪਸ਼ਨ ਰਹੀ ਹੋਊਗੀ, ਪਰ ਉਹਨਾਂ ਨੇ ਡਿਵੈਲਪ ਕਰਕੇ
ਇਸ ਨੂੰ ਕਰਪਸ਼ਨਲੈਸ ਸੁਸਾਇਟੀ ਆ ਜਿਹੜਾ ਬਣਾ ਦਿੱਤਾ ਹੈ, ਉਹਨਾਂ ਦੀ ਪੋਲਾਈਟਨੈਸ, ਉਹਨਾਂ ਦੀ ਸਿਵਲਾਈਜ਼ਡਨੈਸ ਔਰ ਉਹਨਾਂ ਦੀ ਜਿਹੜੀ ਇਹ ਹੈਗੀ ਆ ਵੀ ਡੈਮੋਕ੍ਰੈਟਿਕ ਵੈਲਿਊਜ਼ ਨੂੰ ਅਪਹੋਲਡ ਕਰਨਾ, ਜਿਹੜੀਆਂ ਸੁਸਾਇਟੀ ਨੇ ਐਂਟੀਬਾਡੀਜ਼ ਕ੍ਰੀਏਟ ਕਰਨੀਆਂ ਹੋਈਆਂ, ਉਹਨਾਂ ਦੇ ਜਮਹੂਰੀ ਪ੍ਰਬੰਧ ਨੇ ਐਂਟੀਬਾਡੀਜ਼ ਹੀ ਇੰਨੀਆਂ ਕ੍ਰੀਏਟ ਕਰ ਲਈਆਂ ਹੋਈਆਂ ਵੀ ਉਹ ਕਰਪਸ਼ਨ ਨੂੰ ਕੋਈ ਥਾਂ ਹੀ ਨਹੀਂ ਦਿੰਦੇ। ਕਰਪਸ਼ਨ ਦੀਆਂ ਕਿਸੇ ਵੀ ਕਿਸਮ ਦੀ ਕਰਪਸ਼ਨ ਦੀਆਂ ਜੜ੍ਹਾਂ ਹੀ ਨਹੀਂ ਲੱਗ ਸਕਦੀਆਂ, ਨਾ ਪੋਲੀਟੀਕਲ ਕਰਪਸ਼ਨ ਦੀਆਂ, ਨਾ ਇਕਨੋਮਿਕ ਕਰਪਸ਼ਨ ਦੀਆਂ, ਨਾ ਸੋਸ਼ਲ ਕਰਪਸ਼ਨ ਦੀਆਂ। ਸੋ ਇਸ ਕਰਕੇ ਆਪਾਂ ਉਹਨੂੰ ਵੱਖਰੇ ਤੌਰ ਤੇ ਦੇਖ ਰਹੇ ਹਾਂ ਜੀ। ਇੱਕ ਹੋਰ ਜਦੋਂ ਇਲੈਕਸ਼ਨਾਂ ਆਉਂਦੀਆਂ ਅਕਸਰ ਤਾਂ ਵੈਸੇ ਵੀ ਦੁਨੀਆ ਭਰ ਦੇ ਵਿੱਚ ਜਦੋਂ ਤੋਂ ਕੋਵਿਡ ਦਾ ਦੌਰ ਆਇਆ ਉਸ ਤੋਂ ਬਾਅਦ ਦੇ ਵਿੱਚ ਆਰਥਿਕਤਾ ਨੂੰ ਲੈ ਕੇ ਸੰਸਾਰ ਦੀ ਗਲੋਬਲ ਇਕੋਨਮੀ ਨੂੰ ਲੈ ਕੇ ਬੜੇ ਤਰੀਕੇ ਦੇ ਜਿਹੜੇ ਸਵਾਲ ਚੱਲਦੇ ਆ। ਵਰਲਡ ਇਕਨੋਮਿਕ ਫੋਰਮਸ ਹੋਈਆਂ, ਉਹ ਕਈ ਕੁਛ ਜਿਹੜਾ ਉਸ ਦੇ ਵਿੱਚ ਆਖਦੇ ਆ ਇਸ ਸਾਲ ਦੀ ਜਿਹੜੀ ਸੰਸਾਰ ਦੀ ਆਰਥਿਕਤਾ ਆ ਉਹ ਕਿਵੇਂ ਦੀ ਰਹਿਣ ਵਾਲੀ ਆ, ਕਿਉਂਕਿ ਇਹ ਵੀ ਇੱਕ ਫੈਕਟਰ ਰਹਿੰਦਾ ਜਦੋਂ ਲੋਕ ਵੋਟ ਪਾਉਣ ਜਾਂਦੇ ਆ। ਹਾਂਜੀ ਹਾਂਜੀ, ਸੋ ਇਹ ਕਾਫੀ ਤੁਹਾਡਾ ਅਹਿਮ ਸਵਾਲ ਹੈਗਾ। ਸੋ ਕੋਵਿਡ ਦੇ ਝਟਕਿਆਂ ਤੋਂ ਬਾਅਦ ਆਪਾਂ ਦੇਖ ਸਕਦੇ ਵੀ 2024 ਹੈ ਜਿਹੜਾ ਪਹਿਲਾ ਸਾਲ ਹੋਊਗਾ ਜਿੱਥੇ ਫ੍ਰੀ ਐਂਡ ਫਲੋ ਆਪਾਂ ਥੋੜੇ ਜਿਹੇ ਕੁਝ ਫੈਸਲੇ ਲੈ ਸਕਦੇ ਆ ਜਾਂ ਪ੍ਰੈਡਿਕਸ਼ਨਸ ਕਰ ਸਕਦੇ ਆ। 22 ਦੇ ਅਖੀਰ ਤੱਕ ਤਾਂ ਕੋਵਿਡ ਦੇ ਬਹੁਤ ਵੱਡੇ ਅਸਰ ਰਹੇ। ਸੋ 23 ਬਾਰੇ ਅਸੀਂ ਕੋਈ ਵੀ ਪ੍ਰੈਡਿਕਸ਼ਨ ਨਹੀਂ ਸੀ ਕਰ ਸਕਦੇ। 2023 ਬਾਰੇ ਆਰਥਿਕ ਤੌਰ ਤੇ ਕੋਈ ਵੀ ਪ੍ਰੈਡਿਕਸ਼ਨ ਕਰਨੀ ਹੈ ਜਿਹੜੀ ਬਹੁਤ ਹੀ ਔਖੀ ਲੱਗ ਰਹੀ ਸੀ, ਕਿਉਂਕਿ ਕੁਝ ਨਹੀਂ ਸੀ ਪਤਾ ਵੀ ਜੇ ਦੁਬਾਰਾ ਇਹ ਕੋਵਿਡ ਦੀ ਵੇਵ ਆ ਗਈ ਤੇ ਆਰਥਿਕਤਾ ਨੂੰ ਕਿੰਨੇ ਵੱਡੇ ਝਟਕੇ ਰਹਿਣ ਲੱਗਣਗੇ। ਸੋ ਸਾਰੇ ਹਵਾਈ ਜਹਾਜ਼ ਹਵਾਈ ਅੱਡਿਆਂ ਤੇ ਖੜੇ ਰਹਿ ਜਾਣਗੇ, ਸਾਰਾ ਕੁਝ ਹੀ ਬੰਦ ਹੋ ਜਾਏਗਾ ਤੇ ਇੱਕਦਮ ਕਲੋਜ਼ਡ ਸੁਸਾਇਟੀ ਹੋ ਜਾਏਗੀ। ਪਰ ਹੁਣ ਉਹਨਾਂ ਝਟਕਿਆਂ ਤੋਂ ਜਿਹੜੇ ਆਪਾਂ ਹੈਗੇ ਆ ਬਾਹਰ ਆ ਗਏ, ਹਨਾ। ਸੋ ਦੂਜਾ ਹੈਗਾ ਵੀ ਜੰਗ ਨੇ ਜਿਹੜੇ ਖਾਸ ਕਰਕੇ ਯੂਕਰੇਨ ਦੀ ਜੰਗ ਨੇ ਇੱਕ ਤਰ੍ਹਾਂ ਨਾਲ ਜਿਹੜਾ ਅਸਰ ਆ ਜਿਹੜਾ ਪਾਇਆ ਹੋਇਆ। ਹੁਣ ਰੀਸੈਂਟਲੀ ਜਿਹੜੀ ਗਾਜ਼ਾ ਦੀ ਜੰਗ ਲੱਗੀ ਆ ਉਹਦੇ ਝਟਕੇ ਛੋਟੇ ਨੇ, ਪਰ ਜਿਹੜੀ ਹੈਗੀ ਆ ਯੂਕਰੇਨ ਵਾਲੀ ਜੰਗ ਆ ਉਹਦੇ ਜਿਹੜੇ ਆਰਥਿਕ ਝਟਕੇ ਆ ਉਹ ਥੋੜੇ ਜਿਹੇ ਮਹਿਸੂਸ ਹੋ ਰਹੇ ਆ। ਸੋ ਬੇਸ਼ੱਕ ਦੂਜੀ ਵੱਡੀ ਗੱਲ ਹੈ ਵੀ ਖਾਸ ਕਰਕੇ ਜਿਹੜੇ ਵੈਸਟਰਨ ਕੰਟਰੀਜ਼ ਆ, ਜਿਹੜੀਆਂ ਵੈਸਟਰਨ ਡਿਪਲੋਮੇਸੀਜ਼ ਆ ਜਾਂ ਵੈਸਟਰਨ ਇਕੋਨਮੀਜ਼ ਆ, ਉਹਨਾਂ ਵਿੱਚ ਮਹਿੰਗਾਈ ਘਟ ਰਹੀ ਹੈ ਲਗਾਤਾਰ। ਸੋ ਬਰਤਾਨੀਆ ਵਿੱਚ ਕਾਫੀ ਥੱਲੇ ਆ ਗਈ ਹੈ। ਬਰਤਾਨੀਆ ਵਿੱਚ 10.6 ਤੋਂ ਲੈ ਕੇ ਹੁਣ ਉਹ 4.5 ਤੱਕ ਆ ਗਈ ਹੋਈ ਹੈ। ਇਸ ਤਰ੍ਹਾਂ ਅਮਰੀਕਾ ਦੀ ਦਰ ਵੀ ਹੈ ਜਿਹੜੀ ਮਤਲਬ ਕਿ ਥੱਲੇ ਆ ਗਈ ਹੈ ਮਹਿੰਗਾਈ ਦੀ। ਯੂਰਪ ਵਿੱਚ ਵੀ ਮਹਿੰਗਾਈ, ਸਿਰਫ ਥੋੜੀ ਜਿਹੀ ਗੈਸ ਪ੍ਰਾਈਸਿਸ, ਕਿਉਂਕਿ ਉਹਨਾਂ ਨੇ ਗੈਸ ਜਿਹੜੀ ਰਸ਼ੀਆ ਤੋਂ ਲੈਣੀ ਬੰਦ ਕਰ ਦਿੱਤੀ ਸੀ, ਇਸ ਕਰਕੇ ਥੋੜਾ ਜਿਹਾ ਉਹਨਾਂ ਨੂੰ ਹਾਲੇ ਵੀ ਬੈਲੈਂਸਡ ਜਿਹੜੇ ਪ੍ਰਾਈਸਿਸ ਨਾਲੋਂ ਥੋੜੇ ਜਿਹੇ ਵੱਧ ਦੇਣੇ ਪੈ ਰਹੇ ਆ। ਪਰ ਮਹਿੰਗਾਈ ਦੀ ਦਰ ਘਟਣ ਦੇ ਨਾਲ ਨਾਲ ਹੀ ਜਿਹੜੀ ਹੈਗੀ ਆ ਸੰਸਾਰ ਦੀ ਆਰਥਿਕਤਾ ਲੀਹ ਤੇ ਪੈਂਦੀ ਨਜ਼ਰ ਆ ਰਹੀ ਆ। ਹੁਣ ਆਪਾਂ ਇਹ ਕਹਿ ਸਕਦੇ ਵੀ 2024 ਵਿੱਚ ਕੋਈ ਅਣਕਿਆਸੀ ਘਟਨਾ ਵਾਪਰ ਜੇ, ਕੁਦਰਤੀ ਆਫਤੀ ਆ ਜੇ ਤਾਂ ਉਹ ਕਹਿ ਨਹੀਂ ਸਕਦੇ। ਵੈਸੇ ਆ ਜਿਹੜੀ ਉਹ ਸੰਸਾਰ ਆਰਥਿਕਤਾ ਡਾਵਾਡੋਲ ਹੋਣ ਤੋਂ ਬਚ ਗਈ ਹੋਈ ਆ, ਰਵਾਂ ਹੋ ਗਈ ਹੋਈ ਆ। ਸੋ ਉਹਦੇ ਗਾਂ ਜਿਹੜੇ ਹੁੰਦੇ ਆਪਾਂ ਵੀ ਟਰੈਕ ਤੇ ਪੈਣ ਵਾਲੀ ਜਿਹੜੀ ਗੱਲ ਹੈ ਉਹ ਥੋੜੀ ਚੱਲ ਪਈ ਹੋਈ ਆ। ਤੇ ਦੇਖੋ ਵੀ ਇੰਟਰਸਟ ਰੇਟ ਵੀ ਘਟ ਰਹੇ ਨੇ ਹੁਣ, ਹਨਾ। ਸੋ ਕੁਝ ਮੁਲਕਾਂ ਵਿੱਚ ਇੰਟਰਸਟ ਰੇਟ ਘਟ ਰਹੇ, ਯੂਰਪ ਦੇ ਕਈ ਮੁਲਕਾਂ ਨੇ ਇੰਟਰਸਟ ਰੇਟ ਘਟਾਏ ਹੈਗੇ ਆ। ਸੋ ਬਰਤਾਨੀਆ, ਯੂਰਪ ਤੇ ਅਮਰੀਕਾ ਵਿੱਚ ਵੀ ਮੇਰਾ ਖਿਆਲ ਪ੍ਰੈਡਿਕਸ਼ਨ ਹੈ ਵੀ ਜੇ ਨਹੀਂ ਘਟੇ ਤਾਂ ਹੁਣ ਵਧਣਗੇ ਨਹੀਂ। ਸੋ ਇਹ ਆ ਰਹੀ ਆ। ਕੈਨੇਡਾ ਵਿੱਚ ਵੀ ਨਾਰਥ ਅਮਰੀਕਾ ਦਾ ਸਾਰਾ ਇਹ ਆ ਰਿਹਾ ਹੈ, ਯੂਰਪ ਦਾ ਇਹ ਆ ਰਿਹਾ, ਬਰਤਾਨੀਆ ਦਾ ਇਹ ਆ ਰਿਹਾ ਵੀ ਜੇ ਇੰਟਰਸਟ ਰੇਟ ਘਟਣਗੇ ਨਹੀਂ ਤਾਂ ਇਹ ਤੋਂ ਜ਼ਿਆਦਾ ਹੁਣ ਵਧਣਗੇ ਨਹੀਂ, ਕਿਉਂਕਿ ਜਿਹੜੀ ਇਨਫਲੇਸ਼ਨ ਹੈ ਉਹ ਘਟ ਗਈ ਹੋਈ ਆ। ਸੋ ਉਹ ਝਟਕਿਆਂ ਚੋਂ ਜਿਹੜੀ ਬਾਹਰ ਹੈ ਉਹ ਆ ਗਈ ਹੋਈ ਆ। ਸੋ ਸੰਸਾਰ ਮਹਿੰਗਾਈ ਦੀ ਦਰ ਦੇ ਘਟਣ ਨਾਲ ਆ ਜਿਹੜਾ ਉਹਦੇ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਪ੍ਰਾਈਸਿਸ ਆ ਜਿਹੜੀਆਂ ਉਹ ਘਟ ਹੋਈਆਂ ਨੇ। ਗੈਸ ਦੀਆਂ ਵੀ ਮੈਂ ਰੀਸੈਂਟ ਫਾਈਨੈਂਸ਼ੀਅਲ ਟਾਈਮਸ ਦੀ ਰਿਪੋਰਟ ਪੜ੍ਹ ਰਿਹਾ ਸੀਗਾ ਵੀ ਗੈਸ ਦੀਆਂ ਪ੍ਰਾਈਸਿਸ ਆਪਣੇ ਪੀਕ ਤੋਂ ਥੱਲੇ ਆ ਗਈਆਂ ਨੇ ਤੇ ਇਸ ਵੇਲੇ ਲੋਅਰ ਲੈਵਲ ਤੇ ਆ ਰਹੀਆਂ ਨੇ। ਹੁਣ ਇਹ ਹੈਗੇ ਜਿਹੜੀ ਅਮਰੀਕਨ ਇਕੋਨਮੀ ਹੈ, ਕਿਉਂਕਿ ਅਮਰੀਕਨ ਇਕੋਨਮੀ ਪੂਰੇ ਗਲੋਬ ਦੀ ਇਕੋਨਮੀ ਨੂੰ ਪ੍ਰਭਾਵਿਤ ਕਰਦੀ ਹੈਗੀ ਹੈ। ਸੋ ਅਮਰੀਕਨ ਇਕੋਨਮੀ ਰਿਸੈਸ਼ਨ ਤੋਂ ਸਕਿਪ ਕਰ ਗਈ ਹੋਈ ਹੈ। ਸੋ ਉਹਨੇ ਰਿਸੈਸ਼ਨ ਨੂੰ ਸਕਿਪ ਕਰ ਗਿਆ ਹੋਇਆ। ਸੋ ਜਿਹੜੀ ਆਪਾਂ ਨੂੰ ਲੱਗ ਰਿਹਾ ਸੀ ਵੀ 2023 ਵਿੱਚ ਕੋਵਿਡ ਤੋਂ ਬਾਅਦ ਸਮੁੱਚੀ ਵੈਸਟਰਨ ਇਕੋਨਮੀ ਇਨਕਲੂਡਿੰਗ ਅਮਰੀਕਾ, ਕੈਨੇਡਾ, ਯੂਰਪ ਐਂਡ ਇੰਗਲੈਂਡ ਆ ਜਿਹੜੀ ਵੀ ਉਹ ਰਿਸੈਸ਼ਨ ਦੇ ਵੱਡੇ ਝਟਕਿਆਂ ਦੀ ਮਾਰ ਸਹੇਗੀ, ਉਹ ਉਹਨਾਂ ਝਟਕਿਆਂ ਨੂੰ ਸਕਿਪ ਕਰਕੇ ਉਹ ਅੱਗੇ ਲੰਘ ਗਈ ਹੋਈ ਆ। ਸੋ ਹੁਣ ਉਹਦੇ ਰਵਾਂ ਹੋਣ ਦੇ ਹੈਗੇ ਆ। ਤੇ ਹੁਣ ਬੈਂਕਿੰਗ ਇੰਡਸਟਰੀ ਤੇ ਔਰ ਜਿਹੜੀਆਂ ਫਿਊਲ ਪ੍ਰਾਈਸਿਸ ਵਾਲੀ ਇੰਡਸਟਰੀ ਆ ਇਹਦੇ ਤੇ ਜਿਹੜੀਆਂ ਦੋ ਇੰਡਸਟਰੀਜ਼ ਤੇ ਸਾਰਿਆਂ ਦੀ ਨਜ਼ਰਾਂ ਨੇ ਵੀ ਫਿਊਲ ਪ੍ਰਾਈਸਿਸ ਜੇ ਨਾ ਵਧੇ ਤੇ ਬੈਂਕਿੰਗ ਇੰਡਸਟਰੀ ਨੇ ਜਿਹੜਾ ਇਹ ਫੈਸਲਾ ਲਿਆ ਹੈਗਾ ਵੀ ਅਸੀਂ ਇੰਟਰਸਟ ਰੇਟ ਨਹੀਂ ਵਧਾ ਰਹੇ, ਤਾਂ ਫਿਰ ਉਹਦੇ ਨਾਲ ਜਿਹੜੀ ਰਵਾਨਗੀ ਹੈਗੀ ਆ ਇਕੋਨਮੀ ਦੀ ਉਹ ਔਨ ਟਰੈਕ ਸ਼ੁਰੂ ਹੋ ਜਾਏਗੀ। ਕੋਈ ਵੱਡੇ ਮਤਲਬ ਕਿ ਉਹ ਨਹੀਂ ਹੈਗੀ। ਸਿਰਫ ਇੱਕੋ ਹੈ ਵੀ ਚਾਈਨਾ ਦੀ ਜਿਹੜੀ ਘੱਟ ਵਿਕਾਸ ਦਰ ਹੈ, ਕਿਉਂਕਿ ਚਾਈਨਾ ਦੀ ਇਕੋਨਮੀ ਸੈਕੰਡ ਇਕੋਨਮੀ ਹੈਗੀ ਆ। ਸੋ ਚਾਈਨਾ ਦੀ
ਟਾਰਗੇਟ ਤੋਂ ਲੈਸ ਹੈ ਉਹਨਾਂ ਦੀ ਜਿਹੜੀ ਉਹਨਾਂ ਦੀ ਪ੍ਰੈਡਿਕਸ਼ਨ ਹੈਗੀ ਹੈ ਨਾ। ਸੋ ਕਿੱਥੇ ਚਾਈਨਾ ਦੀ ਇਕਨੋਮੀ 7.8 ਜਾਂ 8.3 ਤੱਕ ਵੀ ਕਿਸੇ ਆਪਣੀ ਪੀਕ ਤੇ ਗਈ ਹੈ, ਹੁਣ ਜਿਹੜੀ ਹੈਗੀ ਆ ਵੀ ਉਹ 5% ਦੀ ਉਹਨਾਂ ਦੀ ਰੱਖੀ ਹੋਈ, 5 ਤੋਂ ਥੱਲੇ ਹੀ ਰਹੇਗੀ ਉਹਨਾਂ ਦੀ ਜਿਹੜੀ ਪ੍ਰੈਡਿਕਸ਼ਨ ਹੈਗੀ ਆ। ਸੋ ਚਾਈਨਾ ਦੀ ਇਕਨੋਮੀ ਦਾ ਥੋੜਾ ਥੱਲੇ, ਉਹਦਾ ਗਰੋਥ ਰੇਟ ਥੱਲੇ ਜਾਣ ਨਾਲ ਜਿਹੜੀ ਸੰਸਾਰ ਦੀ ਆਰਥਿਕਤਾ, ਕਿਉਂਕਿ ਚਾਈਨਾ ਤੇ ਅਮਰੀਕਾ ਦੀ ਇਕਨੋਮੀ ਨੇ ਸੰਸਾਰ ਦੀ ਆਰਥਿਕਤਾ ਨੂੰ ਜਿਹੜਾ ਇਨਫਲੂਐਂਸ ਕਰਨਾ, ਸੋ ਉਹਦੀ ਗਰੋਥ ਦਰ ਘੱਟ ਰਹਿਣ ਕਰਕੇ ਥੋੜੇ ਜੇ ਇਹ ਹੋ ਸਕਦਾ ਵੀ ਸੰਸਾਰ ਆਰਥਿਕਤਾ ਬਹੁਤ ਤੇਜ਼ੀ ਨਾਲ ਨਾ ਭੱਜੇ, ਪਰ ਉਹਨੂੰ ਰਿਵਰਸ ਝਟਕੇ ਜਾਂ ਨੈਗੇਟਿਵ ਝਟਕੇ ਲੱਗਣ ਦੀ ਹੁਣ ਕੋਈ ਸੰਭਾਵਨਾ ਨਹੀਂ ਹੈ। ਉਹ ਆਪਣੀ ਰਵਾਨਗੀ ਨਾਲ ਅੱਗੇ ਵਧਣ ਦੀਆਂ ਸੰਭਾਵਨਾਵਾਂ ਤਲਾਸ਼ ਕਰ ਰਹੀ ਹੈ। ਬਿਲਕੁਲ। ਸੋ ਚੀਨ ਦੀ ਆਰਥਿਕਤਾ ਬਾਰੇ ਤੁਸੀਂ ਕੋਈ ਨਿਊਜ਼ ਅੱਜ ਕੱਲ ਆਰਟੀਕਲ ਕੱਢ ਕੇ ਦੇਖ ਲਓ ਤੇ ਕਹਿੰਦੇ ਵੀ ਇਟਸ ਇਨ ਟੈਟਰਸ, ਵੀ ਹਾਲਾਤ ਜਿਹੜੇ ਉਹ ਮਾੜੇ ਆ। ਬਹੁਤ ਜ਼ਿਆਦਾ ਕਰਪਸ਼ਨ ਵੀ ਉੱਥੇ ਫੈਲੀ ਸੀ। ਆਪਾਂ ਦੇਖਦੇ ਹਾਂ ਵੀ ਸ਼ੀ ਜਿਨਪਿੰਗ ਨੇ ਬਹੁਤ ਸਾਰੇ ਅਜਿਹੇ ਕਦਮ ਚੱਕੇ ਆ, ਉਸ ਨੂੰ ਉਹ ਠੀਕ ਕਰਨ ਦੇ ਲਈ ਵੀ ਉਹ ਕਰ ਰਿਹਾ ਆ। ਜ਼ੀਰੋ ਕੋਵਿਡ ਪਾਲਿਸੀ ਨੇ ਵੀ ਕਾਫੀ ਜ਼ਿਆਦਾ ਉਹਨੂੰ ਥੱਲੇ ਲਾਇਆ। ਅਸਲੀਅਤ ਕੀ ਆ, ਸੱਚਾਈ ਕੀ ਆ ਜਿਹੜੀ ਚਾਈਨਾ ਦੀ ਇਕਨੋਮੀ ਨੂੰ ਲੈ ਕੇ? ਜਿੱਦਾਂ ਆਪਾਂ ਨੂੰ ਪਤਾ ਵੀ ਬਹੁਤ ਸਾਰੀ ਪ੍ਰੋਡਕਸ਼ਨ ਮੈਨੂਫੈਕਚਰਿੰਗ ਉੱਥੇ ਹੁੰਦੀ ਆ, ਜੇ ਉਹ ਮਾੜੇ ਆ ਤਾਂ ਸਾਰੇ ਪਾਸੇ ਉਸਦਾ ਅਸਰ ਆ। ਸੋ ਅਸਲੀਅਤ ਕੀ ਹੈਗੀ ਚਾਈਨਾ ਦੀ ਜਿਹੜੀ ਅੰਦਰੂਨੀ ਜਿਹੜੀ ਆਰਥਿਕਤਾ ਨੂੰ ਲੈ ਕੇ? ਹਾਂਜੀ ਹਾਂਜੀ, ਸੋ ਬਿਲਕੁਲ ਤੁਹਾਡਾ ਕਹਿਣਾ ਬਿਲਕੁਲ ਠੀਕ ਹੈ। ਜਿਹੜਾ ਮਰਜ਼ੀ ਅਖਬਾਰ ਲੈ ਲਓ, ਉਹਦੇ ਵਿੱਚ ਇਹੀ ਖਬਰਾਂ ਆ ਰਹੀਆਂ ਨੇ ਵੀ ਉਹ ਹਲੇ ਉਹ ਸੰਭਲ ਨਹੀਂ ਸਕੀ ਹੈਗੀ ਨਾ। ਸੋ ਬਿਲਕੁਲ ਠੀਕ ਆ, ਸੋ ਚਾਈਨਾ ਦੀ ਇਕਨੋਮੀ ਹਲੇ ਸੰਭਲ ਨਹੀਂ ਸਕੀ। ਪਿਛਲੇ ਦਿਨੀ ਜੀ ਜਿਨਪਿੰਗ ਜਿਹੜੇ ਉਹਨਾਂ ਦੇ ਰਾਸ਼ਟਰਪਤੀ, ਉਹਨਾਂ ਨੇ ਕਮਿਊਨਿਸਟ ਪਾਰਟੀ ਦੀ ਜਿਹੜੀ ਉਹਨਾਂ ਦੀ ਪਾਰਟੀ ਦੀ ਮੀਟਿੰਗ ਹੋਈ ਆ, ਸੋ ਉਹਦੇ ਵਿੱਚ ਜੀ ਜਿਨਪਿੰਗ ਨੇ ਬਹੁਤ ਸਪਸ਼ਟ ਰੂਪ ਵਿੱਚ ਜਿਹੜਾ ਇਸ਼ਾਰਾ ਦਿੱਤਾ ਵੀ ਕਹਿੰਦਾ ਇਕਨੋਮਿਕ ਰਿਕਵਰੀ ਇਜ਼ ਸਟਿਲ ਐਟ ਅ ਕ੍ਰਿਟੀਕਲ ਸਟੇਜ ਹੈ ਨਾ। ਸੋ ਵੀ ਕ੍ਰਿਟੀਕਲ ਸਟੇਜ ਤੇ ਹਾਲੇ ਅਸੀਂ ਰਿਕਵਰ ਨਹੀਂ ਹੋਏ। ਜਿਸ ਤਰ੍ਹਾਂ ਜਿਹੜੀ ਵੈਸਟਰਨ ਇਕਨੋਮੀ ਆ ਉਹ ਟਰੈਕ ਤੇ ਪੈ ਗਈ ਹੋਈ ਆ, ਸੋ ਚਾਈਨਾ ਦੀ ਇਕਨੋਮੀ ਉਸ ਤਰ੍ਹਾਂ ਹਾਲੇ ਟਰੈਕ ਤੇ ਨਹੀਂ ਪਈ। ਸੋ ਉਹਦੇ ਲਈ ਜਿਹੜੇ ਵੱਡੇ ਝਟਕੇ ਆ ਨਾ ਵੀ ਉਹ ਥੋੜੇ ਜਿਹੇ ਲੱਗਣ ਦੀ ਸੰਭਾਵਨਾ ਹੈਗੀ ਆ। ਜੀ ਜਿਨਪਿੰਗ ਦਾ ਕਹਿਣਾ ਹੈਗਾ ਵੀ ਐਕਸਪੋਰਟ ਦੇ ਖੇਤਰ ਵਿੱਚ ਥੋੜਾ ਸੁਧਾਰ ਹੋਇਆ, ਵੀ ਐਕਸਪੋਰਟ ਸਾਡੇ ਵਧੇ ਨੇ ਪਿਛਲੇ ਸਾਲ ਨਾਲੋਂ, ਮਤਲਬ ਕਿ 22 ਨਾਲੋਂ ਤੇ 23 ਦੀ ਆਪਾਂ ਮਤਲਬ ਕਿ 23 ਦੇ ਲਾਸਟ ਦੇ ਨਾਲ ਜਿਹੜੀ ਕਮਿਊਨਿਸਟ ਪਾਰਟੀ ਦੀ ਮੀਟਿੰਗ ਆ ਜਿਹੜੀ ਹੋਈ ਹੈ, ਜਿਹੜੀ ਉਹਨਾਂ ਨੇ ਆਰਥਿਕਤਾ ਬਾਰੇ ਇਸ ਸਾਲ ਦੇ ਫੈਸਲੇ ਲੈਣੇ ਸੀ, ਐਕਸਪੋਰਟ ਵਧੇ ਨੇ। ਪਰ ਜਿਹੜਾ ਘਰੇਲੂ ਜਿਹੜਾ ਕੌਨਫੀਡੈਂਸ ਆ, ਕਿਉਂਕਿ ਬਹੁਤ ਵੱਡਾ ਕੰਟਰੀ ਆ, ਸੋ ਜਿਹੜਾ ਉੱਥੇ ਕੰਜ਼ਿਊਮਰਸ ਦਾ ਘਰੇਲੂ ਕੌਨਫੀਡੈਂਸ ਆ ਹਲੇ ਉਹ ਨਹੀਂ ਬਣ ਪਾ ਰਿਹਾ। ਉਹਨਾਂ ਵਿੱਚ ਜਿਹੜੀ ਉਹ ਖਰੀਦ ਭਾਵਨਾ ਹੈਗੀ ਆ, ਉਹ ਖਰੀਦ ਭਾਵਨਾ ਕੋਵਿਡ ਦੇ ਝਟਕਿਆਂ ਕਰਕੇ ਜਿਹੜੀ ਘਟ ਗਈ ਹੋਈ ਆ। ਸੋ ਇਕਨੋਮੀ ਨੂੰ ਐਕਸਪੋਰਟਸ ਨੇ ਜਿਹੜੀਆਂ ਬਾਹਰ ਨੂੰ ਆਪਾਂ ਐਕਸਪੋਰਟ ਕਰਦੇ ਆ, ਉਹਨੇ ਵੀ ਸਪੋਰਟ ਕਰਨਾ ਹੁੰਦਾ। ਜਿਹੜੀ ਇੰਟਰਨਲ ਘਰੇਲੂ ਕੰਜ਼ਿਊਮਰਿਜ਼ਮ ਆ, ਉਹਨੇ ਵੀ ਬਹੁਤ ਵੱਡੇ ਪੱਧਰ ਤੇ ਜਿੱਦਾਂ ਇਕਨੋਮੀ ਨੂੰ ਉਹ ਜਿਸ ਤਰ੍ਹਾਂ ਉਹ ਕਰਨਾ ਹੁੰਦਾ ਵੀ ਆਪਾਂ ਕਹਿ ਸਕਦੇ ਵੀ ਅਸਰ ਅੰਦਾਜ਼ ਹੋਣਾ ਹੁੰਦਾ। ਸੋ ਦੋ ਫੈਕਟਰ ਹੁੰਦੇ ਆ, ਇਨਸਾਈਡ ਮਾਰਕੀਟ ਐਂਡ ਆਊਟਸਾਈਡ ਮਾਰਕੀਟ ਹੈ ਨਾ। ਆਊਟਸਾਈਡ ਮਾਰਕੀਟ ਦੇ ਜਿਹੜੇ ਐਕਸਪੋਰਟ ਆ ਚਾਈਨਾ ਦੇ ਉਹ ਵਧੇ ਨੇ, ਪਰ ਜਿਹੜਾ ਇਨਸਾਈਡ ਕੌਨਫੀਡੈਂਸ ਆ ਉਹ ਹਲੇ ਨਹੀਂ ਬਣ ਰਿਹਾ। ਉਹ ਕੰਜ਼ਿਊਮਰ ਦਾ, ਕਿਉਂਕਿ ਇਕਨੋਮਿਕਲੀ ਟੁੱਟ ਗਏ ਹੋਏ ਆ ਕੰਜ਼ਿਊਮਰ ਹੈ ਨਾ ਕੋਵਿਡ ਕਰਕੇ, ਇਸ ਕਰਕੇ ਉਹ ਹੈਗਾ ਵੀ ਹਲੇ ਜਿਹੜਾ ਉਹ ਕੌਨਫੀਡੈਂਸ ਬਿਲਡ ਕਰਨ ਨੂੰ ਦੂਜਾ ਲੱਗੇਗਾ। ਤੇ ਪ੍ਰਾਪਰਟੀ ਦੇ ਖੇਤਰ ਵਿੱਚ ਜਿਹੜਾ ਲਿਕੁਇਡਿਟੀ ਦਾ ਜਿਹੜਾ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈਗੀ। ਸੋ ਲਿਕੁਇਡਿਟੀ ਦਾ ਜਿਹੜੀਆਂ ਮੌਰਗੇजेस ਆ ਪਾਸ ਨਹੀਂ ਹੋ ਰਹੀਆਂ, ਜਿਹੜੀ ਪ੍ਰਾਪਰਟੀ ਮਾਰਕੀਟ ਆ ਉਹ ਟਰੈਕ ਤੇ ਨਹੀਂ ਆ ਰਹੀ। ਉਹਦੇ ਲਈ ਉਸ ਪ੍ਰਾਪਰਟੀ ਮਾਰਕੀਟ, ਕਿਉਂਕਿ ਪ੍ਰਾਪਰਟੀ ਮਾਰਕੀਟ ਨੇ ਹੀ ਕਿਸੇ ਮੁਲਕ ਦੀ ਇਕਨੋਮੀ ਨੂੰ ਬੂਸਟ ਦੇਣਾ ਹੁੰਦਾ। ਜਦੋਂ ਪ੍ਰਾਪਰਟੀ ਮਾਰਕੀਟ ਢਹਿ ਜਾਂਦੀ ਆ, ਹੁਣ ਯੂਰਪ ਵਿੱਚ, ਅਮਰੀਕਾ ਵਿੱਚ ਜਾਂ ਕੈਨੇਡਾ ਵਿੱਚ, ਜਿੱਥੋਂ ਪ੍ਰਾਪਰਟੀ ਮਾਰਕੀਟ ਜਦੋਂ ਵੱਡੀ ਇਨਫਲੇਸ਼ਨ ਹੋਈ ਤਾਂ ਇੱਕਦਮ ਉਹਨਾਂ ਨੇ ਇੰਟਰਸਟ ਰੇਟ ਵਧਾ ਕੇ ਪ੍ਰਾਪਰਟੀ ਮਾਰਕੀਟ ਨੂੰ ਸਟੇਬਲ ਕਰਨ ਦੀ ਕੋਸ਼ਿਸ਼ ਕੀਤੀ। ਤੇ ਹੁਣ ਚਾਈਨਾ ਵੀ ਇਸੇ ਤਰ੍ਹਾਂ ਕਰ ਰਿਹਾ। $140 ਬਿਲੀਅਨ ਦਾ ਜਿਹੜਾ ਇੰਜੈਕਸ਼ਨ ਹੈ, ਫਾਈਨੈਂਸ਼ੀਅਲ ਬੂਸਟ ਹੈ, ਉਹ ਰਾਸ਼ਟਰਪਤੀ ਵੱਲੋਂ ਲਾਣਿਆ ਗਿਆ ਵੀ ਅਸੀਂ ਪ੍ਰਾਪਰਟੀ ਮਾਰਕੀਟ, ਮੇਨਲੀ ਪ੍ਰਾਪਰਟੀ ਮਾਰਕੀਟ ਵਿੱਚ ਹੋਏਗਾ, ਬਾਕੀ ਕੁਛ ਨਾ ਕੁਛ ਹੈ ਜਿਹੜਾ ਮੈਨੂਫੈਕਚਰਿੰਗ ਸੈਕਟਰ ਵਿੱਚ। ਕਿਉਂਕਿ ਪ੍ਰਾਪਰਟੀ ਮਾਰਕੀਟ ਦੇ ਸਾਇਲੈਂਟ ਹੋਣ ਨਾਲ ਜਿਹੜਾ ਮੈਨੂਫੈਕਚਰਿੰਗ ਸੈਕਟਰ ਆ ਉਹ ਵੀ ਇਫੈਕਟ ਹੋ ਰਿਹਾ। ਉਹਦੇ ਵਿੱਚ ਮੈਨੂਫੈਕਚਰਿੰਗ ਉਸ ਲੈਵਲ ਤੇ ਨਹੀਂ ਹੋ ਰਹੀ ਜਿਸ ਲੈਵਲ ਤੇ ਅੱਜ ਤੋਂ 5 ਜਾਂ 7 ਸਾਲ ਪਹਿਲਾਂ ਸੀ। ਸੋ 7.8 ਜਾਂ ਅਪ ਟੂ 8% ਤੱਕ ਦੀ ਜਿਹੜੀ GDP ਦਾ ਉਹਨਾਂ ਦਾ ਇੱਕ ਸੁਪਨਾ ਸੀ, ਉਹ ਟੁੱਟ ਗਿਆ ਹੋਇਆ। ਹੁਣ ਲੈਸ ਦੈਨ 5% ਆ ਜਿਹੜੀ ਉਹ ਰਹਿ ਰਹੀ ਹੈਗੀ ਹੈ ਚਾਈਨਾ ਦੀ। ਵੈਸੇ ਉਹ ਯਤਨ ਕਰ ਰਹੇ ਨੇ, ਐਕਸਪੋਰਟ ਨੂੰ ਉਹਨਾਂ ਨੇ ਇੱਕ ਤਰ੍ਹਾਂ ਨਾਲ ਟਰੈਕ ਤੇ ਲਿਆਉਣ ਦਾ ਯਤਨ ਕਰ ਲਿਆ, ਪਰ ਜਦੋਂ ਤੱਕ ਘਰੇਲੂ ਕੌਨਫੀਡੈਂਸ ਬੂਸਟ ਨਹੀਂ ਹੁੰਦਾ, ਜਦੋਂ ਤੱਕ ਪ੍ਰਾਪਰਟੀ ਮਾਰਕੀਟ ਦੇ ਵਿੱਚ ਜਿਹੜਾ ਲਿਕੁਇਡਿਟੀ ਦਾ ਇੱਕ ਕ੍ਰਾਈਸਿਸ ਹੈਗਾ ਉਹ ਖਤਮ ਨਹੀਂ ਹੁੰਦਾ, ਉਦੋਂ ਤੱਕ ਚਾਈਨਾ ਦੀ ਇਕਨੋਮੀ ਨੂੰ ਥੋੜਾ ਜਿਹਾ ਜਿੱਦਾਂ ਹਾਲੇ ਟਾਈਮ ਲੱਗੇਗਾ। ਮੈਨੂੰ ਲੱਗਦਾ ਵੀ ਇਹ ਸਾਲ ਦੇ ਅੰਤ ਤੱਕ, ਦਸੰਬਰ ਤੱਕ ਜੇ ਉਹ ਰਿਕਵਰ ਹੁੰਦੇ ਆ, ਜਿਹੜਾ ਉਹਨਾਂ ਨੇ $140 ਬਿਲੀਅਨ ਦਾ ਜਿਹੜਾ ਬੂਸਟ ਦਿੱਤਾ ਹੈ, ਜਾਂ ਹੋਰ ਮਨੀ ਵੀ, ਉਹ ਕਹਿੰਦੇ more money is in the pipeline for manufacturing sector as well. It means ਵੀ ਉਹ ਹੋਰ ਮਨੀ ਹੈ ਜਿਹੜੀ ਮੈਨੂਫੈਕਚਰਿੰਗ ਸੈਕਟਰ ਲਈ ਦੇਣਗੇ।
ਤਾਂ ਹੀ ਜਿਹੜਾ ਇੰਜੈਕਸ਼ਨ ਤੋਂ ਬਿਨਾਂ ਸਾਨੂੰ ਲੱਗਦਾ ਵੀ ਉਹਨੇ ਹਲੇ ਅੱਗੇ ਵਧਣ ਦੀਆਂ ਸੰਭਾਵਨਾਵਾਂ ਘੱਟ ਲੱਗ ਰਹੀਆਂ। ਸੋ ਉਹਦੇ ਗਲੋਬਲ ਇਕਨੋਮੀ ਤੇ ਵੀ ਕਾਫੀ ਅਸਰ ਆ ਜਿਹੜੇ ਉਹ ਪੈਣ ਦੀ ਸੰਭਾਵਨਾ ਹੋ ਸਕਦੀ ਹੈ। ਜੀ ਬਿਲਕੁਲ, ਖਾਸ ਕਰਕੇ ਜਿੱਦਾਂ ਆਪਾਂ ਦੋ ਵੱਡੇ ਮੁਲਕਾਂ ਦੀ ਗੱਲ ਕਰ ਰਹੇ, ਦੋ ਵੱਡੀਆਂ ਆਰਥਿਕਤਾ, ਇੱਥੇ ਕੰਮ ਸਟੇਬਲ ਆ। ਜਿੱਦਾਂ ਆਪਾਂ ਇਹਨਾਂ ਦੀ ਗੱਲ ਕਰ ਰਹੇ ਹਾਂ, ਅਮਰੀਕਾ ਦੇ ਵਿੱਚ ਹੁਣ ਆਰਟੀਕਲ ਕਹਿੰਦੇ ਆ ਵੀ ਆਪਾਂ ਰਿਸੈਸ਼ਨ 20 ਮਹੀਨੇ ਹੋ ਗਏ ਰਿਸੈਸ਼ਨ ਨੂੰ ਉਡੀਕਦੇ ਅਮਰੀਕਾ ਵਾਲੇ ਵੀ ਆ ਜਾਣਾ, ਪਰ ਉਹ ਬਚਾ ਰਹਿ ਗਿਆ। ਜਿੱਦਾਂ ਤੁਸੀਂ ਕਿਹਾ ਵੀ ਸਕਿਪ ਵੀ ਆਪਾਂ ਕਰ ਗਏ ਆ, ਪਰ ਚਾਈਨਾ ਨੇ ਜ਼ਰੂਰ ਇੱਕ ਉਹਦੇ ਵਿੱਚ ਜਿਹੜੇ ਫਸੇ ਆ। ਸੋ ਲੈਟਸ ਸੀ ਉਹਦੇ ਵਿੱਚ ਅੱਗੇ ਕੀ ਬਣਦਾ ਆ। ਇਸ ਦੇ ਵਿੱਚ ਅੱਗੇ ਹੁਣ ਅਵਤਾਰ ਸਿੰਘ ਜੀ ਵੱਧਦੇ ਜਾਈਏ, ਮਲਟੀਪੋਲਰ ਡਿਸਆਰਡਰ, ਇਹ ਸਿਆਸੀ ਹਲਕਿਆਂ ਦੇ ਵਿੱਚ ਇਹਦੀ ਚਰਚਾ ਜਿਹੜੀ ਆ ਉਹ ਚੱਲ ਰਹੀ ਆ। ਇਹ ਹੈ ਕੀ ਆ ਮਲਟੀਪੋਲਰ ਡਿਸਆਰਡਰ? ਹਾਂਜੀ, ਜਿਸ ਤਰ੍ਹਾਂ ਆਪਾਂ ਜਮਹੂਰੀਅਤ ਨੂੰ ਖਤਰਿਆਂ ਦਾ ਜਿਹੜਾ ਸਮਝ ਕੇ ਆਏ ਆ ਵੀ 70 ਮੁਲਕਾਂ ਵਿੱਚ ਚੋਣਾਂ ਹੋਣੀਆਂ ਨੇ, ਪਰ ਉੱਥੇ ਜਿਹੜੀ ਜਮਹੂਰੀਅਤ ਦੀ ਅਸਲੀ ਭਾਵਨਾ ਉਹ ਕਿਤੇ ਵੀ ਨਜ਼ਰ ਨਹੀਂ ਆ ਰਹੀ 2-4 ਮੁਲਕਾਂ ਤੋਂ ਬਿਨਾਂ। ਸੋ ਇਸੇ ਤਰ੍ਹਾਂ ਜਿਹੜਾ ਆਪਾਂ ਇਹ ਵੀ ਗੱਲ ਕਹੀ ਸੀ ਵੀ ਜਦੋਂ ਪਰਿਵਾਰ ਵੱਡਾ ਹੁੰਦਾ ਨਾ, ਸੋ ਜਦੋਂ ਇੱਕ ਬਜ਼ੁਰਗ ਨੇ ਏਡੇ ਵੱਡੇ ਪਰਿਵਾਰ ਨੂੰ ਸਾਂਭਣਾ ਹੁੰਦਾ ਹੈ ਜਿਸ ਤਰ੍ਹਾਂ, ਸੋ ਉਹਦੇ ਲਈ ਹਰੇਕ ਪਰਿਵਾਰ ਦੇ ਹਰੇਕ ਮੈਂਬਰ ਦੀਆਂ ਆਪਣੀਆਂ ਚੁਣੌਤੀਆਂ, ਆਪਣੀਆਂ ਇੱਛਾਵਾਂ ਨੇ ਜਿਹੜੀਆਂ ਲਾਲਸਾਵਾਂ ਵੀ ਬਣ ਜਾਂਦੀਆਂ। ਸੋ ਲਾਲਸਾਵਾਂ ਨੇ ਜਿਹੜੀਆਂ ਕਰਪਸ਼ਨ ਵਿੱਚ ਤਬਦੀਲ ਹੋ ਜਾਂਦੀਆਂ। ਸੋ ਸਟੈਪ ਬਾਏ ਸਟੈਪ ਆ ਜਿਹੜੀ ਲਾਲਸਾ ਜਦੋਂ ਵੱਧਦੀ ਜਾਂਦੀ ਹੈ, ਸੋ ਉਹਦੇ ਚੋਂ ਜਿਹੜਾ ਸਿਸਟਮ ਨੂੰ ਚੁਣੌਤੀਆਂ ਦਿੰਦਾ। ਜਦੋਂ ਮੁਲਕ ਵੱਡੇ ਹੋ ਜਾਂਦੇ, ਜਿੱਦਾਂ ਰੂਸ ਤੇ ਚੀਨ ਤੇ ਹੁਣ ਭਾਰਤ ਵੀ ਇਸ ਤਰ੍ਹਾਂ ਵੀ ਉਹ ਕਰ ਰਿਹਾ, ਈਵਨ ਤੁਰਕੀ ਵੀ ਜਿਹੜਾ ਹੈ ਉਹ ਚੈਲੰਜ ਬਣ ਰਿਹਾ। ਸੋ ਇਸ ਤਰ੍ਹਾਂ ਦੇ ਜਿਹੜੇ ਇਹ ਚੈਲੰਜਸ ਨੇ ਵਰਲਡ ਆਰਡਰ ਲਈ, ਉਹਨਾਂ ਦੇ ਆਧਾਰ ਤੇ ਜਿਹੜੇ ਸਿਆਸੀ ਮਾਹਰ ਨੇ ਉਹਨਾਂ ਨੇ ਮਲਟੀਪੋਲਰ ਡਿਸਆਰਡਰ ਦਾ ਜਿਹੜਾ ਇਹ ਸਿਧਾਂਤ ਲੈ ਕੇ ਆਉਂਦਾ ਵੀ ਇਹ ਸਾਲ ਆ ਜਿਹੜਾ ਇਹ ਮਲਟੀਪੋਲਰ ਡਿਸਆਰਡਰ ਆ ਜਿਹੜਾ ਕਾਫੀ ਦੇਖਣ ਨੂੰ ਮਿਲੇਗਾ, ਹਨਾ। ਇੱਕ ਤਾਂ ਹੈਗਾ ਵੀ ਜਿਹੜੀ ਗਲੋਬਲ ਪੋਲਿਟਿਕਸ ਲਈ ਜਾਂ ਵਰਲਡ ਆਰਡਰ ਲਈ ਜਿਹੜੀਆਂ ਚੁਣੌਤੀਆਂ ਨੇ, ਵੀ ਦੋ ਜੰਗਾਂ ਨੇ ਜਿਹੜੀਆਂ ਲੱਗੀਆਂ ਹੋਈਆਂ, 2 ਜਾਂ 3 ਅਫਰੀਕਾ ਚ ਵੀ ਬਹੁਤ ਸਾਰੇ ਮੁਲਕਾਂ ਚ ਜਿਹੜੇ ਰਾਜ ਪਲਟੇ ਆ ਉਹ ਜੰਗਾਂ ਵਰਗੇ ਨੇ। ਸੋ ਉੱਥੇ ਲਗਾਤਾਰ ਜੰਗ ਲੱਗੀ ਹੋਈ ਆ, ਔਰ ਦੱਸ ਰਹੇ ਨੇ ਵੀ ਕੁਝ ਮੁਲਕਾਂ ਵਿੱਚ ਪਿਛਲੇ 1 ਸਾਲ ਦੇ ਦੌਰਾਨ ਹੀ 10,000 ਲੋਕ ਆ ਜਿਹੜੇ ਮਾਰੇ ਗਏ ਹੈ, ਖਾਸ ਕਰਕੇ ਸੁਡਾਨ ਔਰ ਮਾਲੀ ਔਰ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਆ ਜਿਹੜਾ, ਉਹਨਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਆ ਜਿਹੜੇ ਲੋਕ ਮਾਰੇ ਗਏ ਆ। ਔਰ ਦੂਸਰਾ ਕਿ ਵੀ ਇਜ਼ਰਾਈਲ ਤੇ ਗਾਜ਼ਾ ਦੀ ਜੰਗ ਤੇ ਯੂਕਰੇਨ ਦੀ ਜੰਗ, ਹਨਾ। ਸੋ ਇਹ ਜਿਹੜਾ ਇਹਨਾਂ ਦਾ ਟਰਨ ਆਊਟ ਐਕਸਪਲੋਸਿਵ ਹੋ ਰਿਹਾ, ਜਿਹੜੇ ਸਿਆਸੀ ਮਾਹਰ ਇਹ ਕਹਿ ਰਹੇ ਆ ਵੀ ਇਹਦਾ ਟਰਨ ਆਊਟ ਐਕਸਪਲੋਸਿਵ ਹੋ ਰਿਹਾ। ਇਹ ਡੈਮੋਕ੍ਰੈਟਿਕ ਵੈਲਿਊਜ਼ ਨੂੰ ਜਿਸ ਤਰ੍ਹਾਂ ਹੈਗੇ ਡਿਫਿਊਜ਼ ਕਰ ਰਹੀਆਂ ਨੇ, ਅੰਡਰਮਾਈਨ ਕਰ ਰਹੀਆਂ ਨੇ, ਤੇ ਹਥਿਆਰਾਂ ਦੇ ਨਾਲ ਹੀ ਜਿਹੜੇ ਸੰਸਾਰ ਦੇ ਫੈਸਲੇ ਲੈਣ ਦੀ ਜਿਹੜੀ ਪ੍ਰਵਿਰਤੀ ਆ ਉਹ ਵੱਧ ਰਹੀ ਹੈ। ਇਹ ਮਲਟੀਪੋਲਰ ਡਿਸਆਰਡਰ ਦਾ ਇੱਕ ਸਿਸਟਮ ਆ ਰਿਹਾ। ਦੂਜਾ ਹੈਗਾ ਵੀ ਜਿਹੜੀ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਆ, ਸੋ ਅਮਰੀਕਾ ਦੇ ਰਾਸ਼ਟਰਪਤੀ ਦੀ ਜਿਹੜੀ ਚੋਣ ਹੋਣੀ ਹੈ ਬਹੁਤ ਕ੍ਰੂਸ਼ੀਅਲ ਹੋਊਗੀ, ਵਰਲਡ ਪੋਲਿਟਿਕਸ ਲਈ ਬਹੁਤ ਕ੍ਰੂਸ਼ੀਅਲ ਹੋਊਗੀ। ਸੋ ਇਹ ਹੋਊਗਾ ਵੀ ਜੇ ਤਾਂ ਡੋਨਲਡ ਟਰੰਪ ਆ ਜਾਂਦੇ ਆ, ਹਨਾ, ਤਾਂ ਉਹ 1945 ਤੋਂ ਬਾਅਦ ਜਿਹੜਾ ਵਰਲਡ ਆਰਡਰ ਦੀਆਂ ਜਿਹੜੇ ਇੰਸਟੀਟਿਊਸ਼ਨਸ ਕ੍ਰੀਏਟ ਹੋਏ ਆ ਜਾਂ ਜਿਹੜੀਆਂ ਸੰਧੀਆਂ ਜਾਂ ਟ੍ਰੀਟੀਜ਼ ਆਈਆਂ ਨੇ, ਸੋ ਉਹਨਾਂ ਨੂੰ ਵੱਡੀ ਪੱਧਰ ਤੇ ਤੋੜਨ ਵਾਲੇ ਰਾਹ ਪੈ ਸਕਦੇ ਹੈਗੇ ਆ। ਸੋ 1945 ਤੋਂ ਬਾਅਦ ਸਿਰਜੀ ਹੋਈ ਜਿਹੜੀ ਗਲੋਬਲ ਪੋਲਿਟਿਕਸ ਦੀ ਧਾਰਨਾ ਹੈਗੀ ਆ, ਸੋ ਉਹ ਬ੍ਰੇਕਵੇ ਹੋ ਸਕਦੀ ਆ, ਹਨਾ। ਸੋ ਮੇਕ ਔਰ ਬ੍ਰੇਕ ਵਾਲੀ ਸਥਿਤੀ ਆ ਵੀ ਜੇ ਜੋ ਬਾਈਡਨ ਜਾਂ ਜਿਹੜੀ ਇਹ ਆ ਜਾਂਦੇ ਹੈਗੇ ਡੈਮੋਕ੍ਰੈਟਸ, ਤਾਂ ਉਹ ਸਥਾਪਿਤ ਰਹੂਗੀ। 1945 ਤੋਂ ਬਾਅਦ ਦਾ ਜਿਹੜਾ ਵਰਲਡ ਆਰਡਰ ਆ ਉਹ ਸਥਾਪਿਤ ਰਹੂਗਾ। ਅਦਰਵਾਈਜ਼ ਜੇ ਰਿਪਬਲਿਕਨਸ ਵੱਲੋਂ ਖਾਸ ਕਰਕੇ ਡੋਨਲਡ ਟਰੰਪ ਆ ਜਾਂਦੇ ਆ, ਤਾਂ 1945 ਤੋਂ ਬਾਅਦ ਦਾ ਜਿਹੜਾ ਵਰਲਡ ਆਰਡਰ ਆ ਉਹਦੇ ਵਿੱਚ ਬਹੁਤ ਸਾਰਾ ਬ੍ਰੇਕ ਆ ਸਕਦਾ। ਅਗਲੀ ਜਿਹੜੀ ਚੁਣੌਤੀ ਇਹ ਆ ਰਹੀ ਹੈਗੀ ਵੀ ਗਲੋਬਲ ਇਕਨੋਮੀ ਵਿੱਚੋਂ ਪੱਛਮੀ ਮੁਲਕਾਂ ਦੀ ਜਿਹੜੇ ਵੈਸਟਰਨ ਡਿਵੈਲਪਡ ਕੰਟਰੀਜ਼ ਆ, ਉਹਨਾਂ ਦੀ GDP ਪਹਿਲੀ ਵਾਰ ਆ 19ਵੀਂ ਸਦੀ ਤੋਂ ਬਾਅਦ ਪਹਿਲੀ ਵਾਰ ਹੈ ਵੀ ਉਹਨਾਂ ਦਾ ਕੁੱਲ GDP ਹੈ ਜਿਹੜਾ 50% ਤੋਂ ਘਟ ਗਿਆ ਹੋਇਆ। ਗਲੋਬਲ GDP ਦਾ ਕਦੀ ਵੀ ਵੈਸਟਰਨ ਕੰਟਰੀਜ਼ ਨੇ ਆਪਣਾ ਜਿਹੜਾ GDP ਆ ਗਲੋਬਲ GDP ਨਾਲੋਂ ਘਟਣ ਨਹੀਂ ਸੀ ਦਿੱਤਾ। ਜਿਹੜੀ ਜਿੰਨੀਆਂ ਵੀ ਚਾਹੇ ਅਮਰੀਕਾ, ਯੂਰਪ, ਕੈਨੇਡਾ ਹੈਗਾ, ਸਵਿਟਜ਼ਰਲੈਂਡ ਤੇ ਜਾਂ ਆਸਟ੍ਰੇਲੀਆ, ਨਿਊਜ਼ੀਲੈਂਡ, ਜਿਹੜੀਆਂ ਇਹ ਡਿਵੈਲਪ, ਜਾਪਾਨ, ਸਾਊਥ ਕੋਰੀਆ, ਇਹ ਜਿਹੜਾ ਡਿਵੈਲਪਡ ਨੇਸ਼ਨਸ ਨੇ, ਸੋ ਇਹਨਾਂ ਨੇ ਆਪਣਾ ਜਿਹੜਾ ਕਲੈਕਟਿਵ GDP ਆ ਉਹ 50% ਤੋਂ ਘਟਣ ਨਹੀਂ ਸੀ ਦਿੱਤਾ। ਅਰਾਊਂਡ 63-65 ਰਿਹਾ ਹੈ ਸਮੁੱਚੇ 19ਵੀਂ ਸਦੀ ਤੋਂ ਲੈ ਕੇ ਹੁਣ ਤੱਕ। ਪਰ ਇਹ ਪਹਿਲੀ ਵਾਰ ਹੋਇਆ ਵੀ 50% ਤੋਂ ਥੋੜਾ ਘਟ ਗਿਆ ਹੋਇਆ। ਉਹਦੇ ਨਾਲ ਜਿਹੜਾ ਚਾਈਨਾ ਦੇ ਮੈਨੂਵਰਸ ਨੇ ਜਾਂ ਈਰਾਨ, ਚਾਈਨਾ ਤੇ ਰਸ਼ੀਆ ਦੇ ਜਿਹੜੇ ਮੈਨੂਵਰਸ ਨੇ, ਤਿੰਨਾਂ ਦੇ ਉਹ ਹੈ ਜਿਹੜੇ ਉਹ ਕਾਫੀ ਅਸਰ ਅੰਦਾਜ਼ ਹੋ ਸਕਦੇ ਆ। ਇਸ ਕਲੈਕਟਿਵ ਜਿਹੜੀ ਹੈਗੀ ਹੈ GDP ਦੇ ਘਟਣ ਨਾਲ ਤੁਰਕੀ ਔਰ ਭਾਰਤ ਹੈਗਾ ਜਿਹੜਾ ਉਹ ਇਹ ਹੁਣ ਥਾਪੀਆਂ ਮਾਰ ਰਹੇ ਨੇ ਵੀ ਜਿਹੜੇ ਗਲੋਬਲ ਇੰਸਟੀਟਿਊਸ਼ਨਸ ਆ
ਉਹ ਸਾਰੇ ਮੁਲਕਾਂ ਦੀ ਜਿਹੜੀ ਹੈਗੀ ਆ ਉਹ ਤਰਜਮਾਨੀ ਨਹੀਂ ਕਰਦੇ। ਉਹਨਾਂ ਦਾ ਇਹ ਕਹਿਣਾ ਹੈਗਾ ਵੀ ਜਿਹੜੇ ਗਲੋਬਲ ਇੰਸਟੀਟਿਊਸ਼ਨਸ ਆ ਸਿਰਫ ਵੈਸਟਰਨ ਕੰਟਰੀਜ਼ ਦੀ ਜਿਹੜੀਆਂ ਇੱਛਾਵਾਂ ਨੇ ਉਹਨਾਂ ਦੀ ਤਰਜਮਾਨੀ ਕਰਦੇ ਆ, ਵੀ ਸਾਡੀਆਂ ਨਾਨ ਵੈਸਟਰਨ ਤੇ ਡਿਵੈਲਪਿੰਗ ਕੰਟਰੀਜ਼ ਦੇ ਇੱਛਾਵਾਂ ਦੀ ਤਰਜਮਾਨੀ ਨਹੀਂ ਕਰਦੇ। ਸੋ ਇਹ ਜਿਹੜੀਆਂ ਚੁਣੌਤੀਆਂ ਨੇ, ਖਾਸ ਕਰਕੇ ਈਰਾਨ, ਰੂਸ ਤੇ ਚੀਨ ਦਾ ਜਿਹੜਾ ਇੱਕ ਗੱਠਜੋੜ ਸਾਹਮਣੇ ਆ ਰਿਹਾ, ਉਹ ਜਿਹੜਾ ਇਕਨੋਮਿਕਲੀ ਤੇ ਖਾਸ ਕਰਕੇ ਹੁਣ ਇਹ ਦੇਖਿਆ ਵੀ ਈਰਾਨ ਤੇ ਰਸ਼ੀਆ ਦੀ ਇਕਨੋਮੀ ਜ਼ੀਰੋ ਆ, ਸਿਰਫ ਉਹਨਾਂ ਤਿੰਨਾਂ ਮੁਲਕਾਂ ਵਿੱਚ ਚੀਨ ਹੀ ਆਰਥਿਕ ਤੌਰ ਤੇ ਕਿਤੇ ਨਾ ਕਿਤੇ ਖੜਾ ਹੈ। ਸੋ ਚੀਨ ਹੈ ਜਿਹੜਾ, ਚੀਨ ਜਿਹੜੀ ਚੁਣੌਤੀ ਲੈ ਕੇ ਆ ਰਿਹਾ ਹੈ, ਚੀਨ ਹੈਗਾ ਵੀ ਟੈਕਨੋਲੋਜੀ ਦਾ ਉਹ ਮਾਸਟਰ ਹੈ, ਟੈਕਨੋਲੋਜੀ ਵਿੱਚ ਉਹਦੀ ਵੱਡੀ ਮਾਸਟਰੀ ਹੈ। ਉਹ ਆਪਣੇ ਟੈਕਨੋਲੋਜੀਕਲ ਨੋ ਹਾਉ ਨਾਲ ਜਿਹੜੀ ਵੈਸਟਰਨ ਫਾਈਨੈਂਸਿੰਗ ਇੰਸਟੀਟਿਊਸ਼ਨਸ ਆ ਉਹਨਾਂ ਨੂੰ ਡੌਜ ਕਰਨਾ ਚਾਹ ਰਿਹਾ ਹੈ। ਜਿਹੜੀ ਉਹ ਕਰ ਰਿਹਾ ਨਾ ਵੀ ਮੇਰੀ ਕਰੰਸੀ ਯੂਆਨ ਵਿੱਚ ਹੀ ਸਾਰਾ ਐਕਸਪੋਰਟ ਇੰਪੋਰਟ ਹੋਊਗਾ, ਡਾਲਰ ਵਿੱਚ ਨਹੀਂ ਹੋਊਗਾ। ਸੋ ਡਾਲਰ ਨਾਲ ਜਦੋਂ ਆਪਾਂ ਇੰਪੋਰਟ ਐਕਸਪੋਰਟ ਕਰਦੇ ਆ ਤਾਂ ਜਿਹੜੀਆਂ ਵੈਸਟਰਨ ਰਿਸਪੌਂਸੀਬਲ ਡੈਮੋਕ੍ਰੇਸੀਜ਼ ਆ ਉਹ ਡਾਲਰ ਦੇ ਫਲੋ ਤੇ ਨਜ਼ਰ ਰੱਖਦੀਆਂ ਨੇ ਵੀ ਕਿਹੜੇ ਮੁਲਕ ਚੋਂ ਕਿੰਨੇ ਡਾਲਰ ਕਿਹੜੇ ਪਾਸੇ, ਉਹਦੇ ਚੋਂ ਆਂਦਾ ਵੀ ਜਦੋਂ ਮੋਨੀਟਰ ਹੁੰਦਾ FBI ਜਾਂ ਹੋਰ ਏਜੰਸੀਆਂ ਮੋਨੀਟਰ ਕਰਦੀਆਂ ਨੇ ਤਾਂ ਘੱਟੋ ਘੱਟ ਉਹ ਟੈਰਰਿਜ਼ਮ ਨੂੰ ਤੇ ਜਿਹੜਾ ਕ੍ਰਿਮੀਨਲ ਫੰਡਿੰਗ ਹੈਗੀ ਆ ਉਹਦੇ ਤੇ ਨਿਗਾਹ ਰੱਖਦੇ ਹੈਗੇ ਆ। ਜਦੋਂ ਡਾਲਰ ਤੋਂ ਫਾਈਨਾਂਸਿੰਗ ਚੇਂਜ ਹੋ ਜਾਣੀ ਆ, ਯੂਆਨ ਵਿੱਚ ਜਾਂ ਕਿਸੇ ਹੋਰ ਕਰੰਸੀ ਚ ਹੋ ਜਾਣੀ ਆ, ਤਾਂ ਜਿਹੜੀਆਂ ਵੈਸਟਰਨ ਗਲੋਬਲ ਡੈਮੋਕ੍ਰੇਸੀਜ਼ ਆ ਉਹਨਾਂ ਦੀ ਮੋਨੀਟਰਿੰਗ ਘਟ ਜਾਣੀ ਆ। ਸੋ ਉਹਦੇ ਨਾਲ ਦੁਨੀਆ ਵਿੱਚ ਅਨਾਰਕੀ ਪੈਦਾ ਹੋ ਸਕਦੀ ਆ। ਸੋ ਜਿਹੜੀਆਂ ਵੈਸਟਰਨ ਡੈਮੋਕ੍ਰੇਸੀਜ਼ ਆ ਇਹਨਾਂ ਦਾ ਜਿਹੜਾ ਫਾਈਨੈਂਸਿੰਗ ਸਿਸਟਮ ਆ, ਚਾਹੇ ਸਵਿਫਟ ਹੈ, ਚਾਹੇ ਮਾਸਟਰ ਕਾਰਡ ਹੈ, ਚਾਹੇ ਵੀਜ਼ਾ ਹੈ, ਜਾਂ ਜਿੰਨੇ ਵੀ ਹੋਰ ਬੈਂਕਿੰਗ ਦੇ ਜਿੰਨੇ ਵੀ ਇੰਸਟੀਟਿਊਸ਼ਨਸ ਆ, ਜਦੋਂ ਉਹ ਮੋਨੀਟਰਿੰਗ ਦੇ ਥੱਲੇ ਲੰਘਦੇ ਹੈ, ਸੋ ਉਸ ਮੋਨੀਟਰਿੰਗ ਚੋਂ ਸੇਫ ਗਾਰਡਸ ਨੇ, ਪੂਰੀ ਦੁਨੀਆ ਲਈ ਸੇਫ ਗਾਰਡਸ ਨੇ। ਜਦੋਂ ਉਹ ਸੇਫ ਗਾਰਡਸ ਟੁੱਟਣਗੇ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਕਿੰਨੀ ਅਨਾਰਕੀ ਔਰ ਕਿੰਨੀ ਜਿਹੜਾ ਗ੍ਰਹਿ ਯੁੱਧ ਵਰਗੀ ਸਥਿਤੀ ਹੈ ਜਿਹੜੀ ਪੈਦਾ ਹੋ ਸਕਦੀ ਆ। ਸੋ ਇਸ ਕਿਸਮ ਦੇ ਤੇ ਦੂਜਾ ਹੈਗਾ ਵੀ ਜਿਹੜੇ ਅਫਰੀਕਨ ਕੰਟਰੀਜ਼ ਵਿੱਚ ਲਗਾਤਾਰ ਜਿਹੜੇ ਫੌਜੀ ਰਾਜ ਪਲਟੇ ਹੋ ਰਹੇ ਆ। ਸੋ ਉਸ ਦਾ 6 ਮੁਲਕਾਂ ਦਾ ਹੈਗਾ, ਰੈੱਡ ਸੀ ਤੋਂ ਲੈ ਕੇ ਅਟਲਾਂਟਿਕ ਤੱਕ 6000 ਕਿਲੋਮੀਟਰ ਬਣਦਾ। ਸੋ ਉਹ 6000 ਕਿਲੋਮੀਟਰ ਚ ਮਤਲਬ ਕਿ ਉਹ 6000 ਕਿਲੋਮੀਟਰ ਚ 7 ਮੁਲਕਾਂ ਵਿੱਚ ਫੌਜੀ ਰਾਜ ਪਲਟੇ ਹੋ ਚੁੱਕੇ ਆ। ਔਰ ਉਹ ਇਲਾਕੇ ਨੂੰ ਟੈਕਨੀਕਲੀ ਡਿਪਲੋਮੈਟਿਕਲੀ ਸਾਲੇ ਕਿਹਾ ਜਾਂਦਾ, SALEH, ਸਾਲੇ ਦਾ ਇਲਾਕਾ ਕਿਹਾ ਜਾਂਦਾ ਹੈਗਾ। ਸੋ ਸਾਲੇ ਦੇ ਇਲਾਕੇ ਵਿੱਚ ਜਿਸ ਤਰ੍ਹਾਂ ਫਾਈਨੈਂਸਿੰਗ ਦੀ ਮੋਨੀਟਰਿੰਗ ਔਖੀ ਹੋ ਰਹੀ ਹੈ ਨਾ, ਉਸੇ ਤਰ੍ਹਾਂ ਉੱਥੇ ਜਿਹੜੀ ਹੈਗੀ ਆ ਸਮੁੱਚੀ ਦੁਨੀਆ ਦੇ ਉਸ ਇਲਾਕੇ ਦੀਆਂ ਸਮੁੱਚੀਆਂ ਸਰਗਰਮੀਆਂ ਤੇ ਮੋਨੀਟਰਿੰਗ ਔਖੀ ਹੋ ਰਹੀ ਹੈਗੀ ਆ। ਸੋ ਇਹ ਚੁਣੌਤੀਆਂ ਜਿਹੜੀਆਂ ਉਸ ਇਲਾਕੇ ਦੀ ਬੈਲਟ ਦੀਆਂ ਜਿਹੜੀਆਂ ਚੁਣੌਤੀਆਂ ਨੇ ਉਹ, ਤੇ ਜਿਹੜੀਆਂ ਚਾਈਨਾ ਦੀਆਂ ਜਿਹੜੀ ਹੈਗੀ ਵੀ ਸਕਿਪ ਕਰਨਾ, ਵੈਸਟਰਨ ਜਿਹੜੇ ਫਾਈਨੈਂਸਿੰਗ ਇੰਸਟੀਚਿਊਟਸ ਆ ਉਹਨਾਂ ਨੂੰ ਸਕਿਪ ਕਰਨਾ, ਤੇ ਇਹ ਚੁਣੌਤੀਆਂ ਨੇ ਜਿਹੜੀਆਂ, ਤੇ ਬਾਕੀ ਜਿਹੜੀਆਂ ਜਮਹੂਰੀਅਤ ਨੂੰ ਆਪਾਂ ਚੁਣੌਤੀਆਂ ਨਜ਼ਰ ਕਰਕੇ ਆਇਆ। ਸੋ ਇਹ ਸਾਰੀਆਂ ਚੁਣੌਤੀਆਂ ਇੱਕ ਤਰ੍ਹਾਂ ਨਾਲ ਯੂਨੀਪੋਲਰ ਡਿਸਆਰਡਰ ਨੂੰ ਆਪਾਂ ਕਹਿ ਸਕਦੇ ਵੀ ਕਿਤੇ ਨਾ ਕਿਤੇ ਸਪਸ਼ਟ ਕਰਦੀਆਂ ਨੇ, ਜਿਹਦੇ ਲਈ ਵੈਸਟਰਨ ਡੈਮੋਕ੍ਰੇਸੀਜ਼ ਦੀ, ਯੂਰਪ ਦੀ, ਅਮਰੀਕਾ ਦੀ ਤੇ ਸਮੁੱਚੀਆਂ ਜਿਹੜੀਆਂ 5 ਆਈਜ਼ ਜਾਂ 14 ਆਈਜ਼ ਆ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਆ ਹੋਰ ਵੱਧ ਜਾਂਦੀ ਹੈ, ਤਾਂ ਕਿ ਅਨਾਰਕੀ ਪੈਦਾ ਹੋਣ ਤੋਂ ਇੱਕ ਬਜ਼ੁਰਗ ਵਾਂਗ, ਇੱਕ ਪਿਤਾ ਵਾਂਗ ਜਿਹੜੀ ਉਹਨਾਂ ਨੇ ਭੂਮਿਕਾ ਨਿਭਾਉਣੀ ਆ, ਉਹ ਤੋਂ ਜਿਹੜੀ ਦੁਨੀਆ ਨੂੰ ਬਚਾਇਆ ਜਾ ਸਕੇ। ਜੀ, ਅਕਸਰ ਆਪਾਂ ਦੇਖਦੇ ਹਾਂ ਵੀ ਜਦੋਂ ਆਪਾਂ ਇੱਥੇ ਅਮਰੀਕਾ ਦੀ ਵੀ ਗੱਲ ਕਰਦੇ ਹਾਂ, ਨਿਊ ਵਰਲਡ ਆਰਡਰ ਦੀ ਗੱਲ ਕਰਦੇ ਆ, ਉਹ ਕਹਿੰਦੇ ਵੀ ਪਰ ਜੇ ਇੱਕ ਸਪੈਸੀਫਿਕ ਬੰਦਾ ਆਊਗਾ ਤੇ ਉਹ ਨਹੀਂ ਆਉਣ ਦਊਗਾ, ਬਲਕਿ ਜਿਹੜੇ ਮੌਜੂਦਾ ਆ ਉਹਦੇ ਕਰਕੇ ਆਊਗਾ। ਪਰ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਉਹਦੇ ਆਉਣ ਦੇ ਨਾਲ ਸਗੋਂ ਨਿਊ ਵਰਲਡ ਆਰਡਰ ਹੋਰ ਬਣ ਸਕਦਾ ਆ। ਇੱਕ ਇੱਥੇ ਇੱਕ ਇਹ ਆਈਡੀਆ ਆ, ਤੇ ਇੱਕ ਨਾਲ ਇਹ ਆ ਵੀ ਜਿੱਦਾਂ ਹੁਣ ਬ੍ਰਿਕਸ ਦੀ ਆਪਾਂ ਕਈ ਵਾਰੀ ਗੱਲ ਕੀਤੀ ਆ, ਯੂਆਨ ਦੇ ਵਿੱਚ ਕਰਨਾ ਜਾਂ ਭਾਰਤੀ ਰੁਪਈਆਂ 'ਚ ਕਰਨਾ ਜਾਂ ਆਪਣੀ ਲੋਕਲ ਕਰੰਸੀ ਦੇ ਵਿੱਚ ਕਰਨਾ, ਇਹ ਸਵਿਫਟ ਨੂੰ ਜਾਂ ਵੈਸਟਰਨ ਡੈਮੋਕ੍ਰੇਸੀ ਜਾਂ ਉਹਨਾਂ ਦਾ ਜਿਹੜਾ ਇਹ ਇੰਸਟੀਟਿਊਸ਼ਨਸ ਆ ਉਹਨਾਂ ਨੂੰ ਇੱਕ ਵੱਡਾ ਖਤਰਾ। ਕਿੱਦਾਂ ਇਸ ਨੂੰ ਜਿਹੜਾ ਉਹ ਦੇਖਿਆ ਜਾ ਰਿਹਾ ਜੇ ਆਪਾਂ ਆਰਥਿਕਤਾ ਦੇ ਤੌਰ ਦੇ ਉੱਤੇ, ਗਲੋਬਲ ਆਰਥਿਕਤਾ ਦੇ ਤੌਰ ਦੇ ਉੱਤੇ, ਤੇ ਅਨਾਰਕੀ ਤੋਂ ਬਚਣ ਨੂੰ ਲੈ ਕੇ ਜੇ ਗੱਲ ਕਰੀਏ ਉਸ ਐਂਗਲ ਤੋਂ? ਜੀ, ਦੇਖੋ ਜੀ, ਜੇ ਤਾਂ ਕਿਉਂਕਿ ਆਪਾਂ ਇਹ ਇੰਨਾ ਕੁ ਤਾਂ ਪਤਾ ਹੈਗਾ ਵੀ ਜਿਹੜੀਆਂ ਰਿਸਪੌਂਸੀਬਲ ਡੈਮੋਕ੍ਰੇਸੀਜ਼ ਆ ਉਹ ਘੱਟੋ ਘੱਟ ਅਨਾਰਕੀ ਨਹੀਂ ਪੈਦਾ ਹੋਣਾ ਚਾਹੁੰਦੀਆਂ। ਜੇ ਉਹ ਕਿਤੇ ਜਾ ਕੇ ਹਮਲਾ ਵੀ ਕਰਦੀਆਂ ਨੇ, ਹੁਣ ਹੌਤੀ ਰਾਈਵਲਸ ਤੇ ਹਮਲਾ ਜਿਹੜਾ ਹੋ ਰਿਹਾ, ਸੋ ਇਹੀ ਹੋ ਰਿਹਾ ਵੀ ਜਿਹੜਾ ਫ੍ਰੀ ਐਂਡ ਫਲੋ ਉੱਥੇ ਨੂੰ ਜਿਹੜਾ ਟਰਾਂਸਪੋਰਟੇਸ਼ਨ ਆ ਉਹ ਸਮੁੰਦਰ ਵਿੱਚ ਹੁੰਦੀ ਰਹੇ ਨਾ, ਉਹਨਾਂ ਦੇ ਕੋਈ ਬਹੁਤੇ ਖਤਰਨਾਕ ਵੈਸਟਡ ਇੰਟਰਸਟ ਨਹੀਂ ਹੁੰਦੇ, ਉਹ ਕਿਤੇ ਨਾ ਕਿਤੇ ਹਿਊਮੈਨਿਟੀ ਦਾ ਜਿਹੜਾ ਭਲਾ ਕਰਨ ਵਾਲੇ ਇਸ ਤਰ੍ਹਾਂ ਦੇ ਹੁੰਦੇ ਨੇ। ਸੋ ਜਿਹੜਾ ਵੈਸਟਰਨ ਜਿਹੜਾ ਆਰਥਿਕ ਇੰਸਟੀਟਿਊਸ਼ਨਸ ਨੇ, ਇਕਨੋਮਿਕ ਇੰਸਟੀਟਿਊਸ਼ਨਸ ਆ, ਉਹ ਜੇ ਚੈਨਲਾਈਜ਼ ਰਹਿਣਗੇ, ਜੇ ਪੂਰੀ ਦੁਨੀਆ ਦੇ ਜਿਹੜੀਆਂ ਆਰਥਿਕ ਟ੍ਰਾਂਜੈਕਸ਼ਨਸ ਹੋ ਰਹੀਆਂ, ਜੇ ਉਹ ਚੈਨਲਾਈਜ਼ ਰਹਿਣਗੀਆਂ ਕਿਸੇ ਖਾਸ ਪ੍ਰੋਪਰ ਐਂਡ ਰਿਸਪੌਂਸਿਬਲ ਇੰਸਟੀਟਿਊਸ਼ਨਸ ਦੀ ਜਗ੍ਹਾ,
ਤਾਂ ਘੱਟੋ ਘੱਟ ਸੇਫ ਗਾਰਡਸ ਨੇ ਜਿਹੜੇ ਅਨਾਰਕੀ ਤੋਂ ਬਚਣ ਦੇ ਜਿਹੜੇ ਸੇਫ ਗਾਰਡਸ ਨੇ ਉਹ ਇਨ ਪਲੇਸ ਰਹਿਣਗੇ। ਜਿਉਂ ਹੀ ਆਪਾਂ ਸਕਿਪ ਕਰਦੇ ਆ, ਤੁਸੀਂ ਦੇਖੋ ਵੀ ਇਹ ਤੋਂ ਬਿਨਾਂ, ਇਸ ਮੋਨੀਟਰਿੰਗ ਤੋਂ ਬਿਨਾਂ, ਹੁਣ ਹਰੇਕ ਮੁਲਕ ਦੀ ਆਪਣੀ ਮੋਨੀਟਰਿੰਗ ਆ। ਤੁਸੀਂ ਇੰਡੀਆ ਨੂੰ ਪੈਸੇ ਭੇਜਦੇ ਆ ਇੱਥੋਂ ਕਿਸੇ ਵੀ ਮੁਲਕ ਚੋਂ, ਤਾਂ ਉਹ 100 ਪਾਉਂਡ, 100 ਡਾਲਰ ਜਾਂ ਕੋਈ ਵੀ ਜਿਹੜਾ ਪੈਸਾ ਆਉਂਦਾ ਉਹਦੀ ਉਹ ਇੰਟਰਨਲ ਮੋਨੀਟਰਿੰਗ ਕਰਦੇ ਆ। ਉਹਨਾਂ ਨੂੰ ਇੱਕ ਇੱਕ ਪੈਸੇ ਦਾ ਪਤਾ ਵੀ ਕਿੱਥੋਂ ਆ ਰਿਹਾ, ਕਿੱਥੇ ਜਾ ਰਿਹਾ। ਇਸੇ ਤਰ੍ਹਾਂ ਹੀ ਇੰਟਰਨੈਸ਼ਨਲ ਮੋਨੀਟਰਿੰਗ ਆ। ਜੇ ਭਾਰਤ ਵਿੱਚ ਇਸ ਤਰ੍ਹਾਂ ਜਿਹੜੇ ਜਾਂ ਹੋਰਾਂ ਮੁਲਕ ਵਿੱਚ ਵੀ ਜਿੱਥੇ ਜਾਂਦੇ ਆ ਪੈਸੇ, ਜੇ ਉਹ ਮੋਨੀਟਰਿੰਗ ਨਾ ਹੋਵੇ ਤਾਂ ਉਹ ਪੈਸੇ ਦਾ ਹਿਸਾਬ ਕਿਤਾਬ ਉਹਨਾਂ ਦੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨਾ ਰੱਖਣ ਤਾਂ ਕਿੰਨੀ ਵੱਡੀ ਅਨਾਰਕੀ ਪੈਦਾ ਹੋ ਜਾਏ। ਕਿਹੜਾ ਪੈਸਾ ਕਿੱਧਰੋਂ ਆ ਰਿਹਾ, ਕਿੱਧਰ ਜਾ ਰਿਹਾ, ਉਹਦਾ ਕੁਝ ਨਹੀਂ ਪਤਾ ਲੱਗੇਗਾ। ਸੋ ਇਸੇ ਤਰ੍ਹਾਂ ਇੰਟਰਨੈਸ਼ਨਲ ਮੋਨੀਟਰਿੰਗ ਆ ਜਿਹੜੀ ਫਾਈਨੈਂਸਿਸ ਦੀ, ਜਦੋਂ ਤੱਕ ਰਿਸਪੌਂਸਿਬਲ ਸੰਸਥਾਵਾਂ ਦੇ ਰਾਹੀਂ ਨਹੀਂ ਹੁੰਦੀ, ਉਦੋਂ ਤੱਕ ਫਿਰ ਇਹ ਹੈਗਾ ਵੀ ਅਨਾਰਕੀ ਫੈਲਣ ਦੀ ਸੰਭਾਵਨਾ ਬਹੁਤ ਵੱਧ ਜਾਏਗੀ। ਹਥਿਆਰਾਂ ਦਾ ਫਲੋ ਵਧੇਗਾ, ਜਿਹੜੀਆਂ ਅਣਕਿਆਸੀਆਂ ਜੰਗਾਂ ਉਹ ਲੱਗਣਗੀਆਂ ਤੇ ਮਨੁੱਖਤਾ ਤੇ ਇੱਕ ਬਹੁਤ ਵੱਡੀ ਵਿਪਤਾ ਸਾਹਮਣੇ ਆ ਸਕਦੀ ਹੈ। ਜੀ, ਆਪਾਂ ਦੇਖਿਆ ਸੀਗਾ ਵੀ ਜਦੋਂ ਲਾਦਿਨ ਨੂੰ ਵੀ ਫੜਿਆ ਸੀ ਜਾਂ ਉਹਨੂੰ ਟਰੈਕ ਕੀਤਾ ਸੀ, ਤਾਂ ਡਾਲਰ ਦੀ ਹੀ ਟਰੈਕਿੰਗ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਇਦਾਂ ਦੀਆਂ ਗਤੀਵਿਧੀਆਂ ਆ ਇਹਨੂੰ ਜਿਹੜਾ ਉਹ ਟਰੈਕ ਕਰਨ 'ਚ ਕਾਮਯਾਬ ਰਹੇ ਸੀ। ਸ਼ੁਰੂਆਤ 'ਚ ਆਪਾਂ ਜਿਹੜੀ ਸਾਊਥ ਈਸਟ ਏਸ਼ੀਆ ਦੀ ਜਿਹੜੀ ਪੋਲਿਟਿਕਸ ਦੀ ਵੀ ਗੱਲ ਕੀਤੀ। ਜੇ ਆਪਾਂ ਹੁਣ ਸੈਂਟਰਲ ਏਸ਼ੀਆ ਦੀ ਵੀ ਨਾਲ ਹੀ ਜੇ ਗੱਲ ਕਰੀਏ, ਜੀਓ ਪੋਲਿਟਿਕਸ ਦੇ ਵਿੱਚ ਉੱਥੇ ਵੀ ਕਈ ਤਬਦੀਲੀਆਂ ਜਿਹੜੀਆਂ ਉਹ ਦੇਖਣ ਨੂੰ ਮਿਲ ਸਕਦੀਆਂ ਆ। ਕੀ ਕੁਝ ਵੱਖਰਾ ਵਾਪਰ ਸਕਦਾ ਆ? ਜਿਹੜਾ ਜੇਕ ਸੁਲੇਮਾਨ ਹੋਣਾ ਦਾ ਇੱਕ ਲੰਬਾ ਚੌੜਾ ਉਹਨਾਂ ਨੇ ਪਾਲਿਸੀ ਵਾਲੇ ਦੇ ਵਿੱਚ ਜਿਹੜਾ ਲਿਖਿਆ ਸੀ, ਕੀ ਉਹਦੇ ਨਾਲ ਅਲਾਈਨ ਤੇ ਸਾਰਾ ਕੁਝ ਆਪਾਂ ਨੂੰ ਦਿਖ ਰਿਹਾ ਹੈਗਾ? ਹਾਂਜੀ। ਸੋ ਹੁਣ ਜਿਹੜੀਆਂ ਇਹ ਤਬਦੀਲੀਆਂ ਆ ਰਹੀਆਂ ਉਹ ਜੇਕ ਸੁਲੇਮਾਨ ਦੇ ਆਰਟੀਕਲ ਤੋਂ ਬਾਅਦ ਆਪਾਂ ਨੂੰ ਦੇਖਣ ਨੂੰ ਮਿਲਿਆ। ਇੱਕ ਤਾਂ ਇਰਾਨ ਤੇ ਪਾਕਿਸਤਾਨ ਦਾ ਜਿਹੜਾ ਇਹ ਝਗੜਾ ਛਿੜਿਆ। ਸੋ ਇਹ ਸਾਰਾ ਜਸਟ ਕੋਈ ਕੱਲੀ ਕਹਿਰੀ ਘਟਨਾ ਨਹੀਂ ਹੈ ਵੀ ਆਪਣੇ ਆਪ ਹੀ ਹੋ ਗਈ। ਸੋ ਇਹਦੇ ਪਿੱਛੇ ਬਕਾਇਦਾ ਪਲਾਨਿੰਗ ਆ ਜਿਹੜੀ। ਸੋ ਇਸੇ ਨਾਲ ਹੀ ਸੈਂਟਰਲ ਏਸ਼ੀਆ ਜਿਹੜਾ ਜੇ ਕਿ ਏਸ਼ੀਆ ਦੇ, ਸਾਊਥ ਏਸ਼ੀਆ ਦੇ ਨਾਲ ਲੱਗਦੇ, ਜਿਹੜੇ ਆਪਾਂ ਕਹਿ ਸਕਦੇ ਵੀ ਰਸ਼ੀਆ ਤੋਂ ਜਿਹੜਾ ਸੋਵੀਅਤ ਸੰਘ ਸੀ ਉਹ ਤੋਂ ਟੁੱਟੇ ਹੋਏ ਜਿਹੜੇ ਮੁਲਕ ਨੇ, ਉਹ ਸੈਂਟਰਲ ਏਸ਼ੀਆ ਦੇ ਮੁਲਕਾਂ ਦੇ ਤੌਰ ਤੇ ਜਾਣੇ ਜਾਂਦੇ ਆ। ਸੋ ਅਮਰੀਕਨ ਪਾਲਿਸੀ ਮੇਕਰਸ ਨੇ ਉੱਥੇ ਵੀ ਜਿਹੜੇ ਆਪਣੇ ਚੰਕਸ ਆ ਉਹ ਬਣਾ ਲਏ ਹੋਏ ਆ। ਸੋ ਏਸ਼ੀਆ ਦੀ ਜਿਹੜੀ ਰੀਸਟਰਕਚਰਿੰਗ ਦਾ ਜਿਹੜਾ ਇੱਕ ਕਨਸੈਪਟ ਹੈਗਾ, ਸੋ ਉਹਦੇ ਆਧਾਰ ਤੇ ਹੁਣ ਉਹਦੇ ਵਿੱਚੋਂ ਉਹਨਾਂ ਨੇ 5 ਮੁਲਕ ਨੇ ਜਿਹੜੇ ਬਕਾਇਦਾ ਰੂਸ ਦੇ ਪੱਕੇ ਹਮਾਇਤੀ ਸੀ ਔਰ ਰੂਸ ਨੂੰ ਹੀ ਆਪਣਾ ਪਿਤਾਮਾ ਸਮਝਦੇ ਸੀ। ਉਹ 5 ਮੁਲਕ ਆ ਜਿਹੜੇ ਟੁੱਟ ਰਹੇ ਨੇ। ਉਹ ਖਾਸ ਕਰਕੇ ਉਹਨਾਂ ਦੀ ਅਮਰੀਕਾ ਨਾਲ ਕਾਫੀ ਗੂੜੇ ਰਿਸ਼ਤੇ ਬਣ ਰਹੇ ਆ। ਤਾਂ ਕਿਤੇ ਨਾ ਕਿਤੇ ਚਾਈਨਾ ਵੀ ਇਨਵੋਲਵ ਹੈ ਵੀ ਰੂਸ ਨੂੰ ਸਕਿਪ ਕਰਕੇ ਇਹਨਾਂ ਮੁਲਕਾਂ ਦੇ ਰਾਹੀਂ ਉਹ ਆਪਣਾ ਰੋਡ ਪ੍ਰੋਜੈਕਟ ਲੈ ਕੇ ਆ ਰਿਹਾ, ਜਿਹੜਾ ਕਿ ਯੂਰਪ ਨੂੰ ਜਾਏਗਾ। ਸੋ ਰਸ਼ੀਆ ਨੂੰ ਬਿਲਕੁਲ ਸਕਿਪ ਕਰੂਗਾ ਤੇ ਇਹਨਾਂ ਮੁਲਕਾਂ ਦੇ ਰਾਹੀਂ ਇਹ 5 ਮੁਲਕ ਨੇ, ਕਜ਼ਾਕਿਸਤਾਨ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਕਿਰਗਿਸਤਾਨ ਤੇ ਤਾਜਿਕਸਤਾਨ। ਸੋ ਇਹਨਾਂ 5 ਮੁਲਕਾਂ ਦੀ ਅਮਰੀਕਨ ਪ੍ਰਸ਼ਾਸਨ ਨਾਲ ਪਿਛਲੇ ਦਿਨੀ ਗੰਭੀਰ ਜਿਹੜੀਆਂ ਮੁਲਾਕਾਤਾਂ ਨੇ, ਕਲੈਕਟਿਵ ਵੀ ਹੋਈਆਂ ਨੇ ਤੇ 1-to-1 ਵੀ ਹੋਈਆਂ ਨੇ। ਸੋ ਇਹ ਜਿਹੜੀਆਂ ਮੁਲਾਕਾਤਾਂ ਹੋਈਆਂ ਨੇ ਔਰ ਜਿਹੜੀ ਚੀਨ ਨਾਲ ਉਹਨਾਂ ਦੇ ਕੁਝ ਰਿਲੇਸ਼ਨ ਵੱਧ ਰਹੇ ਨੇ। ਸੋ ਹੋ ਸਕਦਾ ਕਿਉਂਕਿ ਅਮਰੀਕਾ, ਜਿੱਦਾਂ ਆਪਾਂ ਕਿਹਾ ਵੀ ਚੀਨ ਦੀ ਇਕਨੋਮੀ ਦੇ ਡਾਵਾਡੋਲ ਹੋਣ ਨਾਲ ਗਲੋਬਲ ਇਕਨੋਮੀ ਤੇ ਇੱਕ ਫਰਕ ਪੈ ਸਕਦਾ ਹੈ। ਸੋ ਇਹਦੇ ਪਿੱਛੇ ਬਿਹਾਈਂਡ ਦੀ ਸੀਨ ਇਹ ਹੋ ਸਕਦਾ ਵੀ ਅਮਰੀਕਨ ਜਿਹੜੇ ਡਿਪਲੋਮੈਟਸ ਆ ਉਹ ਇਹਨਾਂ ਦੇ ਚੀਨ ਨਾਲ ਚੰਗੇ ਰਿਲੇਸ਼ਨ ਬਣਵਾ ਰਹੇ ਆ ਤਾਂ ਕਿ ਚੀਨ ਰੂਸ ਤੋਂ ਸਕਿਪ ਕਰਕੇ ਜਿਹੜੀ ਇਹ ਮੋਨੀਟਰਿੰਗ ਵਾਲੀ ਸਾਰੀ ਫਾਈਨੈਂਸਿਸ ਮੋਨੀਟਰਿੰਗ ਵਾਲੇ ਸਿਸਟਮ ਵਿੱਚ ਹੀ ਬਣਿਆ ਰਹੇ। ਚੀਨ ਲਈ ਉਹ ਥੋੜਾ ਪੋਲਾਈਟ ਹੋ ਰਹੇ ਨੇ। ਸੋ ਹੁਣ ਚੀਨ ਨਾਲ ਇਹਨਾਂ 5 ਮੁਲਕਾਂ ਦੇ ਰਿਲੇਸ਼ਨ ਹੋਣੇ ਤੇ ਉਸ ਤੋਂ ਬਾਅਦ ਵੈਸਟਰਨ ਅਲਾਈਜ਼ ਨਾਲ, ਖਾਸ ਕਰਕੇ ਅਮਰੀਕਾ ਨਾਲ ਇਹਨਾਂ ਦੀਆਂ ਲੰਬੀਆਂ ਮੀਟਿੰਗਸ ਹੋਣੀਆਂ। ਇਹ ਕੁਝ ਨਵੀਂ ਦਿਸ਼ਾ ਦੀ ਦੱਸ ਪਾਉਂਦੀਆਂ ਨੇ ਵੀ ਸਾਊਥ ਏਸ਼ੀਆ ਐਂਡ ਸੈਂਟਰਲ ਏਸ਼ੀਆ ਵਿੱਚ ਕਾਫੀ ਵੱਡੀਆਂ ਜਿਹੜੀਆਂ ਰਾਜਨੀਤਿਕ ਤਬਦੀਲੀਆਂ ਨੇ ਉਹ ਵਾਪਰ ਸਕਦੀਆਂ। ਜੀ ਬਿਲਕੁਲ। ਸੋ ਚੇਂਜਸ ਆ ਰਹੇ ਆ, ਆਪਾਂ ਨੂੰ ਜਿਹੜਾ ਉਹ ਦੇਖਣਾ ਜਿਹੜਾ ਚਾਹੀਦਾ। ਰੀਸੈਂਟਲੀ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਵੀ ਜਾਂ ਉੱਦਾਂ ਵੀ ਦੁਨੀਆ ਭਰ ਦੇ ਵਿੱਚ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਕਾਫੀ ਚਰਚਾ ਜਿਹੜੀ ਉਹ ਚੱਲ ਰਹੀ ਆ। ਇਹ ਨਵੀਂ ਤਕਨੀਕ ਬਹੁਤ ਵੱਡੀ ਚਰਚਾ ਆ। ਜੌਬਸ ਦੇ ਉੱਤੇ ਇਸ ਦੇ ਖਤਰੇ ਆ, ਉਸ ਨੂੰ ਲੈ ਕੇ ਕਈ ਵਾਰੀ ਗੱਲ ਜਿਹੜੀ ਇਸ ਦੇ ਬਾਰੇ ਸੁਣੀ ਜਾਂਦੀ ਆ। ਇਹ ਤਕਨੀਕ ਇਸ ਸਾਲ ਦੇ ਵਿੱਚ ਕੀ ਮਾਰ ਸਕਦੀ ਆ? ਹਾਂਜੀ। ਸੋ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਪਿਛਲੇ 2 ਸਾਲਾਂ ਤੋਂ ਕਾਫੀ ਜ਼ਿਆਦਾ ਜਿਹੜਾ ਹੈਗਾ ਜਿਹੜੀ ਹੈਗੀ ਹੈ ਟੈਕਨੋਲੋਜੀ ਦੀ ਦੁਨੀਆ ਵਿੱਚ ਬਹੁਤ ਵੱਡੇ ਆਪਾਂ ਕਹਿ ਸਕਦੇ ਆ ਵੀ ਪੈੜਾਂ ਪਾਈਆਂ ਨੇ। ਉਹਨਾਂ ਨੇ ਬੜੀ ਪੈੜ ਛਾਪ ਆ ਜਿਹੜੀ ਛੱਡੀ ਹੈਗੀ ਆ। ਸੋ ਖਾਸ ਕਰਕੇ ਚੈਟ GPT ਦੇ ਆਉਣ ਨਾਲ ਜਿਹੜਾ ਹੈਗਾ ਕਾਫੀ ਜ਼ਿਆਦਾ ਜਿਹੜਾ ਆਪਾਂ ਕਹਿ ਸਕਦੇ ਵੀ ਅਣਕਿਆਸਿਆ ਸੀਗਾ ਉਹ ਚੈਟ GPT ਨੇ ਸਾਡੇ ਸਾਹਮਣੇ ਲਿਆਂਦਾ ਹੈਗਾ। ਸੋ ਉਸ ਸਿਸਟਮ ਦੇ ਸਾਹਮਣੇ ਆਉਣ ਨਾਲ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਨੇ ਜਿਹੜੀਆਂ ਆਪਾਂ ਹੁਣ ਬੋਲ ਕੇ ਹੀ ਜਿਹੜਾ ਹੈਗਾ ਸਾਰਾ ਇਨਫਰਾਸਟ੍ਰਕਚਰ ਉਹ ਲੈ ਸਕਦੇ ਹੈਗੇ ਆ। ਸੋ ਉਹਦੇ ਨਾਲ ਬਹੁਤ ਸਾਰੀਆਂ ਜੌਬਸ ਆ ਜਿਹੜੀਆਂ ਜਾ ਸਕਦੀਆਂ। ਹੁਣ ਇਹ ਦੱਸਿਆ ਜਾ ਰਿਹਾ ਵੀ ਕੰਸਟਰਕਸ਼ਨ ਦੀਆਂ ਜੌਬਸ,
ਈਵਨ ਡਾਕਟਰਸ ਦੇ ਜਿਹੜੇ ਆਪਰੇਸ਼ਨਸ ਆਪਾਂ ਕਰਦੇ ਆ ਉਹ AI ਨਾਲ ਹੋ ਸਕਦੇ ਹੈਗੇ ਆ, ਤੇ ਈਵਨ ਜਿਹੜਾ ਮੈਨੂਫੈਕਚਰਿੰਗ ਸੈਕਟਰ ਆ ਖਾਸ ਕਰਕੇ ਵੇਅਰ ਹਾਊਸ ਡਿਲੀਵਰੀ ਦਾ ਉਹ ਸਾਰਾ ਹੋ ਸਕਦਾ, ਜਿਹੜੇ ਡਰਾਈਵਰਲੈਸ ਕਾਰਾਂ ਦੇ ਡਰਾਈਵਰਲੈਸ ਟਰੱਕ ਆ ਜਿਹੜੇ ਉਹ ਆ ਸਕਦੇ। ਸੋ ਹੋਰ ਬਹੁਤ ਕੁਝ, ਈਵਨ ਟ੍ਰੇਨਸ ਤੱਕ ਸਾਰਾ ਕੁਝ ਆ ਜਿਹੜਾ AI ਦੇ ਥਰੂ ਆ ਜਿਹੜਾ ਦੱਸਿਆ ਜਾ ਰਿਹਾ, ਉਹਦੇ ਨਾਲ ਜੌਬਲੈਸਨੈਸ ਵੀ ਹੋਣ ਦੀਆਂ ਸੰਭਾਵਨਾਵਾਂ ਨੇ। ਤਾਂ ਪਰ ਇਹ ਹੈਗਾ ਵੀ ਜਿੱਥੋਂ ਇੱਕ ਪਾਸੇ ਜੌਬਲੈਸਨੈਸ ਹੁੰਦੀ ਆ, ਆਪਾਂ 20-25 ਸਾਲ ਤੋਂ ਦੇਖ ਰਹੇ ਹਾਂ, ਤਾਂ ਉੱਥੇ ਜਿਹੜੀਆਂ ਸੈਕੰਡ ਕਿਸਮ ਦੀ ਜਿਹੜੀ ਜੌਬਸ ਆ ਉਹ ਕ੍ਰੀਏਟ ਵੀ ਹੋ ਜਾਂਦੀਆਂ ਹੈਗੀਆਂ। ਸੋ ਇਹ ਸਿਸਟਮ ਇਸ ਤਰ੍ਹਾਂ ਦਾ ਜਿਹੜਾ ਕ੍ਰੀਏਟ ਹੋਇਆ ਹੈ ਨਾ। ਸੋ ਹੁਣ ਜਿਹੜਾ ਡਿਵੈਲਪਰ ਦਾ ਹੈਗਾ ਵੀ ਚੈਟ GPT ਦੇ ਜਿਹੜਾ ਹੁਣ ਤੱਕ ਸਿਸਟਮ ਲੈ ਕੇ ਆਂਦਾ ਨਾ, ਉਹ ਸੀਗਾ ਲਾਰਜ ਲੈਂਗੁਏਜ ਮਾਡਲਸ ਕਹਿੰਦੇ, ਉਹਨੂੰ LLM ਕਹਿੰਦੇ ਹੈਗੇ। ਸੋ ਲਾਰਜ ਲੈਂਗੁਏਜ ਮਾਡਲ ਦਾ ਇਹ ਹੈਗਾ ਵੀ ਜਿਸ ਤਰ੍ਹਾਂ ਆਪਾਂ ਦੇਖਿਆ ਵੀ ਪੁਰਾਣੇ ਕੰਪਿਊਟਰ ਹੁੰਦੇ ਸੀ, ਬਹੁਤ ਵੱਡੇ ਕੰਪਿਊਟਰ ਹੁੰਦੇ ਸੀ, ਪਰ ਉਹਨਾਂ ਦੀ ਪਰਫਾਰਮੈਂਸ ਘੱਟ ਸੀ। ਸੋ ਇਹ ਜਿਹੜਾ ਚੈਟ GPT ਦਾ ਸਾਰਾ ਸਿਸਟਮ ਆਇਆ ਉਹ ਲਾਰਜ ਲੈਂਗੁਏਜ ਮਾਡਲਸ ਤੇ ਸੀਗਾ, ਕਿਉਂਕਿ ਫਰਸਟ ਇਨੀਸ਼ੀਅਲ ਸਟੈਪ ਸੀ, ਹੈ ਨਾ। ਉਹਦੇ ਚੋਂ ਜਿਹੜੀ ਉਹਨਾਂ ਨੇ ਚੈਟ GPT ਦਾ ਜਿਹੜਾ ਮਦਰਬੋਰਡ ਬਣਾਇਆ, ਉਹਦੇ ਵਿੱਚ ਦੱਸਿਆ ਜਾਂਦਾ ਵੀ 16,000 GPU ਚਿਪਸ ਲੱਗੀਆਂ ਨੇ। 16,000 ਚਿਪਸ ਨਾਲ ਜਿਹੜਾ ਚੈਟ GPT ਦਾ, ਉਹਦੇ ਚੋਂ ਆ ਵੀ ਹੁਣ ਪਤਾ ਨਹੀਂ ਉਹਨਾਂ ਨੇ ਕਿੱਦਾਂ ਉਹਨੂੰ ਬਾਈਫੋਰਕੇਟ ਕਰਿਆ, ਵੀ ਅੱਧੀਆਂ ਵਿੱਚ ਤਾਂ ਜਿਸ ਤਰ੍ਹਾਂ ਇਹ ਸਕਦਾ ਵੀ ਡਾਟਾ ਸਟੋਰ ਕਰਿਆ, ਦੁਨੀਆ ਦਾ ਕਿੰਨੇ ਕਿਸਮ ਦਾ ਡਾਟਾ ਤੁਸੀਂ ਦੇਖੋ, ਮੈਡੀਕਲ ਦਾ, ਇੰਜੀਨੀਅਰਿੰਗ ਦਾ, ਵੇਅਰ ਹਾਊਸਿੰਗ ਦਾ, ਡਰਾਈਵਿੰਗ ਦਾ, ਜਾਂ ਜਿਹੜੀਆਂ ਪੂਰੀ ਦੁਨੀਆ ਦੀਆਂ ਜਿਹੜੀਆਂ ਗਵਰਨਮੈਂਟਸ ਆ ਉਹਨਾਂ ਦਾ ਡਾਟਾ ਵੀ ਉਹ ਕੋਈ ਵੀ ਤੁਸੀਂ ਲੈਣਾ, ਉਹਦੇ ਚੋਂ ਡਾਟਾ ਸਟੋਰ ਕਰਿਆ। ਤੇ ਦੂਜਾ ਇਹ ਹੈਗਾ ਵੀ ਉਸ ਸਿਸਟਮ ਨੂੰ ਟ੍ਰੇਨਡ, ਜਿਹੜੀਆਂ ਬਾਕੀ ਅੱਧੀਆਂ ਚਿਪਸ ਨੇ ਉਹ ਸਿਸਟਮ ਨੂੰ ਟ੍ਰੇਨਡ ਕਰਦੀਆਂ ਵੀ ਜਦੋਂ ਕਮਾਂਡ ਮਿਲਦੀ ਆ, ਚਾਹੇ ਵੌਇਸ ਕਮਾਂਡ ਆ ਚਾਹੇ ਕੰਪਿਊਟਰ ਕਮਾਂਡ ਆ, ਜਿਹੜਾ ਵੀ ਉਹ ਕਮਾਂਡ ਨੂੰ ਫਿਰ ਉਹ ਐਜ਼ ਅ ਟ੍ਰੇਨਿੰਗ ਫਿਰ ਉਹ ਜਿਹੜਾ ਉਹਨੇ ਰਿਸਪੌਂਡ ਕਰਨਾ। ਸੋ 16,000 ਚਿੱਪਾਂ ਵਿੱਚੋਂ ਆਪਾਂ ਕਹਿ ਲਈਏ ਵੀ 8,000 ਚਿੱਪਾਂ ਵਿੱਚ ਡਾਟਾ ਸਟੋਰ ਹੈ, 8,000 ਚਿੱਪਾਂ ਵਿੱਚ ਉਹਨਾਂ ਦੇ ਟ੍ਰੇਨਿੰਗ ਦੇ ਟੂਲਸ ਸਟੋਰ ਨੇ, ਜਿਹੜੇ ਉਹਨੂੰ ਟ੍ਰੇਨ ਕਰੇ ਆ ਵੀ ਜਦੋਂ ਵੀ ਕੋਈ ਕਮਾਂਡ ਮਿਲਦੀ ਆ ਉਹਨੇ ਐਗਜ਼ੈਕਟ ਡਾਟਾ ਤੇ ਉਸ ਕਮਾਂਡ ਨੂੰ ਸਮਝ ਕੇ ਉਹ ਐਗਜ਼ੈਕਟ ਜਿਹੜੀ ਚੀਜ਼ ਫਾਈਲ ਆ ਜੋ ਕੁਝ ਵੀ ਉਹਨਾਂ ਨੇ ਮੰਗਿਆ ਗਿਆ ਉਹ ਸਾਹਮਣੇ ਲੈ ਕੇ ਆਉਣਾ। ਹੁਣ ਜਿਹੜਾ AI ਦਾ ਨੈਕਸਟ ਸਟੈਪ ਇਹ ਸਾਹਮਣੇ ਆ ਰਿਹਾ ਹੈਗਾ ਵੀ ਜਿਹੜਾ ਇਹ ਲਾਰਜ ਲੈਂਗੁਏਜ ਮਾਡਲ ਆ ਇਹਨੂੰ ਸਮਾਲਰ ਲੈਂਗੁਏਜ ਮਾਡਲ ਵਿੱਚ ਲੈ ਕੇ ਆਉਣਾ, ਵੀ 16,000 ਚਿੱਪਾਂ ਦੀ ਲੋੜ ਨਹੀਂ। ਹੁਣ ਜਿੱਦਾਂ ਕੰਪਿਊਟਰ, ਹੁਣ ਆਪਣਾ ਦੇਖੋ ਵੀ ਕੰਪਿਊਟਰਾਂ ਦਾ ਸਾਈਜ਼ ਕਿੰਨਾ ਛੋਟਾ ਹੋ ਗਿਆ। ਬਿਲਕੁਲ, ਪਹਿਲਾਂ ਕਿੰਨੇ ਵੱਡੇ ਕੰਪਿਊਟਰ ਸੀ, ਹੁਣ ਸਾਈਜ਼ ਛੋਟਾ ਹੋ ਗਿਆ ਪਰ ਪਰਫਾਰਮੈਂਸ ਤੇ ਸਪੀਡ ਵੱਧ ਗਈ ਹੋਈ ਹੈ, ਕੰਪਿਊਟਿੰਗ ਪਾਵਰ ਵੱਧ ਗਈ। ਹੁਣ ਜਿਹੜਾ ਅਗਲਾ ਸਟੈਪ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਉਹ ਇਹੀ ਹੈ ਵੀ ਲਾਰਜ ਲੈਂਗੁਏਜ ਮਾਡਲ LLM ਤੋਂ ਖਹਿੜਾ ਛਡਾ ਕੇ ਛੋਟੇ ਲੈਂਗੁਏਜ ਮਾਡਲ ਦਾ ਜਿਹੜਾ ਉਹ ਲੈ ਕੇ ਆਵੇ। ਉਹਦੇ ਚੋਂ ਜਿਹੜਾ ਗੂਗਲ ਨੇ ਇੱਕ ਕੱਢਿਆ ਸੀਗਾ ਚਿੰਚਲਾ, ਸੋ ਗੂਗਲ ਨੇ ਚੈਟ GPT ਦੇ ਬਰਾਬਰ ਇੱਕ ਚਿੰਚਲਾ ਮਾਡਲ ਕੱਢਿਆ ਸੀਗਾ। ਸੋ ਚਿੰਚਲਾ ਮਾਡਲ ਵਿੱਚ ਦੱਸਿਆ ਜਾਂਦਾ ਵੀ ਇੱਕੋ ਹੀ ਚਿੱਪ ਲੱਗੀ ਸੀ, 16,000 ਚਿੱਪਾਂ ਨਹੀਂ ਸੀ ਲੱਗੀਆਂ। ਸੋ ਇੱਕੋ ਹੀ ਚਿੱਪ ਲੱਗੀ ਸੀ, ਉਸ ਚਿੱਪ 'ਚ ਡਾਟਾ ਸਟੋਰ ਤੇ ਕਮਾਂਡ ਦਾ ਜਿਹੜਾ ਟ੍ਰੇਨਿੰਗ ਦਾ ਕਨਸੈਪਟ ਆ ਉਹ ਸਾਹਮਣੇ ਲੈ ਕੇ ਆਉਂਦਾ। ਔਰ ਚਿੰਚਲਾ ਨੇ ਚੈਟ GPT ਨੂੰ ਆਊਟ ਸਮਾਰਟ ਕਰਿਆ, ਉਹ ਤੋਂ ਵੱਧ ਜਿਹੜੀਆਂ ਵਧੀਆ ਪਰਫਾਰਮੈਂਸਿਸ ਆ ਉਹ ਚਿੰਚਲਾ ਨੇ ਚੈਟ GPT ਨੂੰ ਦਿੱਤੀਆਂ ਨੇ। ਸੋ ਦੂਸਰਾ ਉਹਨਾਂ ਦਾ ਇਹ ਆ ਰਿਹਾ ਹੈਗਾ ਵੀ ਜਿਹੜੇ ਸਾਡੇ ਕੋਲ ਵੋਕੈਬਲਰੀ ਆ, ਅਸੀਂ ਕਿੰਨੀ ਕੁ ਵੋਕੈਬਲਰੀ ਇਸ ਸਿਸਟਮ ਵਿੱਚ ਭਰ ਸਕਦੇ ਹਾਂ, ਹਨਾ। ਵੱਡਾ ਚੈਲੰਜ ਹੁਣ ਇਹ ਆ ਰਿਹਾ ਵੀ ਸਾਰੇ ਸ਼ਬਦ ਨੇ ਖਤਮ ਹੋ ਜਾਣੇ ਆ, ਸਾਲ ਜਾਂ 1.5 ਸਾਲ ਤੱਕ ਸਾਡੇ ਕੋਲ ਕੁਝ ਹੋਰ ਸਮੱਗਰੀ ਨਹੀਂ ਬਚਣੀ ਵੀ ਇਹਦੇ ਵਿੱਚ ਫੀਡ ਕਰ ਸਕੀਏ, ਸਭ ਕੁਝ ਹੀ ਖਤਮ ਹੋ ਜਾਣਾ, ਹਨਾ। ਉਹਦੀ ਵੋਕੈਬਲਰੀ, ਉਹਦੇ ਸ਼ਬਦ, ਉਹਦੇ ਸੈਂਟੈਂਸਸ, ਉਹਦੇ ਮੋਡਸ, ਉਹਦੀਆਂ ਧੁਨਾਂ, ਉਹਦਾ ਸਟਰਕਚਰ ਲੈਂਗੁਏਜ ਦਾ, ਇੰਗਲਿਸ਼ ਲੈਂਗੁਏਜ ਦਾ, ਉਹ ਸਾਰਾ ਕੁਝ ਖਤਮ ਹੋ ਜਾਣਾ। ਵੀ ਫੇਰ ਟ੍ਰੇਨਿੰਗ ਕਿੱਥੋਂ ਦੇਵਾਂਗੇ ਜਿਹੜੀ ਉਸ ਸਿਸਟਮ ਨੂੰ ਟ੍ਰੇਨਿੰਗ ਦੇਣੀ ਆ। ਹੁਣ ਜਿਹੜਾ ਵੱਡਾ ਚੈਲੰਜ ਆਊਗਾ ਵੀ ਉਹ ਹੈਗਾ ਵੀ ਇੱਕ ਤਾਂ LLM ਤੋਂ ਜਿਹੜਾ ਸਮਾਲ ਸਿਸਟਮ ਵੱਲ ਆਉਣਾ, ਤੇ ਦੂਜਾ ਜਿਹੜਾ ਵੋਕੈਬਲਰੀ ਹੈਗੀ ਆ, ਵੋਕੈਬਲਰੀ ਦੇ ਖਤਮ ਹੋਣ ਦਾ ਜਿਹੜਾ ਸੰਕਟ ਆਉਣਾ, ਉਹਨੂੰ ਕਿਸ ਤਰ੍ਹਾਂ ਉਹ ਕਰਨਾ ਵੀ ਉਹ ਤੋਂ ਬਿਯੋਂਡ ਜਿਹੜੀਆਂ ਆਪਾਂ ਕਹੂੰਗੇ ਵੀ ਉਹ ਰਿਕੁਐਸਟ ਹੋਣਗੀਆਂ, ਉਹਨਾਂ ਬਿਯੋਂਡ ਦੀ ਜਿਹੜਾ ਰਿਜ਼ਰਵਡ ਡਾਟਾ, ਉਹ ਤੋਂ ਬਿਯੋਂਡ ਜਿਹੜੀਆਂ ਰਿਕੁਐਸਟ ਹੋਣਗੀਆਂ, ਜਿਹੜਾ ਲੋਕਲ ਲੈਂਗੁਏਜਸ ਆ, ਆਪਣੀਆਂ ਲੈਂਗੁਏਜਸ ਆ, ਉਹਦੇ ਵਿੱਚ ਵੀ ਇਹ ਨਵੇਂ ਮਾਡਲ ਜਨਰੇਟ ਹੋ ਰਹੇ ਆ, ਉਹਨੂੰ ਕਿੱਦਾਂ ਟੈਕਲ ਕਰਨਾ। ਸੋ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਹੋਏਗਾ ਤੇ ਇਹ ਹੈਗਾ ਵੀ 3 ਚੀਜ਼ਾਂ ਨੇ, ਵੀ ਇੱਕ ਤਾਂ ਮੈਨੂਫੈਕਚਰਿੰਗ ਦਾ LLM ਟੂ ਸਮਾਲ ਆਉਣਾ, ਦੂਜਾ ਡਾਟਾ ਮੈਨੇਜ ਕਰਨਾ, ਤੇ ਤੀਜਾ ਹੈਗਾ ਵੀ ਜਿਹੜੀਆਂ ਐਪਲੀਕੇਸ਼ਨਸ ਨੇ, ਹਨਾ, ਡਾਟਾ ਐਪਲੀਕੇਸ਼ਨਸ ਤੇ ਉਹਨਾਂ ਦਾ ਜਿਹੜਾ ਸਾਈਜ਼ ਆ। ਇਹ 3 ਜਿਹੜੇ ਚੈਲੰਜਸ ਉਹ ਆ ਰਹੇ ਹੈਗੇ। ਸੋ ਡਾਟਾ ਵਿੱਚ ਉਹਨਾਂ ਨੇ ਇਹ ਕਰਿਆ ਹੈਗਾ ਵੀ ਜਿਹੜੀ ਸਟੋਰੇਜ ਕਪੈਸਿਟੀ ਆ ਉਹਨੂੰ, ਤੇ ਵੋਕੈਬਲਰੀ ਦੇ ਸ਼ਬਦਾਂ ਨੂੰ ਕੋਲੇਟ ਕਰਕੇ ਉਹਨੂੰ ਟ੍ਰੇਨਿੰਗ ਆ ਜਿਹੜੀ ਉਹ ਆਰਟੀਫਿਸ਼ੀਅਲ ਇੰਟੈਲੀਜੈਂਟ ਵਿੱਚ ਦਿੱਤੀ ਜਾਣੀ ਹੈਗੀ ਆ। ਸੋ
ਜਿਹੜਾ ਤੀਜਾ ਉਹਦਾ ਐਪਲੀਕੇਸ਼ਨ ਦਾ ਇਹ ਹੈਗਾ ਵੀ ਉਹਦੀ ਕੁਆਲਿਟੀ ਬੇਸਡ ਆ, ਜਿਹੜੀਆਂ ਵੀ ਹੁਣ ਆਪਾਂ ਕਿੰਨੀਆਂ ਕੁ ਐਪਲੀਕੇਸ਼ਨਸ ਆ ਉਹਦੇ ਵਿੱਚ ਅਪਲਾਈ ਕਰਨੀਆਂ ਨੇ। ਸੋ ਮਨੁੱਖ ਨੂੰ ਕਿੰਨੀਆਂ ਲੋੜਾਂ ਹੋਣਗੀਆਂ, ਕਿੰਨੇ ਫੀਲਡ ਵਿੱਚ ਲੋੜਾਂ ਹੋਣਗੀਆਂ, ਉਹਦੀ ਕਿੰਨੀ ਵਾਸਟਨੈਸ ਹੋਊਗੀ ਉਹਨਾਂ ਲੋੜਾਂ ਦੀ, ਉਸ ਹਿਸਾਬ ਨਾਲ ਤੇ ਕਿੰਨੀਆਂ ਕਮਾਂਡਸ ਦੀ ਐਕਸਪੈਕਟੇਸ਼ਨ ਆਪਾਂ ਕਰ ਸਕਦੇ ਹਾਂ ਵੀ ਪੂਰੀ ਦੁਨੀਆ ਵਿੱਚ ਜਿਹੜਾ ਕੰਪਿਊਟਰ ਚਲਾਉਣ ਵਾਲੇ ਆ ਉਹ ਕਿੰਨੀਆਂ ਕੁ ਜਿਹੜੀਆਂ ਰਿਕੁਐਸਟ ਦੀ ਡਿਮਾਂਡ ਆ, ਉਹਦੀ ਐਕਸਪੈਕਟੇਸ਼ਨ ਆ, ਉਹਦੇ ਹਿਸਾਬ ਨਾਲ ਜਿਹੜਾ ਐਪਲੀਕੇਸ਼ਨਸ ਨੂੰ ਇੰਪਰੂਵ ਕਰਨਾ, ਨਵੀਆਂ ਐਪਲੀਕੇਸ਼ਨਸ ਲੈ ਕੇ ਆਉਣੀਆਂ ਤੇ ਪੁਰਾਣੀਆਂ ਜਿਹੜੀਆਂ ਡਾਈ ਹੁੰਦੀਆਂ ਉਹਨਾਂ ਦੀ ਜਗ੍ਹਾ ਨਵੇਂ ਸਟਰਕਚਰ ਨੂੰ ਮਤਲਬ ਕਿ ਉਹਨੂੰ ਟ੍ਰੇਨਡ ਵੀ ਕਰਨਾ, ਸਿਸਟਮ ਨੂੰ ਲਗਾਤਾਰ ਟ੍ਰੇਨਡ ਕਰਨਾ ਪੈਣਾ। ਜਦੋਂ ਐਪਲੀਕੇਸ਼ਨਸ ਨਵੀਆਂ ਆਉਣੀਆਂ, ਸਿਸਟਮ ਨੂੰ ਨਵੀਂ ਐਪਲੀਕੇਸ਼ਨ ਦੇ ਹਿਸਾਬ ਨਾਲ ਅਡੈਪਟ ਐਂਡ ਟ੍ਰੇਨਡ ਜਿਹੜਾ ਕਰਨਾ ਪਊਗਾ। ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ 3 ਚੁਣੌਤੀਆਂ ਨੇ ਜਿਹੜੀਆਂ ਉਹ ਇਸ ਸਾਲ ਵਿੱਚ ਹੋਣਗੀਆਂ ਜੀ। ਤੇ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਨਵੇਂ ਵਰਲਡ ਆਰਡਰ ਤੇ ਜੀ ਕਿੱਦਾਂ ਫਿੱਟ ਹੋ ਰਹੀ ਆ? ਇਹਦੇ ਨਾਲ ਕੌਣ ਕਿੱਦਾਂ ਫਾਇਦਾ ਚੱਕ ਸਕਦਾ, ਕਿੱਦਾਂ ਐਨਆਰਕੀ ਦੀ ਵੀ ਆਪਾਂ ਗੱਲ ਕੀਤੀ, ਇਹ ਪੂਰੇ ਇਸ ਮਾਡਲ ਦੇ ਵਿੱਚ ਇਹ ਕਿੱਥੇ ਫਿੱਟ ਹੋ ਰਹੀ ਆ? ਨਹੀਂ ਤੇ ਉਹੀ ਹੈ ਨਾ, ਕਿਉਂਕਿ ਜੇ ਕਿਸੇ ਵੀ ਸਿਸਟਮ ਵਿੱਚ ਦੀ ਮੋਨੀਟਰਿੰਗ ਨਾ ਰਹੇ, ਹੁਣ ਜੇ ਵੈਸਟਰਨ ਕੰਟਰੀਜ਼ ਵੱਲੋਂ ਇਹ ਸਾਰਾ ਮਾਈਕਰੋਸਾਫਟ ਵੱਲੋਂ ਜਾਂ ਹੋਰ ਗੂਗਲ ਵੱਲੋਂ ਇਹ ਸਾਰਾ ਸਿਸਟਮ ਆ ਰਿਹਾ, ਸੋ ਉਹਨਾਂ ਦੀ ਮੋਨੀਟਰਿੰਗ ਹੈ ਵੈਸਟ ਕੋਲ, ਹਨਾ। ਜਦੋਂ ਤੱਕ ਮੋਨੀਟਰਿੰਗ ਰਹੇਗੀ ਉਹਦੀ ਮੈਨੀਪੂਲੇਸ਼ਨ ਘਟੇਗੀ। ਜਦੋਂ ਬਿਯੋਂਡ ਮੋਨੀਟਰਿੰਗ ਹੋ ਗਿਆ ਉਹਨਾਂ ਦਾ ਸਾਰਾ ਸਿਸਟਮ, ਜਿੱਦਾਂ ਆਪਾਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਦੀ ਗੱਲ ਕਰੀਏ ਵੀ ਜਦੋਂ ਉਹ ਬਿਯੋਂਡ ਮੋਨੀਟਰਿੰਗ, ਇਸੇ ਤਰ੍ਹਾਂ ਜਦੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਇਹ ਸਿਸਟਮ ਆਊਟ ਆਫ ਵੇ ਹੋ ਗਿਆ, ਸੋ ਜਦੋਂ ਮੋਨੀਟਰਿੰਗ ਤੋਂ ਬਾਹਰ ਹੋ ਗਿਆ, ਉਸ ਪੈਰੀਫਰੀ ਤੋਂ ਬਾਹਰ ਹੋ ਗਿਆ ਜਿੱਥੇ ਆਪਾਂ ਉਹਦੇ ਤੇ ਨਿਗਾਹ ਰੱਖ ਸਕਦੇ ਹਾਂ, ਉਹ ਤੋਂ ਬਾਅਦ ਫਿਰ ਜਿਹੜੇ ਅਰਾਜਕਤਾ ਦੇ ਜਿਹੜੇ ਸਿਸਟਮ ਆ, ਵੈਸੇ ਇਹਨਾਂ ਨੇ ਜਿਹੜੇ ਐਂਟੀਬਾਡੀ ਟੂਲਸ ਆ ਉਹ ਪਹਿਲਾਂ ਹੀ ਲਾਏ ਹੁੰਦੇ ਆ। ਸੋ ਗੂਗਲ, ਮਾਈਕਰੋਸਾਫਟ, ਇਹ ਵੱਡੀਆਂ ਰਿਸਪੌਂਸਿਬਲ ਕਾਰਪੋਰੇਸ਼ਨਸ ਆ, ਉਹਨਾਂ ਨੇ ਉਸ ਤਰ੍ਹਾਂ ਦੇ ਟੂਲਸ ਪਹਿਲਾਂ ਹੀ, ਉਹ ਜੇ ਆਪਣੇ ਮਨ ਵਿੱਚ ਇਹ ਸਵਾਲ ਆ ਸਕਦਾ, ਉਹਨਾਂ ਦੇ ਮਨ ਵਿੱਚ ਵੀ ਆਇਆ ਹੋਊਗਾ ਬਿਲਕੁਲ ਵੀ ਇਹਦੀ ਜਿਹੜੀ ਗਲਤ ਵਰਤੋਂ ਹੋ ਸਕਦੀ ਆ। ਸੋ ਗਲਤ ਵਰਤੋਂ ਤੋਂ ਰੋਕਣ ਲਈ ਉਹਨਾਂ ਨੇ ਪਹਿਲਾਂ ਹੀ ਉਹਦੇ ਵਿੱਚ ਜਿਹੜੇ ਰਿਸਪੌਂਸਿਬਲ ਟੂਲਸ ਆ ਤੇ ਟ੍ਰੇਨਿੰਗਸ ਆ ਉਹ ਪਹਿਲਾਂ ਹੀ ਫਿੱਟ ਕਰੀ ਹੋਈ ਆ। ਸੋ ਮੈਨੀਪੂਲੇਸ਼ਨ ਦੀ ਸੰਭਾਵਨਾ ਘੱਟ ਹੋ ਗਈ। ਹਾਂ, ਸਿਸਟਮ ਮੈਨੀਪੂਲੇਸ਼ਨ ਥੋੜਾ ਬਹੁਤ ਇਹ ਹੋ ਜਾਂਦਾ ਹੈਗਾ ਵੀ ਜਿਸ ਤਰ੍ਹਾਂ ਹੈਕਰਸ ਨੇ ਆਪਾਂ ਨੂੰ ਮੈਸੇਜ, ਜਿੱਦਾਂ ਟੈਲੀਫੋਨ ਤੇ ਮੈਸੇजेस ਆਉਂਦੇ ਆ, ਉਹ ਹੈਕਿੰਗ ਦੇ ਮੈਸੇजेस ਹੁੰਦੇ ਆ। ਆਪਾਂ ਜਦੋਂ ਆਪਾਂ ਉਸ ਮੈਸੇਜ ਨੂੰ ਖੋਲਦੇ ਆ ਤਾਂ ਕਿਤੇ ਨਾ ਕਿਤੇ ਆਪਣੇ ਜਿਹੜਾ ਹੈਗਾ ਟੈਲੀਫੋਨ ਦੀਆਂ ਕੋਈ ਨਾ ਕੋਈ ਜਿਹੜੀਆਂ ਆਪਣੀਆਂ ਵੈਬਸਾਈਟਸ ਦਾ ਆਪਾਂ ਸਰਚ ਕਰਦੇ ਆ ਜਾਂ ਆਪਣੇ ਬੈਂਕਿੰਗ ਦੇ ਰਿਕਾਰਡਸ ਨੇ ਉਹ ਜਾ ਸਕਦੇ ਆ। ਸੋ ਡਾਟਾ ਲੀਕ ਹੋ ਸਕਦਾ। ਸੋ ਇਹ 1 ਜਾਂ 2% ਤਾਂ ਜਿਹੜੀ ਬਲੈਕਲੈਸ਼ ਐਰਰ ਰਹੂਗਾ, ਜਿਹੜੀ ਲੀਕੇਜ ਦੀਆਂ ਸੰਭਾਵਨਾਵਾਂ ਰਹਿਣਗੀਆਂ। ਪਰ ਇਹ ਹੈਗਾ ਵੀ ਵੱਡੇ ਪੱਧਰ ਤੇ ਕੋਈ ਸਟੇਟ ਹੀ ਮੈਨੀਪੂਲੇਟ ਕਰ ਲੇ, ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਘੱਟ ਰਹਿਣਗੀਆਂ, ਕਿਉਂਕਿ ਐਡਾ ਵੱਡਾ ਤੁਸੀਂ ਦੇਖੋ ਵੀ ਬੈਂਕਿੰਗ ਦਾ ਸਿਸਟਮ ਗਲੋਬਲੀ ਚੱਲ ਰਿਹਾ, ਹਰ ਰੋਜ਼ ਪਤਾ ਹੀ ਨਹੀਂ ਬਿਲੀਅਨਸ ਆਫ ਡਾਲਰਸ ਦੀ ਟ੍ਰਾਂਜੈਕਸ਼ਨ ਗਲੋਬਲੀ ਹੋ ਰਹੀ ਹੈ, ਉਹ ਬੜੀ ਸੇਫ ਐਂਡ ਸਿਕਿਉਰ ਹੋ ਰਹੀ ਹੈ। ਬਹੁਤ ਮਤਲਬ ਕਿ 1% ਤੋਂ ਵੀ ਘੱਟ ਚਾਂਸਿਸ ਆ ਵੀ ਕਿਤੇ ਮਨੀ ਆ ਲਾਂਡਰ ਹੋਈ ਹੋਵੇ। ਸੋ ਇਸ ਤਰ੍ਹਾਂ ਦੇ ਜਿਹੜੇ ਸੇਫ ਗਾਰਡਸ ਆ ਇਸ ਸਿਸਟਮ ਵਿੱਚ ਰਹਿਣਗੇ ਜੀ। ਅੱਜ ਦੀ ਗੱਲਬਾਤ ਦੇ ਲਈ ਅਵਤਾਰ ਸਿੰਘ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਤੇ ਅਗਲੀ ਵਾਰ ਤੱਕ ਲਈ ਬੜੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।